ਆਇਰਨ ਦੀ ਕਮੀ ਹੈ ਤੈਨੂੰ, ਆਇਰਨ ਦੀ ਕਰੀ। ਤੂੰ ਪੁਰਾਣਾ ਐਡਾ TR ਦਾ ਟੋਟਾ ਲਿਆਉਣਾ ਵਾ ਰੋਜ਼ ਨੂੰ, ਉਹਨੂੰ ਤੂੰ ਰਾਤ ਨੂੰ 2:30 ਵਜੇ ਲੁੱਕ ਪਲਾਈ ਹੋਈ ਸੀ। ਲੁੱਕ ਪਲਾਈ ਹੋਈ। हाँ लुक पलाई समझ से टायर हाउस से कराची जाने वाली गाड़ी खामद नंबर 2 पे आ रही। ਨਾਰਾਜ਼ ਹੋ ਕੇ ਬਾਹਰ ਆਉਣ ਡਿਆ, ਕਹਿੰਦਾ ਆਪਣੇ ਆਪ ਨਾਲ ਵਿਆਹ ਕਰਨਾ ਸੀ, ਉਹਨੇ ਨਾ ਹੀ ਕਰਦੀ ਆਪਣੇ ਆਪ ਨੂੰ। ਮੈਂ ਕਦੀ ਤੂੰ ਈਦ ਤੇ ਸੂਟ ਲੈ ਕੇ ਆਇਆ ਹੋਵੇ ਘਰ ਮਰਦਾਨਾ ਤੇ ਤੇਰੀ ਮਾਂ ਨੇ ਤੈਨੂੰ ਝਾੜਿਆ ਹੋਵੇ ਕਿ ਆਹ ਦੇਣਾ ਹੀ ਭਾਣ ਨੂੰ, ਇੰਨਾ ਸਸਤਾ। ਅਸਲਾ मेरे जेन च कोई गल आ गई या नादरिन सॉरी, मेरे जेन च कोई गल आ गई, पहले चल रही सी एक्ट आ गया मेरे जेन च। अस्सलाम वालेकुम, टी टाइम च खुश आमदीद। मैं भाजी ये सोचिया वा कि असी कल वाला शो कीता ना ਜਿਹੜਾ ਪਹਿਲੇ, ਉਹਦੇ ਚ 3 ਬੰਦੇ ਸੀ, ਇੱਧਰ ਕੱਲਾ ਮਿੱਠਾ ਸੀ, ਇੱਧਰ 2 ਜਣੇ ਸੀ, ਉਹ ਬੈਸਟ ਸੀ। ਹਾਂਜੀ ਹਾਂ ਮਿੱਠਾ ਕੱਲਾ, ਮਤਲਬ ਕੱਲਾ ਤੁਸੀਂ ਦੇਖਤਾ ਨਾ ਲੱਗੇਗਾ ਇੱਧਰ 3 ਬੈਠੇ ਇੱਧਰ 1 ਬੈਠਾ, ਇਦਾਂ ਹੀ ਹੈ। ਤੇ ਮਿੱਠੇ ਦੇ ਨਾਲ ਜਿਹਨੂੰ ਪਾਉਣਾ ਨਾ ਤੁਸੀਂ, ਉਹ ਓਵਰਲੈਪਿੰਗ ਹੀ ਆ, ਉਹ ਕੜਮਾਸੀ ਆ। ਬਲਕਿ ਮਿੱਠਾ ਇੱਧਰ ਕੋਈ ਵੀ ਨਾ ਹੋਵੇ, ਇੱਧਰ ਕੱਲਾ ਮਿੱਠਾ ਹੋਵੇ, ਮਿੱਠਾ ਵੈਸੇ ਇੱਧਰ ਕੋਈ ਚੀਜ਼ ਪਈ ਉਹਦਾ ਗੱਲਾਂ ਕਰੇ। ਮੈਂ ਉੱਧਰ ਆਇਆ ਸਾਜੀ। ਹਾਂ ਯਾਨੀ ਸਕ੍ਰਿਪਟ ਲਿਖਿਆ ਜਾਂਦਾ ਨਾ, ਇੱਕ ਵਰਕੇ ਦੇ ਉੱਤੇ 8-10 ਲੈਣਾ ਹੁੰਦੀਆਂ, ਮੁੜ ਕੇ ਤੁਸੀਂ ਥੱਲੋਂ ਦੂਜੀਆਂ ਲੈਣਾ। ਇਹਦਾ ਤੁਸੀਂ ਅਗਰ ਤੁਸੀਂ ਇਹਨੂੰ ਲਿਖਣ ਬਹਿ ਜਾਣਾ ਕਿ ਮਿੱਠਾ ਇੱਕ ਟੀ ਟਾਈਮ 'ਚ ਕਿੰਨਾ ਬੋਲਿਆ, ਟੋਟਲ ਕਿੰਨੇ ਲਫ਼ਜ਼ ਬੋਲਿਆ ਮਿੱਠਾ, ਤੇ ਤੁਸੀਂ ਤੁਹਾਡੇ ਚੋਂ ਇਹ ਕਈਆਂ ਨੇ ਕਰ ਦੇਣਾ ਵੇਖੋ। ਲੋ ਜਿਹੜਾ ਕੱਲ ਵਾਲਾ ਸ਼ੋਅ ਆ ਨਾ ਜਿਸ 'ਚ ਮਿੱਠਾ ਕੱਲਾ ਬੈਠਾ ਵਾ, ਤੁਸੀਂ ਮੈਨੂੰ ਨਾ ਬਸ ਤੁਹਾਡਾ 3-4-5 ਘੰਟੇ ਲੱਗਣੇ ਨੇ, ਤੁਸੀਂ ਮੈਨੂੰ ਦੱਸਣਾ ਵਾ ਕਿ ਮਿੱਠਾ ਉਸ ਸ਼ੋਅ 'ਚ ਮਿੱਠੇ ਨੇ ਕਿੰਨੇ ਲਫ਼ਜ਼ ਬੋਲੇ ਨੇ, ਤੇ ਹਿਸਾਬ ਲਾਉਣਾ ਤੁਸੀਂ। ਉਹ ਮੇਰੇ ਮੌਲਾ ਤੌਬਾ, ਹੱਡੀ ਤਾਂ ਚੜਾ ਲਈ ਉਸਤਾਦ ਨੂੰ, ਡਾਕਟਰ ਨੇ ਕਹਿ ਦਿੱਤਾ। ਮੈਂ ਤੁਹਾਨੂੰ ਇੱਕ ਐਸਾ ਨੁਸਖਾ ਦੱਸਾਂ, ਐਸਾ ਕੈਸਾ 15 ਦਿਨ 15 ਦਿਨ ਤੁਸੀਂ ਉਹ ਕਰਨਾ ਜੋ ਮੈਂ ਕਹਿਣਾ, ਗਿਣਤੀ ਦੇ ਉਹ ਖਾਣਾ ਪੀਣਾ ਜੋ ਮੈਂ ਕਹਿਣਾ, ਠੀਕ ਹੈ ਉਸਤਾਦ। 15 ਦਿਨ। ਤੇ ਉਹਦਾ ਫਾਇਦਾ? ਉਹਦਾ ਫਾਇਦਾ ਨਹੀਂ ਆ, ਫਾਇਦਾ ਨਹੀਂ ਉਹਦਾ। ਫਾਇਦਾ ਤੇ ਉਹਦਾ ਹੁੰਦਾ ਜਿਹੜਾ ਕੋਈ ਚੀਜ਼ ਯਾਰ ਹਾਸਲ ਹੋਣੀ ਹੈ, ਇਹ ਉਹ ਤੁਸੀਂ ਜਿਹੜਾ ਆਪਣਾ ਆਪ ਖਰਾਬ ਕਰ ਲਿਆ ਉਹ ਠੀਕ ਹੋਏਗਾ। ਫਾਇਦਾ ਹੁੰਦਾ ਜਿਹੜਾ ਇੱਕ ਮੇਰੀ ਲਾਟਰੀ ਲੱਗ ਗਈ, ਮੈਨੂੰ ਫਾਇਦਾ ਆ ਗਿਆ, ਮੈਨੂੰ ਉਹ ਚੀਜ਼ ਮਿਲ ਗਈ, ਫਾਇਦਾ ਆ ਗਿਆ। ਤੁਸੀਂ ਜਿਹੜੀ ਬਰਬਾਦੀ ਕੀਤੀ ਉਹ ਤੁਸੀਂ, ਤੈਨੂੰ ਵਿਦਾਨਸ਼ ਤੈਨੂੰ ਇੰਜ ਲੱਗੇ ਤੂੰ 16 ਸਾਲ ਦਾ ਹੁਣ ਹੋਇਆ। ਅੱਛਾ ਜੀ, ਵਾਹ ਵਾਹ ਹਕੀਮ ਸਜਾਦ ਲੁਕਮਾਨ ਸਾਹਿਬ। ਉਸਤਾਦ ਜੀ ਹਕੀਮ ਸਾਹਿਬ ਸਵੇਰੇ ਤੇਰੀਆਂ ਅੱਖਾਂ ਖੁੱਲਣ ਤੈਨੂੰ ਇੰਜ ਲੱਗੇ ਯਾਰ ਮੈਨੂੰ ਕੰਮ ਦੱਸੋ। ਵਾਹ ਵਾਹ ਵਾਹ। ਉਸਤਾਦ ਜੀ ਮੈਨੂੰ ਹੁਣ ਇਸ ਟਾइम में लगता मैं 116 साल। हाँ इसीलिए मैं तेरे को बता रहा हूं कि भैया 15 दिन में ਪੱਠੇ ਪੁੱਠੇ ਹਾਏ ਹਾਏ। तेरे को लगेगा तू 16 साल का भाई। ਉਸਤਾਦ ਜੀ ਫਟਾਫਟ ਨੁਸਖਾ ਦਿਓ, ਅਸੀਂ ਕਰਨ ਵਾਲੀ ਗੱਲ ਕਰੀਏ। लेकिन जो अपन बोलेगा वो करेगा तू बस। करने का भाई ने बोला करने का तो करने ਕਰਨੇ ਕਾਬੂ ਕਰੇਗਾ। ठीक है उस्ताद जी जिदा ਤੁਸੀਂ। दरम्यान में रोंदी नहीं मारनी कोई भी, ना ना करेगा तो चाहिएगा कैसे? ठीक है। आप घर जाके कोई ज़बाकल करके मुझे बोल दो कि भाई मैंने तो कुछ भी नहीं किया, ये मैं फिर भी ठीक नहीं हो रहा, तो ये आपका फिर दीन ईमान है। ईमान है। मिस्टेक नहीं करना। ਓਕੇ ਵਾਦਾ ਪਹਿਲੇ ਮੈਂ ਤੁਹਾਨੂੰ ਉਹਦਾ ਦੱਸ ਦਵਾਂ ਕਿ ਹੈ ਕੀ ਆ। ਜੋ ਮੈਂ ਕਹਿਣਾ ਉਹ ਖਾਣਾ, ਜੋ ਮੈਂ ਕਹਿਣਾ ਨਹੀਂ ਖਾਣਾ। ਪਹਿਲੇ ਤਾਂ ਸਭ ਤੋਂ ਪਹਿਲੇ 15 ਦਿਨ ਕਣਕ ਨਹੀਂ ਖਾਣੀ, ਮੈਦਾ। ਯਾਰ ਉਹ ਨੁਕਸਾਨਦੇਹ ਹੈ ਨਾ, ਉਹਦੇ ਬਦਲੇ ਦੱਸੂਗਾ ਕੁਛ ਕਿ ਕੀ ਖਾਣਾ। ਆਹੋ ਮੁਤਬਾਦਲ ਹੋਏਗਾ। ਭਾਈ ਦੇਖੋ ਤੂੰ ਉਸਤਾਦ ਜੀ ਕੀਤਾ ਨਹੀਂ ਤੇ ਉਹਦੇ ਲਈ ਹੁਣ ਤੂੰ ਇਹ ਤਾਂ ਨਾ ਵੀ ਹੁਣ ਕੁਛ ਤੇ ਕਰਨਾ ਪਏਗਾ ਨਾ ਤੈਨੂੰ। ਹਾਂ ਕਸ਼ਟ ਹੈ ਠੀਕ ਹੈ ਜੀ। ਕੱਟਣਾ 15 ਦਿਨ ਰੋਟੀ ਨਹੀਂ ਖਾਣੀ, डन करो जी उस्ताद जी। ਮੈਦਾ, ਨਾਨ, ਕੁਲਚਾ, समोसा ਪਕੌੜਾ, ਮੈਦੇ ਦੀ ਕੋਈ ਵੀ ਚੀਜ਼, ਆਟੇ ਦੀ ਕੋਈ ਵੀ ਚੀਜ਼, ਪਿੰਕ, ਕਾਲਾ, ਨੀਲਾ, ਪੀਲਾ ਆਟਾ ਕੋਈ ਨਹੀਂ, ਯਾਨੀ ਕਿ ਕਣਕ, ਇਹ ਚੀਜ਼ਾਂ ਖਤਮ ਹੋ ਗਈਆਂ ਲਾਈਫ ਚੋਂ। ਠੀਕ ਹੈ ਜੀ। ਈਵਨ ਡਬਲ ਰੋਟੀ ਵੀ ਨਹੀਂ, ਠੀਕ ਹੈ। ਉਹ ਵੀ ਉਹਦੇ ਮੈਦੇ ਚ ਹੁੰਦੀ ਸਾਰਾ। ਪੀਜ਼ਾ ਵੀ ਬੇਕਰੀ ਦੀਆਂ ਆਈਟਮਾਂ ਜ਼ੀਰੋ, ਬੇਕਰੀ ਦੀ ਕੋਈ ਆਈਟਮ ਸਵਾਏ ਆਂਡੇ ਤੋਂ, ਯਾਨੀ ਬੇਕਰੀ ਜਿਹੜੀ ਹੁੰਦੀ ਨਾ, ਬੇਕਰੀ ਵਾਲੀ ਆਈਟਮ, ਜਨਰਲ ਸਟੋਰ ਵਾਲੀ ਨਹੀਂ, ਆਂਡੇ एक दा आइटम यस, ਉਹ ਮਿੱਟੀ, ਬਾਕਰਖਾਨੇ, ਬਿਸਕੁਟ, ਬੰਦ, ये वो है, केक रस, फ्रूट केक, बेकर्स, ਨਥੀ सब ਦੋ ਚੀਜ਼ਾਂ ਬੰਦ। ਬੰਦ ਹੋ ਗਈ। मिठाई भूर झूर छड़दा है मैडम। ਠੀਕ ਹੈ ਜੀ। ਸਭ ਤੋਂ ਪਹਿਲੇ ਤੁਸੀਂ ਲੈਣਾ ਵਾ ਦਸੀ रिकॉर्डिंग चला दे। ਰਿਕਾਰਡਿੰਗ ਕਰਾ ਨਹੀਂ ਇੰਜ ਨਹੀਂ,
ਇਹ ਸ਼ੋਅ ਦੇਖਣਾ, ਉਹਦੇ ਵਿੱਚ ਸਾਰਿਆਂ ਦੇ ਨਾਲ ਹੀ ਆ ਤੁਸੀਂ ਵੀ। ਆਪ ਚਲੋ ਠੀਕ ਹੈ, ਇਹ ਵੀ ਹੋ ਗਿਆ। ਭੁੱਲ ਗਏ ਸਾਜ ਜੀ ਉਹਨੇ ਨਹੀਂ ਸਹੀ ਆਡੀਓ ਦੇ ਨਾਲ ਹੀ ਹੈ ਜੀ। ਸ਼ੋਰਟ ਫੀਡ ਕਰਨੀ ਹੈ ਪੁੱਤ। ਅੱਛਾ ਜੀ। ਦੇਖੀਦਾ ਹੁੰਦਾ ਕੀ ਕਹਿਣ ਡਏ। ਆਹੋ ਪਹਿਲੇ ਦੇਖ ਲਓ ਕਿਆ ਕੀ ਹਾਲ ਹੈ। ਦੋ ਚੀਜ਼ਾਂ ਮਿਸ ਹੋਈਆਂ, ਉਹ ਹੀ ਲਿਖਣ ਲੱਗਾ ਬੇਟੇ। ਸਭ ਤੋਂ ਪਹਿਲੇ ਜੀ ਕਣਕ ਛੱਡ, ਚੜਦੀ ਬੇਕਰੀ ਆਈਟਮ ਭੁੱਲ ਗਏ। ਕਦੀ ਇਦਾਂ ਹੋਇਆ ਤੇਰੇ ਨਾਲ? ਕਹਿੰਦਾ ਨਹੀਂ ਨਹੀਂ ਸੋਰੀ ਕਰ ਲਾ ਹੁਣੀ। ਨਹੀਂ ਨਾ ਹੋਇਆ ਇਦਾਂ? ਨਹੀਂ ਸਾਜ ਤੂੰ ਚਾਹੁੰਦਾ ਇਦਾਂ ਹੋਵੇ? ਨਹੀਂ ਜੇ ਅੱਗੇ ਕਿਤੇ ਇੱਧਰ ਹੀ ਅੱਜ ਕਿਉਂ ਹੋਇਆ? ਪਰ ਦੇਖ ਤੂੰ ਜਦੋਂ ਮੇਰੀ ਭੈਣ ਵੀ ਆਈ ਹੈ ਕਿਤੇ, ਮੈਂ ਚਾਹਾਂ ਯਾਰ ਉਹ ਈਦ ਆ ਮੇਰੇ ਕੋਲ ਆਵੇ, ਇਹਨੇ ਜਦੋਂ ਚਾਹਿਆ ਉਹ ਨਹੀਂ ਆਈ। ਪਿੱਛੇ ਵਜ੍ਹਾ ਕੌਣ ਆ ਭਲਾ? ਜਿਹਨੇ ਨਕੇਲ ਪਾਈ ਆ। ਤੇ ਖਿੱਚ ਕੇ ਰੱਖਿਆ ਐਂ ਜੋ ਹੈ ਕਦੀ ਇਹਨੂੰ ਫਿਰ ਜੇਬ ਚ ਪਾ। ਉਹ ਭਾਜੀ ਦੋ ਚੀਜ਼ਾਂ ਛੱਡੀਆਂ ਉਸਤਾਦ ਜੀ। ਸਭ ਤੋਂ ਪਹਿਲੇ ਤੁਸੀਂ ਲੈਣਾ ਮੇਰਾ ਉਹ ਫਿਰ ਥੱਲੇ ਆ ਗਈ ਇਹ ਨਹੀਂ ਰੋਲਾ ਸਾਜ ਬਾਕੀ ਨੂੰ ਨਹੀਂ ਹੈਗਾ ਇਹ ਵੀ ਮਸ਼ਵਰਾ। ਨਹੀਂ ਉਹ ਮੈਂ ਬਾਅਦ ਚ ਲਾਉਣਾ, ਕੋਈ ਗੱਲ ਨਹੀਂ, ਰਹਿਣ ਦੇ, ਕੋਈ ਨਹੀਂ, ਉਹ ਆਪਣਾ ਹੀ ਆ, ਉਹ ਕਿਹੜਾ ਵੀ ਉਸਤਾਦ ਜੀ ਸਟਾਕ ਐਕਸਚੇਂਜ ਤਰ੍ਹਾਂ ਉਹ ਥੱਲੇ ਜੇ ਟੈਨਸ਼ਨ ਨਾ ਲੈ, ਕੋਈ ਗੱਲ ਨਹੀਂ। ਮੈਂ ਡਬਲ ਟੇਪ ਲਾਈ ਸੀ, ਉਹ ਵਿੱਚ ਖਲੋਤੀ ਨਹੀਂ, ਮੈਂ ਹੁਣ ਐਲਟੀ ਲਾਵਾਂਗਾ। ਮੇਰਾ ਮਸ਼ਵਰਾ ਲੈਣਾ ਜੀ। ਅੱਛਾ ਸਭ ਤੋਂ ਪਹਿਲੇ ਮੇਰਾ ਮਸ਼ਵਰਾ ਲੈਣਾ ਤੁਸੀਂ ਜਨਾਬ ਜੀ। ਠੀਕ ਹੈ। ਉਸ ਤੋਂ ਬਾਅਦ ਉਹਨੂੰ ਪੱਲੇ ਬੰਨ ਲੈਣਾ। ਓਕੇ ਉਸਤਾਦ ਜੀ। ਉਹ ਦੂਜੀ ਗੰਢ ਮਾਰਨੀ ਮੇਰੇ ਮਸ਼ਵਰੇ ਨੂੰ, ਨਾਲਾ ਗੰਢ ਨਹੀਂ ਮਾਰਨੀ। ਡਬਲ ਗੱਲ। ਸੂਗ ਵੀ ਕਿੰਨੇ ਵੇ ਤੁਸੀਂ ਸਵੇਰੇ ਜਦੋਂ ਵੀ ਉੱਠਣਾ, ਜਿੰਨੇ ਵੇ ਵੀ ਉੱਠਣਾ ਵਾ, ਤੁਸੀਂ 7 ਵਜੇ ਉੱਠ ਪੈਣਾ। ਠੀਕ ਹੈ। ਆਹੋ ਜਦੋਂ ਵੀ ਉੱਠਦੇ ਆ ਜਦੋਂ ਵੀ ਉੱਠਣਾ। ਅਸੀਂ ਸਾਨੂੰ ਪੁੱਛਿਆ ਵੀ ਤੁਸੀਂ ਜਿੰਨੇ ਵਜੇ ਵੀ ਉੱਠਣਾ ਤਾਂ ਸਵੇਰੇ 7 ਵਜੇ ਉੱਠ ਪਣਾ। ਜਦੋਂ ਵੀ ਤੁਸੀਂ ਉੱਠਣਾ ਵਾ 7 ਵਜੇ ਤੁਸੀਂ ਉੱਠਿਓ ਉੱਠੇ ਠੀਕ ਹੈ। ਸਵੇਰੇ, ਠੀਕ ਹੁਣ ਹੈ? ਮੈਂ 1 ਵਜੇ ਉੱਠਦਾ ਵਾਂ ਤੇ ਮੈਂ ਕਿੰਨੇ ਕੋਈ ਨਹੀਂ ਫਿਰ ਤੂੰ ਇਹ ਤੋਂ ਬਾਹਰ ਆ। ਫਿਰ ਅਸਲ ਫਸਾਦ ਦੀ ਜਿਹੜੀ ਹੈ, ਤੂੰ 1 ਵਜੇ ਉੱਠਣਾ ਹਟ ਜੇ, ਤੂੰ ਆਪੇ ਠੀਕ ਹੋ ਜਾਏਗਾ। ਮੇਰੇ ਇੰਨਾ ਕੁਝ ਕਰਨ ਦੀ ਲੋੜ ਹੀ ਨਹੀਂ। ਨਹੀਂ ਮੈਂ ਚਲੋ ਜੀ 8 ਵਜੇ 9 ਵਜੇ, ਨਹੀਂ ਮੈਂ 7 ਵਜੇ ਉੱਠ ਜਾਂਦਾ। ਚਲੋ ਜੀ 8 ਵਜੇ 9 ਵਜੇ 9 ਵਜੇ, 8 ਕਰ ਦੋ ਸਾਜ। ਠੀਕ ਹੈ ਜੀ। ਹੂੰ ਉੱਠਦੇ ਤੁਸੀਂ ਨੀਮ ਗਰਮ ਪਾਣੀ 'ਚ ਅੱਧਾ ਨਿੰਬੂ ਪਾ ਕੇ ਤੇ ਪੀਣਾ। ਓਕੇ ਹਸਬੇ ਵੈਰੀ ਦਾ ਗੁੱਡ। ਨਹੀਂ ਹੋਰ ਕੁਝ ਨਹੀਂ, ਮਿੱਠਾ ਚਿੱਟਾ ਨਹੀਂ ਪਾਉਣਾ। ਨਹੀਂ ਹਸਬੇ ਦਾ ਸਾਜ ਨੂੰ ਗਰਮ ਪਾਣੀ ਕਰ ਲੈਣਾ, ਬਹੁਤ ਗਰਮ ਵੀ ਨਹੀਂ ਕਰਨਾ, ਨੀਮ ਗਰਮ ਤੇ ਉਹ ਵੀ ਨਾ ਹੋਵੇ ਵੀ ਇੱਕੋ ਢੀਕ 'ਚ ਗੜਵੀ ਦੁੱਧ ਵਾਲੀ, ਉਹ ਨਹੀਂ। ਕੋਸਾ ਯਾਨੀ ਕੋਸਾ ਕੋਸਾ ਜਿਹੜਾ ਚਾਹ ਟੈਪ, Simple ਜਿਵੇਂ ਚਾਹ ਨੂੰ ਬਣੀ ਨੂੰ ਨਹੀਂ। 5 ਮਿੰਟ ਹੋ ਜਾਂਦੇ, ਉਹ ਟੈਪ ਅੱਧਾ ਨਿੰਬੂ ਨਿਚੋੜ ਲੈਣਾ ਵਿੱਚ, ਓਕੇ ਠੀਕ ਹੈ ਨਾ? ਠੀਕ ਹੈ। ਉਹ ਤੁਸੀਂ ਪੀ ਲੈਣਾ। ਬਹੁਤ ਅੱਛੇ। ਮੈਂ ਅੱਗੇ ਵੀ ਗੱਲ ਸੁਣੀ ਬਹੁਤ ਅੱਛੇ। ਯਾਰ 15 ਦਿਨ ਸਿਰਫ। ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਬਾਹਰ ਨਿਕਲਣਾ ਗਲੀ 'ਚ। ਫੌਰਨ ਨਿਕਲ ਗਏ ਓਕੇ ਇਕੱਲੇ ਕੇ ਵਿਦ ਫੈਮਿਲੀ। ਰਨਿੰਗ ਵਾਸਤੇ ਬਾਅਦ ਸ਼ਾਇਦ ਦੱਸਣਗੇ। ਮੇਰੇ ਮਤਲਬ ਬੱਚਿਆਂ ਨੂੰ ਵੀ ਨਾਲ ਬੰਦਾ ਲੈ ਜੇ। ਉਹ ਗਲੀ 'ਚੋਂ ਬਾਹਰ ਨਿਕਲ ਗਿਆ, ਨਿਕਲ ਗਏ ਜੀ। ਨਿਕਲ ਗਿਆ, ਉਹਨੇ ਫਕੀਰ ਨੂੰ ਵਾੜ ਲਾ ਪਿੱਛੋਂ। ਮੈਂ ਜਦੋਂ ਦੱਸਣੇ ਨਾ, ਮੇਰੀ ਗੱਲ ਧਿਆਨ ਨਾਲ ਸੁਣ। ਮੈਂ ਪੇਟ ਘਟਾਉਣਾ। ਤੁਸੀਂ ਅੱਧਾ ਘੰਟਾ ਵਾਕ ਕਰਨੀ, ਓ ਨਾ ਦੌੜਨਾ ਹਾਂ ਨਾ ਪੈਦਲ, ਦਰਮਿਆਨਾ ਠੀਕ ਹੈ। ਵਾਕ ਕਰਕੇ ਤੁਸੀਂ ਵਾਪਸ ਆਏ, ਹੂੰ ਇੱਕ ਸੇਬ ਖਾਣਾ। ਆਹਾ ਠੀਕ ਹੈ। ਬਹੁਤ ਅੱਛੇ। ਇਹਨੂੰ ਡਾਊਨਲੋਡ ਕਰਕੇ ਨਾ ਪ੍ਰੋਗਰਾਮ ਨੂੰ, ਇਹਦੇ ਚੋਂ ਬਕਵਾਸੀਅਤ ਕੱਟ ਕੇ ਸਿਰਫ ਨੁਸਖਾ ਰੱਖ ਲੈਣਾ। ਓਕੇ ਫਿਰ ਇੱਕ ਪ੍ਰੋਗਰਾਮ। ਸੇਬ ਖਾ ਲਿਆ, ਹਾਂਜੀ ਖਾ ਲਿਆ। ਸਹੀ ਸੇਬ ਇਹਦਾ। ਮਿੱਠੇ ਵਾਲਾ ਵੀ ਜੇ ਤੂੰ ਆਪਣੇ ਲਈ ਖਾਣੇ ਤੇ ਤੂੰ 4 ਖਾ ਲੈ, ਜੇ ਤੂੰ ਆਪਣੇ ਲਈ ਖਾਣੇ ਤੇ 4 ਤੋਂ 5 ਖਾਣੇ, ਉਹ 5 ਖਾਣੇ ਪੈਣੇ ਕਿਉਂਕਿ ਤੂੰ ਖਾਣੇ ਨਹੀਂ। ਸਾਜੇ ਨੇ ਇਹਨੂੰ ਏਦਾਂ ਕਹਿਣਾ ਚਾਹੀਦਾ ਵੀ ਤੁਸੀਂ ਸੇਬ ਖਾ ਲੈਣਾ ਇੱਕ, ਤੂੰ ਫੱਕਾ ਮਾਰ ਲੈਣਾ ਸੇਬਾਂ ਨੂੰ। ਮਾਰ ਲਿਆ। ਇੱਕ ਸੇਬ ਜਿਹੜਾ ਹੁੰਦਾ 100 ਰੁਪਏ ਵਾਲਾ, ਸਾਜੇ ਭਾਈ ਮਿੱਠੇ ਨੂੰ ਇਦਾਂ ਕਹੋਗੇ 4 ਸੇਬ ਖਾ ਲਿਆ। ਠੀਕ ਹੈ ਜੀ, ਖਾ ਲਿਆ। ਫਿਰ 15 ਮਿੰਟ ਕੱਢਣੇ ਨੇ। ਓਏ ਉਸ ਤੋਂ ਬਾਅਦ 2 ਆਂਡੇ ਉਬਲੇ ਜ਼ਰਦੀ ਸਮੇਤ, ਹੁਣ ਖਾਣ ਲੱਗ ਗਏ ਉਹ ਸਰਦੀ। ਜੀ ਜ਼ਰਦੀ ਸਮੇਤ। ਸਰ ਮੈਂ ਤਾਂ ਤੁਹਾਨੂੰ ਕਹਿ ਰਿਹਾ, ਤੁਹਾਨੂੰ ਕੋਈ ਅੱਲਾ ਮਾਫੀ ਦੇਵੇ, ਕੈਲਸਟ੍ਰੋਲ ਸ਼ੂਗਰ ਤੇ ਨਹੀਂ ਨਾ। ਨਾ ਜ਼ਰਦੀ ਸਮੇਤ 2 ਆਂਡੇ ਖਾ ਲੇ। ਉੱਤੋਂ ਤੁਸੀਂ ਚਾय ਪੀਣੀ, ਕਾਵਾ ਪੀਣਾ, ਆਪਣੀ ਮਰਜ਼ੀ ਨਾਲ। ਮਰਜ਼ੀ। ਅੱਛਾ ਚਾਹ ਵੀ ਓਕੇ ਹੈ। ਹਾਂ ਲੇਕਿਨ ਚੀਨੀ ਨਹੀਂ। ਚੀਨੀ ਨਹੀਂ। ਚੀਨੀ ਨਹੀਂ। ਸ਼ੱਕਰ। ਮੈਂ ਸ਼ੱਕਰ ਪਾ ਲਓ, ਉਹ ਬਾਜ਼ਾਰੋਂ ਜਿਹੜਾ ਮਿਲਦਾ ਉਹ ਪਾ ਲਓ। ਨਹੀਂ ਉਹ ਨਹੀਂ ਉਹ ਜਿਹੜਾ ਸ਼ੱਕਰ ਕੀ ਖਾਂਦਾ। ਸਕਰਾਲ ਸੁਕਰਾਲ। ਹਾਂ ਸਕਰੋਲ ਗੇਂਦਾ ਫੂਲ, ਉਹ ਪਾ ਲਓ। ਉਸ ਤੋਂ ਬਾਅਦ ਤੁਸੀਂ 3 ਤੋਂ 4 ਘੰਟੇ ਕੁਝ ਨਹੀਂ ਖਾਣਾ।
ਤੇ ਟਾਈਮ ਕੀ ਹੋ ਗਿਆ ਜੀ ਪਤਾ? ਸੁਣ ਲਓ ਗੱਲ, ਜੋ ਵੀ ਹੋ ਗਿਆ 2-3 ਘੰਟੇ ਖਾ ਲਓ। ਸੇਬ ਇੱਕ ਦੀ ਬਜਾਏ 1.5 ਖਾ ਲਓ, 2 ਖਾ ਲਓ ਯਾਰ। ਠੀਕ ਹੈ, ਇੱਕ ਸੇਬ ਦੇ ਨਾਲ ਕੋਈ ਪੂਰਾ ਤੁਸੀਂ ਆੜੂ ਇੱਕ ਖਾ ਲਓ, ਇੱਕ ਮਸਾਲਾ। ਮਤਲਬ ਦੁਪਹਿਰ ਨੂੰ ਹੁਣ ਰੋਟੀ ਹਾਂ ਨਹੀਂ ਰੋਟੀ ਨਹੀਂ ਖਾਣੀ, ਅੱਜ ਦੁਪਹਿਰ ਦਾ ਟਾਈਮ ਹੋ ਗਿਆ। ਨਾਸ਼ਤਾ ਸਮਝ ਆ ਗਈ? ਹਾਂਜੀ ਸਿੰਪਲ। ਸਵੇਰੇ ਉੱਠਿਆ, ਗਰਮ ਪਾਣੀ 'ਚ ਅੱਧਾ ਨਿੰਬੂ ਪਾ ਕੇ ਪੀ ਲਿਆ, ਅੱਧੇ ਘੰਟੇ ਬਾਅਦ 1-1.5 ਸੇਬ ਖਾ ਲਿਆ, ਨਾਲ ਕੋ ਆੜੂ ਜਾਂ ਕੱਲਾ 1-1.5 ਸੇਬ ਖਾ ਲਿਆ, 15 ਮਿੰਟ ਬਾਅਦ 2 ਆਂਡੇ ਖਾ ਕੇ ਤੋਂ ਚਾਹ ਪੀ ਚਾਹ ਲਈ, ਪੀ ਲਈ। ਬਸ ਓਕੇ ਹਾਂਜੀ ਮਜ਼ਾ ਆ ਗਿਆ। ਓਕੇ ਹੋ ਗਿਆ। ਦੁਪਹਿਰ ਨੂੰ ਤੁਸੀਂ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਸਲਾਦ ਖਾ ਲਓ। ਦੁਪਹਿਰ ਨੂੰ ਤੁਸੀਂ ਕੀ ਖਾਣਾ, ਹੁਣ ਮੈਂ ਤੁਹਾਨੂੰ ਦੱਸਾਂ। ਜੀ ਦੁਪਹਿਰ ਨੂੰ ਤੁਸੀਂ ਲੈਣੀ ਆ ਪ੍ਰੋਟੀਨ। ਰੋਟੀਨ ਹੀ ਤੇ ਇਹ ਵਾਲੀ ਜਿੱਥੇ ਪ੍ਰੋਟੀਨ ਹੁਣ ਮੈਂ ਤੁਹਾਨੂੰ ਦੱਸਦਾ, ਦੁਪਹਿਰ ਨੂੰ ਤੁਸੀਂ ਲੈਣੀ ਪ੍ਰੋਟੀਨ, ਹਾਂ ਸਾਜੀ ਵੈਸੇ ਦੁਪਹਿਰ ਨੂੰ ਨਹੀਂ ਲੈਣੀ ਚਾਹੀਦੀ। ਜਾਂ ਬਦਾਮਾਂ ਦੀਆਂ ਗਿਰੀਆਂ ਹੂੰ 100 ਗ੍ਰਾਮ, 100-125 ਗ੍ਰਾਮ, ਜਾਂ ਤੁਸੀਂ ਉਹ ਨਹੀਂ ਹੁੰਦਾ ਇੱਕ ਤਾਂ ਲੋਬੀਆ ਹੁੰਦਾ ਨਾ, ਇੱਕ ਲੋਬੀਏ ਤੋਂ ਥੋੜਾ ਜਿਹਾ ਉਹਨੂੰ ਕਹਿੰਦੇ ਨੇ, ਫਲੀ ਫੋਬੀਆ ਨਹੀਂ ਸੋਇਆਬੀਨ। ਸੋਇਆ ਸੋਇਆਬੀਨ ਲੋਬੀਆ ਦੀ ਸ਼ਕਲ ਵਰਗਾ ਹੁੰਦਾ, ਲੇਕਿਨ ਥੋੜਾ ਛੋਟਾ ਹੁੰਦਾ, ਚਿੱਟੇ ਰੰਗ ਦਾ ਹੁੰਦਾ। ਸੋਇਆਬੀਨ, ਹਾਂਜੀ। ਲੋਬੀਆ ਥੋੜਾ ਕਲਰ ਹੋਰ ਹੁੰਦਾ, ਉਹ ਵਾਈਟ ਹੁੰਦਾ। ਮੈਂ ਤਸਵੀਰ ਵੀ ਲਾ ਦਾਂਗਾ। ਉਸਤਾਦ ਜੀ ਤੁਸੀਂ ਸਿਰਫ 100-125 ਗ੍ਰਾਮ ਬਾਲ ਕੇ ਉਹਦੇ ਚ ਖੀਰਾ, ਟਮਾਟਰ, ਥੋੜਾ ਪਿਆਜ਼ ਤੇ ਹਲਕਾ ਜਿਹਾ ਨਿਜ਼ਾਮ ਪਾ ਕੇ ਤੁਸੀਂ ਉਹ ਖਾ ਲੈਣਾ। ਨਾਲ ਤੁਸੀਂ 10-15-20-25 ਬਦਾਮ ਦੀਆਂ ਗਿਰੀਆਂ ਤੁਰਦੇ ਫਿਰਦੇ ਖਾ ਲਓ। ਨਾਲ ਬੋਤਲ ਇੱਕ ਪੀ ਲਓ ਇਹ ਕਾਫੀ ਮਜ਼ੇ ਵਾਲਾ ਵਾ। ਐਂਡ ਤੇ ਸਾਜੀ ਹਲਕਾ ਜਿਹਾ ਮਿੱਠਾ ਟਾਈਪ। ਠੀਕ ਹੋ ਗਿਆ ਭੈਣ? ਰਾਤ ਨੂੰ ਚਾਵਲ ਖਾ ਲਓ, ਚਿਕਨ ਖਾ ਲਓ, ਗ੍ਰਿਲ ਉਹ ਜਿਹੜਾ ਬਾਰਬੀਕਿਊ ਵਾਲਾ, ਤਲਿਆ ਨਹੀਂ, ਬਾਰਬੀਕਿਊ ਵਾਲਾ ਇੱਕ ਪੀਸ, ਨਵਾਂ ਕੋਲੇ ਵਾਲਾ। ਇੱਕ ਪੀਸ। ਯਾਨੀ ਤੁਸੀਂ ਇਨਵੈਸਟਮੈਂਟ ਦੇਖ ਲਓ ਨਾ ਤੁਸੀਂ ਕੀ ਹੈ ਤੁਹਾਡੀ। 15 ਦੇਣਾ, 15 ਪੀਸ ਆ, 200-250 ਦਾ ਰੋਜ਼ ਇਨਵੈਸਟਮੈਂਟ ਆਪਣੀ ਸਿਹਤ ਵਾਸਤੇ ਕਰਨਾ। ਹਾਂਜੀ ਅੱਛਾ ਅਗਰ ਨਹੀਂ, ਤੁਸੀਂ ਘਰ ਚਿਕਨ ਲੈ ਆਓ, ਤੁਸੀਂ ਉਹਨੂੰ ਇਸ ਤਰ੍ਹਾਂ ਦਾ ਕਰ ਲਓ ਵੀ ਉਹ ਤਲਿਆ ਨਾ ਹੋਵੇ। ਅੱਛਾ ਦੁਪਹਿਰ ਨੂੰ ਤੁਸੀਂ ਫਿਸ਼ ਵੀ ਖਾ ਸਕਦੇ, ਪਾਈਆ ਫਿਸ਼ ਖਾ ਲਓ ਬਾਰਬੀਕਿਊ ਵਾਲੀ, ਬਾਰਬੀਕਿਊ ਕੋਲੇ ਵਾਲੀ। ਠੀਕ ਹੈ ਜੀ। ਇਹ ਹੁਣ ਤੁਸੀਂ ਆਪਣੇ ਹਿਸਾਬ ਨਾਲ ਕਰ ਲਓ। ਪ੍ਰੋਟੀਨ ਚਾਹੀਦੀ ਹੈ ਤੁਹਾਨੂੰ, ਠੀਕ ਹੋ ਗਿਆ? ਵਾਈਟ ਮੀਟ ਦੇ ਵਿੱਚ ਜਿਹੜਾ ਅੱਛੇ ਨਹੀਂ ਵਾਈਟ ਮੀਟ, ਮੈਂ ਗੋਸ਼ਤ ਨਹੀਂ ਮੈਂ ਦੱਸ ਰਿਹਾ ਤੈਨੂੰ। ਨਹੀਂ ਫਿਸ਼ ਵਾਈਟ ਮੀਟ ਚ ਆਉਂਦੀ ਹੈ। ਹਾਂ ਫਿਸ਼ ਖਾ ਸਕਦਾ। ਫਿਸ਼ ਡ੍ਰਿਲ ਫਿਸ਼ ਖਾਣੀ ਡ੍ਰਿਲ ਫਿਸ਼ ਕਿਹੜੀ ਦਿਓ ਕਿਹੜੀ ਨਹੀਂ ਥੋੜੀ ਸ਼ਾਨੀ ਫਿਸ਼ ਖਾ ਲਈ। ਸੱਬਲ ਇਹ ਜਿਹੜਾ ਕੋਲੇ ਵਾਲੀ ਕਹਿਤੀ ਨਾ ਪਿੱਛੇ ਗੱਲ ਹੀ ਮੁੱਕ ਗਈ ਆ। ਅੱਛਾ। ਸਮਝੋ ਵੀ ਉਸਕਾ ਜਾਣ ਕੇ ਰਿਹਾ ਵਾ। ਗ੍ਰਿਲ ਉਹ ਜਿਹੜੀ ਕੋਲੇ ਵਾਲੀ ਹੁੰਦੀ ਜੀ ਗੱਲ ਸਰ। ਕਰਕੇ ਉਹਨਾਂ ਨੂੰ ਬੁਲਾ ਦਿੱਤੀ, ਅਗਲੀ ਸਾਰੀ ਗੱਲ ਬੁਲਾਤੀ। ਨਹੀਂ ਉੱਥੇ ਹੀ ਆ ਯਾਰ, ਮੈਂ ਸਵਾਲ ਪੁੱਛਿਆ ਵਾ ਗ੍ਰਿਲ ਹਾਂ ਹਲੇ ਰਾਤ ਨੂੰ ਪਤਾ ਨਹੀਂ ਕੀ ਕਦੀ ਤਾਂ ਹੈ ਤੈਨੂੰ ਕਿਸੇ ਨਰਸ ਨੇ ਤਾਜ਼ਾ ਜੰਮਿਆ ਬੱਚਾ ਲਿਆ ਕੇ ਫੜਾ ਕੇ ਆਵੇ, ਦੇਖਵੇ ਜਾਨੀ ਵਰਗੇ ਲੱਗਣ ਦੇ। ਅਸੀਂ ਦਾ ਕਰੀ ਯਾਰ। ਅੱਛਾ ਜੀ ਗੁਰਨੀਏ ਜੀ ਕਰ ਦੋ। ਹਾਂ ਗੁੱਡ ਘੁਮਾ ਦੇ ਘਮਾਉਣਾ ਵਾ, ਸਿੱਧਾ ਨਹੀਂ ਕਰਨਾ, ਘਮਾਉਣਾ। ਤੇ ਮੈਂ ਪੁੱਛਿਆ ਯਾਰ ਡ੍ਰਿਲ ਵੀ ਜਿੱਦ ਕਰਨੀ ਹੈ ਬਸ। ਕੀ ਕਰਨੀ ਤੁਹਾਡੇ ਨਾਲ ਗੱਲ ਕੈਸੇ ਕਰੀਏ ਕੀਤੀ ਹੈ ਤੇ ਕਿੱਦਾਂ ਕਰਦਾ ਹੋ ਗਿਆ ਵਾ। ਉਸ ਤੋਂ ਬਾਅਦ ਜਦੋਂ ਰਾਤ ਨੂੰ ਤੁਸੀਂ ਚਾਵਲ ਖਾ ਲਓ, ਥੋੜੇ ਜਿਹੇ ਚਾਵਲ ਖਾ ਲਓ, ਸੌਣ ਤੋਂ ਪਹਿਲੇ ਤੁਸੀਂ 1000 ਕਦਮ ਪੈਦਲ ਚੱਲ ਕੇ ਸੌਣਾ ਵਾ। ਚਾਹੇ 11 ਵਜੇ ਸੌਵੋ, ਚਾਹੇ 12, 2 ਘੰਟੇ 2.5 ਘੰਟੇ ਪਹਿਲੇ ਤੁਸੀਂ ਖਾਣਾ ਨਹੀਂ ਕੁਛ। ਯਾਨੀ ਤੁਸੀਂ 9-10 ਵਜੇ ਅਗਰ ਚਲੋ ਜੀ ਤੁਸੀਂ ਲੇਟ ਖਾਣਾ ਖਾ ਲਿਆ, ਤੁਸੀਂ 10 ਵਜੇ ਖਾਣਾ ਖਾ ਲਿਆ, 11 ਵਜੇ ਖਾਣਾ ਖਾ ਲਿਆ, ਠੀਕ ਆ। ਹੁਣ ਮੈਂ ਤੁਹਾਨੂੰ ਵਾਕ ਦਾ ਤਰੀਕਾ ਦੱਸਦਾ। ਜੀ ਉਹ ਵੀ ਦੱਸ ਦਿਓ। ਕੁਝ ਲੋਕ ਕਹਿੰਦੇ ਨੇ ਖਾਣਾ ਖਾਂਦੇ ਹੀ ਐਕਸਰਸਾਈਜ਼ ਨਹੀਂ ਕਰਨੀ ਚਾਹੀਦੀ, ਵਾਕ ਨਹੀਂ ਕਰਨੀ ਚਾਹੀਦੀ। ਗਲਤ, ਅੱਛਾ ਜੀ ਗਲਤ ਆ, ਫੇਲ ਫੇਲ ਆ। ਮੈਂ ਤੁਹਾਨੂੰ ਦੱਸਦਾ, ਖਾਣਾ ਖਾ ਕੇ ਤੁਸੀਂ ਮੱਧਮ ਚੱਲ ਸਕਦੇ ਆ, ਔਰ ਉਂਝ ਹੀ ਚੱਲਣਾ ਚਾਹੀਦਾ। ਖਾਣਾ ਖਾ ਕੇ ਸਪੀਡ ਹੀ ਨਹੀਂ ਭੱਜਣਾ, ਕਿਉਂਕਿ ਮੈਦਾ ਵਰਕਿੰਗ ਚ ਹੁੰਦਾ ਵਾ। ਹਲਕਾ ਹਲਕਾ ਜਿਹਾ ਹਾਂ ਯਾਨੀ ਤੁਸੀਂ ਖਾਣਾ ਖਾਂਦੇ ਆ, ਫੌਰਨ ਖਾਣਾ ਮੁੱਕਾ ਤੁਸੀਂ ਉੱਠ ਕੇ ਗਲੀ 'ਚ ਇੰਝ ਚੱਲਣਾ ਵਾ ਜਿਵੇਂ ਤੁਸੀਂ ਨਾਰਮਲ ਰਿਲੈਕਸ ਪੈਦਲ ਚੱਲਦੇ ਆ। ਚਹਿਲ ਕਦਮੀ ਇਹ ਤੁਸੀਂ ਕਰ ਸਕਦੇ ਆ। ਇਹ ਗਲਤ ਹੈ। ਸ਼ਰਾਬ ਕੀ ਤਾਰੀਫ ਕਿਸ ਕਰ ਜਿਹਨੋਂ पे राज होता है कि ਤੁਸੀਂ ਰੋਟੀ ਖਾਂਦੇ ਜਨਾਬ ਜੀ ਐਕਸਰਸਾਈਜ਼ ਨਹੀਂ ਕਰ। ਉਹ ਐਕਸਰਸਾਈਜ਼ ਵੀ ਹੁਣ ਤੁਸੀਂ ਰੋਟੀ ਖਾ ਕੇ ਤੇ ਦੌੜਨਾ ਸ਼ੁਰੂ, ਉਹ ਨਹੀਂ। ਰੋਟੀ ਬਣਾ ਅਗਰ ਤੁਹਾਨੂੰ ਉਦੋਂ ਫੌਰਨ ਲੱਗੇ ਕਿ ਵੀ ਹੁਣ ਮੈਂ ਰੋਟੀ ਖਾਧੀ ਤੇ ਹੁਣੇ ਹੀ ਮੈਂ ਜ਼ਰਾ ਕਰ ਲਵਾਂ, ਤਾਂ ਤੁਸੀਂ 200-400 500 800 ਕਦਮ ਚੱਲ ਚੱਲ ਚਹਿਲ ਕਦਮੀ। ਅਗਰ ਰੋਟੀ ਖਾਧੀ ਨੂੰ ਤੁਹਾਨੂੰ ਪੌਣਾ ਘੰਟਾ ਹੋ ਗਿਆ, ਫਿਰ ਤੁਸੀਂ ਥੋੜਾ ਸਪੀਡੀ ਵੀ ਕਰ ਸਕਦੇ। ਉਸ ਤੋਂ ਬਾਅਦ ਤੁਸੀਂ ਸੌਂ ਜਾਣਾ। ਠੀਕ ਹੈ। ਇੱਕ ਦਿਨ ਤੁਸੀਂ ਇਹ ਕਰਨਾ, ਦਾਨਿਸ਼ ਸਾਹਿਬ, ਤੁਸੀਂ ਅਗਲੇ ਦਿਨ ਅੱਜ ਦੀ ਨਿਸਬਤ 30% ਫਰੈਸ਼ ਉੱਠਣਾ। ਵਾਹ ਵਾਹ ਹਾਂ ਉਹਦਾ ਸਭ ਤੋਂ ਵੱਡਾ ਫਾਇਦਾ ਕੀ ਭਲਾ? ਹੁਣ ਤੈਨੂੰ ਇੰਝ ਲੱਗਦਾ ਵਾ ਕਿ ਤੂੰ ਖਾਬ ਦੇ ਵਿੱਚ ਆ, ਹਕੀਕਤ ਨਹੀਂ ਹੈਗੀ, ਖਾਬ ਜਿਹਾ ਵਾ।
ਤੈਨੂੰ ਉਹ ਹਕੀਕਤ ਲੱਗਣ ਲੱਗ ਪਊਗੀ। ਤੈਨੂੰ ਇੰਝ ਲੱਗੂਗਾ ਮੇਰਾ ਦਿਮਾਗ ਜਿਹੜਾ ਨਾ ਇਹ 40% ਕੰਮ ਕਰ ਰਿਹਾ ਸੀ, 60% ਬੰਦ ਸੀ, ਵਾਹ ਵਾਹ ਵਾਹ, ਇਦਾਂ ਹੀ ਲੱਗਦਾ। ਹੁਣ ਥੋੜਾ ਐਕਟਿਵ ਹੋ ਗਿਆ। ਠੀਕ ਹੋ ਗਿਆ ਭੈਣ। ਇਦਾਂ ਹੀ ਹੈ। ਦੂਜੇ ਦਿਨ ਉਹ 40% ਹੋ ਜਾਊ, ਤੀਜੇ ਦਿਨ 50। 10 ਤੋਂ 12 ਦਿਨ ਬਾਅਦ ਦਾਨਿਸ਼ ਸਾਹਿਬ ਤੂੰ ਆਇਆ ਨਹੀਂ ਕਰਨਾ, ਤੂੰ ਟੱਪਿਆ ਕਰਨਾ ਗੇਟ। ਵਾਹ ਵਾਹ ਵਾਹ। ਠੀਕ ਹੋ ਗਿਆ ਉਸਤਾਦ ਜੀ, ਮੈਂ ਸਾਰੇ ਤੇ ਅਮਲ ਕਰਾਂਗਾ। ਔਰ ਤੈਨੂੰ 1 ਦਿਨ 2 ਦਿਨ ਤੈਨੂੰ ਪ੍ਰੋਬਲਮ ਹੋਣੀ ਆ ਚੀਜ਼ਾਂ ਇਕੱਠੀਆਂ ਲਿਆਉਂਦੇ, ਉਸ ਤੋਂ ਬਾਅਦ ਰੁਟੀਨ ਬਣ ਜਾਣੀ। ਠੀਕ। ਰੋਜ਼ ਦੀ ਰੁਟੀਨ ਸਿੰਪਲ ਯਾਰ। ਤੂੰ ਸਵੇਰੇ ਉੱਠਿਆ ਨਾ ਵੀ ਕੀ ਖਾਣਾ, ਰੋਜ਼ ਮੈਨੂੰ ਉਹ ਮੇਰਾ ਪਾਣੀ ਗਰਮ ਕਰਕੇ ਨਿੰਬੂ ਅੱਧਾ ਪਾ ਕੇ ਲਿਆ ਦੇ, ਅੱਧਾ ਨਿੰਬੂ ਪਾਣੀ ਦਾ ਗਲਾਸ ਤੂੰ ਪੀ ਲਿਆ। ਉਸ ਤੋਂ ਬਾਅਦ ਥੋੜਾ 20-25 ਮਿੰਟ ਇੱਧਰ ਫਿਰ ਉਸ ਤੋਂ ਬਾਅਦ ਉਹਨੂੰ ਸੇਬ ਦੇ ਕੱਟ ਕੇ, ਸੇਬ ਖਾ ਲਓ। ਉਸ ਤੋਂ ਬਾਅਦ 1-1.5 ਸੇਬ ਖਾ ਲਓ। ਖਾਣ ਤੋਂ ਬਾਅਦ ਫਿਰ 15-20 ਮਿੰਟ ਬਾਅਦ 2 ਆਂਡੇ, ਚਾਹ ਪੀ ਲਓ। ਓਕੇ ਸਰ ਜੀ, ਮੈਨੂੰ ਸਮਝ ਆ ਗਈ ਹੈ ਇਨਸ਼ਾਅੱਲਾ। ਉਸਤਾਦ ਜੀ ਬਸ ਇਹ ਜਦੋਂ ਤੂੰ ਕਰ ਲੈਣਾ ਨਾ 3-4 ਘੰਟੇ ਤੂੰ ਰੈਸਟ ਦੇ ਪੇਟ ਨੂੰ, ਵੈਸੇ ਵੀ ਤੈਨੂੰ ਕੋਈ ਲੋੜ ਨਹੀਂ ਏਡੀ ਪੈਣੀ। ਠੀਕ ਹੈ ਨਾ, ਸੇਬ ਖਾ ਲਿਆ, ਪਾਣੀ ਦਾ ਗਲਾਸ ਪੀ ਲਿਆ, ਚਾਹ ਪੀ ਲਈ, 2 ਆਂਡੇ ਖਾ ਲਏ, ਤੇਰੇ 3-4 ਘੰਟੇ ਲੰਘ ਜਾਣਗੇ। ਉਸ ਤੋਂ ਬਾਅਦ ਤੈਨੂੰ ਭੁੱਖ ਲੱਗਦੀ ਨਾ ਤੇ ਤੂੰ ਸਲਾਦ ਖਾਣਾ, ਠੀਕ ਹੋ ਗਿਆ। ਇਹ ਸਾਰੇ ਜਿਹੜਾ ਬਣਾਇਆ ਨਾ ਉਹ ਖਾ ਲਾ ਬਸ। ਵਿੱਚ ਵਾਈਟ ਉਹ ਪਾ ਕੇ ਸੋਇਆ ਸੋਇਆਬੀਨ ਕਮ ਸੇ ਕਮ ਸੋਇਆਬੀਨ ਨਾ ਤੂੰ 70-80 ਗ੍ਰਾਮ, ਓਕੇ ਹੋ ਗਿਆ। ਯਾਨੀ ਤੂੰ ਏਦਾਂ ਕਰੀ ਨਾ ਕਿ ਕਰੀ ਨੂੰ ਦੇਖ ਲਈ ਕਿ ਇਹ ਕਿੰਨਾ ਕੁ 60-70 ਗ੍ਰਾਮ। ਉਸ ਹਿਸਾਬ ਨਾਲ। ਬਦਾਮ ਦੀਆਂ ਗਿਰੀਆਂ ਨਾ ਖਾ ਪਾਵੇਂ। ਜੇ ਤੂੰ ਕੁਝ ਵੀ ਨਹੀਂ ਨਾ ਖਾਣਾ 100-125 ਗ੍ਰਾਮ ਉਹ ਖਾ ਲਾ ਕੱਲਾ ਸੋਇਆਬੀਨ। ਕਿਸੇ ਵੀ ਤਰੀਕੇ ਨਾਲ। ਸਾਰੀ ਚੀਜ਼ਾਂ ਹੀ ਸਾਰੀਆਂ ਹਦਾਇਤ ਵਾਲੀਆਂ ਵਾ। ਬਹੁਤ ਅੱਛੀ। ਉਸ ਤੋਂ ਬਾਅਦ ਭੈਣ ਤੁਸੀਂ ਰਾਤ ਨੂੰ ਖਾ ਲਓ ਕੁਝ ਥੋੜਾ ਬਹੁਤ। ਅਗਰ ਤੇ ਤੁਸੀਂ ਚਾਹੁੰਦੇ ਕਿ 15 ਦਿਨ ਬਾਅਦ ਮੈਂ 100% ਇੰਜ ਮੈਨੂੰ ਲੱਗੇਗਾ ਓਏ ਪਰੇ ਹੋ ਜਾਓਏ, ਤੇ ਫਿਰ ਰੋਟੀ ਨਾ ਖਾਈ। ਨਹੀਂ ਤੇ ਤੂੰ 7-8 ਵਜੇ ਇੱਕ ਰੋਟੀ ਇੱਕ ਦਿਨ ਖਾ ਸਕਦਾ ਮਸੂਰ ਦੀ ਦਾਲ ਨਾਲ। ਹਾਏ 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 ਉਹ ਜਿਹੜੀ ਤੁਸੀਂ ਪਕਾਈ। ਹਲਕੀ ਹੁੰਦੀ ਹੈ ਮਸੂਰ ਦੀ ਦਾਲ, ਕੱਲੀ ਮਸੂਰ ਦੀ। ਜੇ ਤੁਸੀਂ ਕਹੋਗੇ ਤੁਹਾਨੂੰ ਮੈਂ ਉਹਦੀ ਰੈਸਿਪੀ ਦੱਸੀ ਜਰਾ, ਮੈਂ ਤੁਹਾਨੂੰ ਮਸੂਰ ਦੀ ਦਾਲ ਦੀ ਰੈਸਿਪੀ ਦੱਸਾਂ। ਅਗਰ ਤੁਸੀਂ ਉਦਾਂ ਬਣਾ ਲਈ, ਤੁਸੀਂ ਕਹੋ ਸਾਜੀ ਚਿਕਨ ਵੀ ਸਾਈਡ ਤੇ ਕਰ ਦਿਓ, ਫਲਾਣਾ ਵੀ ਸਾਈਡ ਤੇ ਕਰ ਦਿਓ, ਬਾਟੀ ਵੀ ਸਾਈਡ ਤੇ ਕਰ, ਸਾਰਾ ਕੁਝ ਸਾਈਡ ਤੇ ਕਰ ਦਿਓ, ਦਾਲ ਤੇ ਦਾਲ ਖਾਓ ਬਸ। ਫਿਰ ਮੰਨੋ ਤੁਸੀਂ। ਸੱਚੀ ਮੁੱਚੀ ਇਦਾਂ ਹੀ ਹੈ। ਜਾਨਵਰ ਬਹੁਤ ਅੱਛੀ ਦਾ। ਹਾਂਜੀ ਅੱਛਾ ਅੱਜ ਕੀ ਬਣਾ ਰਹੇ ਹੋ ਫਿਰ? ਉਹੀ ਆਹ ਮੈਂ ਦਾਲ ਹੀ ਖਾ ਰਿਹਾ। ਥੋੜੀ ਜਿਹੀ ਜ਼ਿਆਦਾ ਬਣਾਈ ਗਈ। ਤੁਸੀਂ ਦੇਖ ਨਹੀਂ ਰਹੇ 3-4 ਦਿਨ ਤੋਂ ਨਹੀਂ ਮਾਸ਼ਾਅੱਲਾ ਐਕਟਿਵ ਹੋ ਤੁਸੀਂ। ਰੁਟੀਨ ਮੇਰੀ ਕੀ ਹੈ? ਇੱਥੋਂ ਜਾਣਾ ਤੁਹਾਡੇ ਨਾਲ 11-11:15 ਵਜੇ ਸੌ ਜਾਣਾ ਤੇ ਨੀਂਦ ਦਾਨਿਸ਼ 12 ਵਜਣੇ ਆ। ਤੈਨੂੰ ਇੰਜ ਲੱਗਣਾ ਤੈਨੂੰ ਕੋਈ ਫੜ ਕੇ ਸੌਂ ਰਿਹਾ। ਸੌਂ ਤੂੰ ਕਹਣਾ ਯਾਰ ਪਰੇ ਹੋ ਜਾਓ। ਇਹ ਤੇ ਚਰਨਾ ਸਹੀ ਗੱਲ ਆ। ਠੀਕ ਹੈ ਜੀ। 11-11:30 ਮੈਂ 7 ਵਜੇ ਮੈਂ ਉੱਠ ਜਾਣਾ। ਵਾਹ ਵਾਹ। ਆ ਮੈਂ ਨਾ ਆਪਣੇ ਹਿਸਾਬ ਨਾਲ ਮੇਰਾ ਹੁਣ ਆਖਰੀ ਟਾਈਮ ਹੈ ਦਿਨ ਦਾ। ਸ਼ਾਮ ਪੈ ਗਈ ਹੈ। ਹਾਂ ਮੇਰੀ Very ਸ਼ਾਮ good. ਪੈ ਗਈ ਹੈ। ਵਾਸੀਆਂ ਇਹ ਹੀ ਹੋਣਾ ਚਾਹੀਦਾ ਉਸਤਾਦ ਜੀ ਕਿ ਹਾਂ। ਇਸ ਕੇ ਟਾਈਮ ਵਾਹ, ਵਾਹ, ਨਾਲ ਵਾਹ। ਮਗਰਬ ਦੀ ਜ਼ਾਨ ਹੋਵੇ ਤੁਸੀਂ ਘਰਾਂ ਨੂੰ ਜਾਓ। ਹਾਂਜੀ ਜਿਹੜਾ ਪੰਛੀ ਘਰਾਂ ਨੂੰ ਅਨਾਰ ਲੈ ਆਓ ਕਦੀ ਸੁਬਾ, ਜਿਹੜਾ ਉਹ ਮੈਂ ਤੁਹਾਨੂੰ ਦੱਸਿਆ ਅਨਾਰ ਖਾ ਲਓ। ਅੱਛਾ ਦਿਨੇ ਵੀ ਤੁਸੀਂ ਇਦਾਂ ਦੀ ਚੀਜ਼ ਖਾ ਸਕਦੇ ਹੋ। ਅੱਛਾ ਤੁਹਾਨੂੰ ਹੁਣ ਭੁੱਖ ਲੱਗਦੀ ਦਿਨੇ, ਇੱਕ ਮਿਸਾਲ ਆ, ਤੁਸੀਂ ਉਹ ਸਲਾਦ ਖਾ ਲਓ। ਨਹੀਂ ਇੱਕ ਦੋ ਕੇਲੇ, ਕੋਈ ਸੇਬ ਅੱਧਾ ਖਾ ਲਿਆ, ਆੜੂ ਮੰਗਾ ਕੇ ਖਾ ਲਿਆ ਬਾਜ਼ਾਰੋਂ। ਫਲ ਟੈਪ। ਅੱਛਾ ਅਨਾਰ ਖਾ ਲਿਆ। ਸਮਝ ਆ ਰਹੀ ਗੱਲ ਦੀ? ਹਾਂਜੀ, ਹਾਂਜੀ। ਬਹੁਤ ਕਿਤੇ ਤੁਹਾਨੂੰ ਚਟਪਟਾ ਦਿਲ ਕਰਦਾ ਪਿਆ ਵਾ, ਇੱਕ ਬਾਰਬੀਕਿਊ ਸੋਹਣਾ ਬਣਾ ਲਿਆ ਫਿਸ਼ ਦਾ ਪੀਸ। ਬਾਜ਼ਾਰੋਂ ਮੰਗਾ ਲਓ, ਭਾਵੇਂ ਉਹ ਖਾ ਲਓ, ਤਲਿਆ ਨਾ ਹੋਵੇ, ਬਾਰਬੀਕਿਊ। ਠੀਕ ਹੈ, ਗ੍ਰਿਲ ਫਰਾਈ, ਉਹ ਜਿਹੜੀ ਘਰ ਮਸ਼ੀਨ ਨਹੀਂ ਹੁੰਦੀ, ਹਾਂਜੀ। ਉਹਨੂੰ ਕਹਿੰਦੇ ਨੇ, ਉਹਨੂੰ ਕਿੱਦਾਂ ਬਣਾਉਂਦੇ ਨੇ, ਸਟੀਮ ਸਟੀਮ ਵਾਲਾ। ਹਾਂਜੀ। ਸਟੀਮ ਹੁੰਦਾ ਨਾ, ਉਹਦੇ ਚ ਘਿਓ ਨਹੀਂ ਹੁੰਦਾ, ਉਹ ਸਟੀਮ ਦੇ ਵਿੱਚ ਮਗਰ। ਯਾਰ ਦਾਨਿਸ਼, ਉਹ ਤੁਸੀਂ ਮੇਰੀ ਗੱਲ ਸੁਣ ਲਓ, ਇਹ ਤੁਸੀਂ ਕਹੋਗੇ ਯਾਰ ਉਹ ਦੁਨੀਆ ਚ ਆ ਗਏ। ਸਾਡੀ ਨੁਸਖਾ ਹੀ ਬੜਾ ਟੈਟ ਆ। ਹਦਾਇਤ ਵਾਲੀ ਚੀਜ਼ਾਂ। ਮੈਂ ਪਤਾ ਕੀ ਸੋਚਿਆ ਪਰਸੋਂ ਚੌਥ ਈਦ ਤੇ 3 ਦਿਨ 4 ਦਿਨ ਮੇਰੀ ਬਹੁਤ ਤਬੀਅਤ ਖਰਾਬ ਰਹੀ, ਬਹੁਤ ਤਬੀਅਤ ਖਰਾਬ ਰਹੀ, ਇੰਨੀ ਖਰਾਬ ਰਹੀ। ਤੁਹਾਡੀ ਸੋਚ ਆ ਬਾਬਾ ਜੀ ਕਿ ਮੈਂ ਡਾਕਟਰ ਕੋਲ ਨਹੀਂ ਆ। ਮੈਂ ਕਿਹਾ ਨਹੀਂ ਜਾਣਾ ਡਾਕਟਰ। ਫਿਰ ਜਨਾਬ ਜੀ ਮੈਂ ਫੋਨ ਕੀਤਾ ਕਿਸੇ ਨੂੰ, ਉਹਨੇ ਕਿਹਾ ਭਾਈ ਤੁਸੀਂ ਇਹ ਸ਼ੁਰੂ ਕਰ ਲਓ, 3 ਦਿਨ ਬਾਅਦ ਜੇ ਤੁਹਾਨੂੰ ਲੋੜ ਪਵੇ ਚਲੇ ਜਾਣਾ ਡਾਕਟਰ ਕੋਲ। ਮੈਂ ਇੱਕੋ ਦਿਨ ਸ਼ੁਰੂ ਕੀਤਾ, ਹਾਲਾਂਕਿ ਵਿੱਚ ਮੈਂ ਚੀਟਿੰਗ ਕੀਤੀ ਥੋੜੀ ਜਿਹੀ, ਲੇਕਿਨ ਉਸ ਤੋਂ ਬਾਅਦ ਮੈਂ ਨਹੀਂ। ਨਹੀਂ ਚੀਟਿੰਗ ਵੀ ਬੰਦਾ ਥੋੜੀ ਜਿਹੀ ਕਰੀ ਜਾਵੇ ਉਹ ਕਵਰ ਹੋ ਜਾਂਦੀ ਆ। ਉਸਤਾਦ ਜੀ ਇਹਦੇ ਵਿੱਚ ਨਵਾਂ ਤੇ ਕੁਝ ਨਜ਼ਰ ਨਹੀਂ ਆਇਆ। ਸਾਰੇ ਦੇ ਹੀ ਦੱਸਦੇ ਆ, ਨਿੰਬੂ ਚਾਹ ਇਹ ਉਹ ਜੋ ਤੁਸੀਂ ਦੱਸਿਆ। ਮੈਂ ਪਹਿਲੇ ਵੀ ਸੁਣਿਆ ਸਾਰਾ ਜੀ ਇੱਕ ਵਾਰ। ਇਹ ਮੈਂ ਤੈਨੂੰ ਅੱਧੀਆਂ ਚੀਜ਼ਾਂ ਦੱਸੀਆਂ। ਕੱਟ ਕੇ ਦੁਪਹਿਰ ਨੂੰ 4 ਵਜੇ ਤੁਸੀਂ ਰੱਸੀ ਨਾਲ ਲਮਕਣਾ ਪੁੱਠਾ, ਪੈਰ ਬੰਨ ਕੇ ਕਿਸੇ ਨੂੰ ਕਹਿਣਾ ਕਿ ਸਾਨੂੰ ਪੁੱਠਾ ਖਿੱਚ ਦੇ। ਅੱਛਾ ਪੈਰ ਬੰਨ ਕੇ ਉਹਨੂੰ ਕਹਿਣਾ ਧੱਕਾ ਦੇ, ਉਹ ਤੈਨੂੰ ਧੱਕਾ ਦੇਗਾ, ਤੂੰ ਐ ਨਹੀਂ 20 ਵਾਰੀ ਤੂੰ ਐ ਅੱਗੇ ਨੂੰ ਜਾਣਾ, 20 ਵਾਰੀ ਪਿੱਛੇ ਨੂੰ ਆਉਣਾ। ਤੇਰਾ ਸਾਰਾ ਪੈਰਾਂ ਦਾ ਖੂਨ ਤੇਰੇ ਦਿਮਾਗ 'ਚ ਆਏਗਾ। ਉਹ ਸਾਲੇ ਸੋਨੂੰ ਵੀ ਪਸੰਦ ਓ ਯਾਰ ਇਹਦਾ ਚੁੱਪ ਸੋਹਣਾ ਕਰ ਜਾ। ਉਸਕਾ ਦਿੱਤਾ ਸੀਗਾ। ਉਹ ਭਾਈ ਹਰ ਬੰਦਾ ਟੀਵੀ ਭਰੇ ਪਏ ਨੇ ਆਹੀ ਚੀਜ਼। ਆਇਰਨ ਦੀ ਕਮੀ ਹੈ ਤੈਨੂੰ, ਸ਼ਰਮ ਨਹੀਂ। ਆਇਰਨ ਦੀ ਕਰੀ। ਤੂੰ ਪੁਰਾਣਾ ਐਡਾ TR ਦਾ ਟੋਟਾ ਲਿਆਉਣਾ ਵਾ ਰੋਜ਼ ਨੂੰ, ਉਹਨੂੰ ਤੂੰ 33 ਵਾਰੀ ਚੱਟਣਾ। ਤੇ ਕੋਸ਼ਿਸ਼ ਕਰੀ ਨਾ ਕੈਚ ਬਣਾ ਲਈ।
ਨਾਲੇ ਉਸਤਾਦ ਜੀ ਤੁਸੀਂ ਸ਼ੁਰੂ ਚ ਕਿਹਾ ਸੀ ਕਿ ਰੋਟੀ ਖਾਣੀ ਨਹੀਂ, ਤੁਸੀਂ ਰਾਤੇ ਨਾਲ ਰੋਟੀ ਵੀ ਉਹ ਖਵਾ ਯਾਰ ਉਹਨਾਂ ਦੇ ਕਹਿਣ ਦਾ ਮਕਸਦ ਭਾਜੀ ਮੈਂ ਖਾ ਰਿਹਾ ਨਾ ਜਿਹੜੀ ਮਸੂਰ ਦੀ ਦਾਲ ਹੈ ਨਾ, ਆਹੋ। ਇਹਦੇ ਨਾਲ ਰੋਟੀ ਘੱਟ ਖਾਓ, ਬੁਰਕਾ ਭਰ ਕੇ ਲਾਓ ਦਾਲ ਵਾਲਾ, ਹਾਏ ਦਾਲ ਜ਼ਿਆਦਾ ਖਾਓ। ਇੱਕ ਰੋਟੀ ਦੇ ਨਾਲ 3 ਰੋਟੀਆਂ ਜਿੰਨੀ ਦਾਲ ਖਾ ਜਾਓ, ਇਹ ਹਲਕੀ ਹੁੰਦੀ ਹੈ, ਪੇਟ ਤੇ ਵਜ਼ਨ ਨਹੀਂ ਦਿੰਦੀ। ਤੋਰੀ ਖਾਓ, ਤੋਰੀ ਨਹੀਂ ਹੁੰਦੀ ਲੰਮੀ ਤੋਰੀ, ਹਾਂ ਖਰਾਬ ਹੋ ਰਹੀ। ਤੋਰੀ ਹਾਂ, ਉਹ ਵੀ ਲਾਈਟ weight ਸਬਜ਼ੀ ਹੈ। ਤੂੰ ਇੰਨੀ ਬੜੀ ਖਾ ਜਾ, ਤੈਨੂੰ ਫੀਲ ਨਹੀਂ ਹੋਣਾ, ਬੋਝ ਹੀ ਨਹੀਂ ਫੀਲ ਹੋਣਾ। ਉਸਤਾਦ ਜੀ ਨੇ ਭੁਰਮਾ ਜਿਹਾ ਕੀਮਾ ਪਾਇਆ ਹੋਇਆ। ਆ ਹੀ ਤਰੌਲਾ ਨਾ ਨਹੀਂ ਨਹੀਂ ਨਹੀਂ, ਮੈਂ ਦੱਸ ਰਿਹਾ ਲੇਕਿਨ ਹੁਣ ਇਹ ਸਾਡੇ ਮੇਜ਼ਾਂ ਦੇ ਕਾਬਜ਼ ਰੋਟੀ ਜਿਹੜੀ ਸਾਨੂੰ ਲਈ ਜਾਂਦੀ ਆ, ਹਾਂ ਰੋਟੀ ਦਾ ਬੜਾ ਵੀ ਕੰਮ। ਸਵੇਰ ਸਰੰਜ ਕਰਕੇ ਮੈਂ ਦੇਖਿਆ ਯਾਰ 4 ਪਰੌਠੇ ਲੋਕ ਭਾਈ ਜਾਨ ਆ ਜਿਹੜੇ ਬੰਗਲਾਦੇਸ਼ ਵਾਲੇ ਨੇ ਇਹ ਚੌਲ ਖਾਂਦੇ ਪਾਪਾ। ਹਾਂਜੀ ਤੂੰ ਉਹਨਾਂ ਦੇ ਮੁਲਕ ਚੋਂ ਪੁੱਛੀ ਕਿਸੇ ਨੂੰ, ਕਦੀ ਕਿਸੇ ਨੂੰ ਬੁਖਾਰ, ਕੋਈ ਮੇਦਾ ਖਰਾਬ, ਕੋਈ ਸੁਸਤ ਹੈਗਾ ਤੈਨੂੰ? ਉਹਦਾ ਡਾਕਟਰ ਵੇਲੇ ਉਹ ਤੈਨੂੰ ਇੰਨਾ ਐਕਟਿਵ ਨਜ਼ਰ ਆਉਣਗੇ। ਬੰਗਾਲੀ, ਸਾਊਦੀਆ, ਦੁਬਈ, ਜਿਹੜੇ ਬੰਗਾਲੀ ਜਿੱਥੇ ਕੰਮ ਕਰਦੇ ਨੇ, ਉਹ ਪਤਾ ਕੀ ਕਰਦੇ ਆ? ਕੀ ਕਰਦੇ ਤੂੰ ਉੱਥੇ ਲੱਗਾ ਵਾ 1400 ਦਿਰਹਮ ਤੇ, ਬੰਗਾਲੀ ਆ ਕਹਿੰਦਾ ਜੀ ਅਸੀਂ 3 ਜਣੇ ਆ, ਸਾਨੂੰ ਤਿੰਨਾਂ ਨੂੰ 1500 ਦੇ ਦੇਣਾ। ਉਹ ਹੁੰਦੇ ਵੀ ਤਾਂ ਛੋਟੇ ਛੋਟੇ ਆ। ਤੇ ਕੰਮ ਕਿੰਨਾ ਕਰਦੇ ਆ? ਤੇਰੀ ਸੋਚ ਆ ਮਿੱਟੀ ਕਰਤੇ ਉਹਨਾਂ ਨੇ ਪਾਕਿਸਤਾਨੀ, ਇੰਡੀਅਨ। ਸਹੀ ਚੌਲ ਤਾਂ ਬੰਦੇ ਨੂੰ ਫਰਕ ਕਰ ਦਿੰਦੇ। ਉਹ ਯਾਰ ਉਹ ਖਾਂਦੇ ਹੀ ਕੁਛ ਨਹੀਂ, ਉਹੀ ਖਾਈ ਜਾਂਦੇ ਬਸ। ਉਹ ਵਾਈਟ ਖਾਂਦੇ ਨਾ, ਉਹ ਮੱਛੀ ਦੇ ਫਾਇਦੇਮੰਦ। ਹਾਂ ਇਹ ਪਿੱਛ ਕੱਢ ਕੇ ਸਾਰਾ ਕੁਝ ਹਾਂਜੀ। ਆ ਰੋਟੀਆਂ ਜਿੱਥੇ ਰੋਟੀ ਖਾਦੀ ਜਾਂਦੀ ਨਾ, ਉੱਥੇ ਢਿੱਡ ਵੀ ਵਧੇ ਨੇ, ਉੱਥੇ ਜਰਾ ਫਿਰ ਰੋਟੀ ਵੀ ਇਹ ਨਹੀਂ ਕਿ ਵੀ 2 ਦੀ ਭੁੱਖ ਨਾ 1 ਖਾ ਲਈ, ਨਾਲ ਹਲਕਾ ਫੁਲਕਾ ਫਲ ਖਾ ਲੈ, ਨਹੀਂ 2.5 ਖਾਣੀਆਂ। ਤੁੰਨ ਕੇ ਅੱਛਾ ਫਿਰ ਖਾ ਕੇ ਆਣਗੇ, ਲਾ ਭੁੱਖ ਤਾਂ ਨਹੀਂ ਸੀ ਹੈਗੀ, ਆ ਪਾਲਕ ਵਾਲ ਵੇਖ ਕੇ ਮੈਂ 2 ਪਾ ਗਿਆ। ਸਾਰੀ ਗੱਲ ਪਾਲਕ ਤੇ ਪਾ ਦੇਣੀ। ਬਾਜੀ ਇਦਾਂ ਵੀ ਤੁਸੀਂ 1000 ਵਾਰੀ ਆਪ ਹੀ ਇਦਾਂ ਹੀ ਕੀਤਾ ਹੋਊ। ਆਹੋ ਤੁਸੀਂ ਸਮੋਸੇ ਆਏ ਯਾਰ, ਸਮੋਸਾ ਯਾਰ ਮੈਨੂੰ ਵੀ ਦਿਓ ਉਸਤਾਦ ਜੀ, ਤੁਹਾਨੂੰ ਮਨਾਵਾ। ਉਹ ਜਦੋਂ ਆ ਜਾਂਦੇ, ਹਾਂ ਯਾਰ ਉਹ ਕਿੱਦਾਂ ਛੱਡਾਂ ਮੈਂ ਉਸਤਾਦ ਜੀ ਕੜੀ ਇਹ ਸਮੋਸਾ ਉਹਨੂੰ ਕਿੱਦਾਂ, ਕੀ ਜਿਗਰਾ ਚਾਹੀਦਾ, ਕਤਲ ਮਾਫ ਕਰਨ ਜਿੰਨਾ ਜਿਗਰਾ ਚਾਹੀਦਾ। ਉਸਤਾਦ ਜੀ ਜਿਹੜੇ ਕਿਸੇ ਦਾ ਕਤਲ ਮਾਫ ਕਰ ਦੇਵੇ ਪਿਓ ਦਾ, ਤੇ ਜਿਹੜਾ ਦਿਲ ਤੇ ਪੱਥਰ ਰੱਖਣਾ ਨਾ, ਉਹ ਪੱਥਰ ਰੱਖ ਕੇ ਕਈ ਲੋਕ ਬਰਿਆਨੀ ਛੱਡਦੇ ਆ। ਇਦਾਂ ਹੀ ਹਾਏ 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 ਤੇ ਹੁਣ ਸਮੋਸਾ ਖਾ ਕੇ ਯਾਰ ਆ ਮੇਰੇ ਗੋਡੇ ਦਰਦ ਹੋਈ ਜਾਣ ਡਿਆ, ਆ ਮੇਰਾ ਮੋਢਾ ਸੁੱਕੀ ਜਾਣ ਡਿਆ। ਉਸਤਾਦ ਜੀ ਮੈਨੂੰ ਕਰੋੜ ਰੁਪਏ ਵੀ ਕੋਲੋਂ ਦੇ ਦਿਓ, ਮੈਂ ਬੋਤਲ ਨਹੀਂ ਪੀਂਦਾ, ਨਾ ਕੋਕ, ਨਾ ਸੈਵਰਾ, ਨਾ ਸਪਰੈਟ ਮੈਂ ਪੀਣੀ, ਨਾ ਜੂਸ ਬਾਰ ਦਾ ਪੀਂਦਾ ਹੀ ਜਿੱਦਾਂ ਮੈਂ ਤਾਂ ਤੋਂ ਮਹਿਰੂਮ ਮਹਿਰੂਮ ਆ। ਇੱਕ ਪੀਸੇ कैसे ਅੱਛਾ ਜੀ ਹੁਣ ਕਿੱਦਾਂ ਤੋਂ ਸ਼ੁਰੂ ਕਰ ਰਹੇ ਤੁਸੀਂ? जी सुबह तो शुरू ਨਹੀਂ ਤਾਂ ਉਸਤਾਦ ਜੀ ਮੈਂ ਪੁੱਠਾ ਲਟਕ ਵੀ ਖਾ ਸਕਦਾ, ਪੁੱਠਾ ਲਟਕ ਕੇ ਇੱਧਰ ਰੋਟੀ ਪਈ ਆ ਥੱਲੇ ਤੇ ਬੱਤੇ ਜੋ ਖਾ ਸਕਦਾ ਮੈਂ ਕੜੀ। ਜਦੋਂ ਤੁਸੀਂ ਕਿਹਾ ਤਾਰਾ ਤੁਹਾਨੂੰ ਲਟਕ ਕੇ, ਤੁਸੀਂ ਕਹਿ ਕੇ ਨਹੀਂ ਹਟੇ ਹੁਣ ਹਟੇ? ਇਹ ਮਿੱਠੇ ਤੂੰ ਇਹਨੂੰ ਕਹਿ ਕੇ ਗੱਲ ਕਰ ਕੋਈ। ਮੈਨੂੰ ਭਰਵੀਂ ਗੱਲ ਸੋਚਣ ਦੇ ਟਾਈਮ ਜਦੋਂ ਅਸੀਂ ਚੁੱਪ ਕਰ ਚੁਵੇ ਕੋਈ ਯਾਰ ਮਿੱਠੇ ਕੀ ਹੋ ਗਏ, ਦੇਖ ਚ ਸਵਾਲ ਆਈ ਜਾਂਦਾ। ਜਿਹੜੀ ਸਿੱਧੀ ਸਾਰਿਆਂ ਨੂੰ ਸਮਝ ਆ ਗਈ। ਉਸਤਾਦ ਸਵਾਲ ਕੀਤਾ ਵਾ ਅੱਛਾ ਉਹ ਸਵਾਲ ਕਰਦਾ ਤੁਸੀਂ ਸਿਰ ਹੋਏ ਨੇ ਤੇ ਅੰਦੀ ਕਰਕੇ ਨਹੀਂ ਲੱਗਦੇ ਇਹ ਤਾਂ ਸਿੱਧੀ ਕੀ ਆ ਇੱਕ ਪੱਥਰ ਲੈ ਕੇ ਪੜਾ ਦਿੱਤਾ ਇਹ ਤਾਂ ਸਿੱਧੀ ਕੀ ਹਾਲੇ ਸਿੱਧੀ ਨਹੀਂ ਹੁਣ ਹਾਲੇ ਗਾਲੀ ਕੱਢੋ ਸ਼ਰੀਫ ਪੀਣ ਵਾਦੀ, ਉਹ ਪੀਣ ਵਾਦੀ ਸਾਰੇ ਜੀ ਇਹ ਸਵਾਲ ਆਏ। सवाल करो तो हक है तेन। ਨਹੀਂ ਉਸ ਸਵਾਲ ਤੇ ਦੇਖ ਕਿਹਦਾ ਕੀਤਾ ਫਿਰ ਤੂੰ ਆਪ ਸਤਾਜੀ ਕੋ ਗੱਲਾਂ ਸੁਣ ਰਿਹਾ ਕਾਲੂ ਘਬਰਾਇਆ ਬੈਠਾ। ਨਹੀਂ ਜਿਹੜੀ ਤੁਸੀਂ ਐਟਮ ਦੱਸਿਆ ਵਾਲਾ ਇਹ ਸਾਰੀਆਂ ਹੀ ਗਜ਼ਾਈਅਤ ਵਾਲੀਆਂ ਗਜ਼ਾਈਅਤ ਨਾਲ ਭਰਪੂਰ ਹੈ, ਲਜ਼ਤ ਵਾਲੀਆਂ। ਲੇਕਿਨ ਗੱਲ ਕਰਨ ਦਾ ਮਕਸਦ ਹੈ ਕਿ ਉਸਤਾਦ ਜੀ 15 ਦਿਨ ਤੋਂ ਬਾਅਦ ਅਗਰ ਫਰਕ ਨਾ ਪਿਆ, ਜ਼ਿੰਮੇਵਾਰੀ ਕਿਹਦੀ ਹੈ? ਉਸਤਾਦ ਦੀ। वो चीटिंग करेगा तो फिर नहीं ना। ਚੀਟਿੰਗ ਕਰੇਗਾ ਫਰਕ ਪਏਗਾ। ਨਿੱਤੇ ਮਿੱਠਾ ਜੀ ਮੈਂ ਕਹਿੰਦਾ ਤੂੰ ਫੁੱਲਾਂ ਵਰਗਾ ਹੋ ਜਾਏਗਾ। ਉਸਤਾਦ ਜੀ ਮੈਂ ਫਿਟਨੈਸ ਦੇ ਮਾਮਲੇ 'ਚ ਬੜਾ ਐਕਟਿਵ ਰਹਿਣਾ ਚਾਹੁੰਦਾ ਅਲਹਮਦੁਲਿਲਾ। ਲਓ ਜੀ ਲੈ ਜਾਓ ਭਾਜੀ, ਮੈਂ ਤੁਹਾਨੂੰ ਕਹਿ ਰਿਹਾ ਨਿੰਬੂ ਲੈ ਜਾਓ ਅੱਜ ले जंदा उस्ताद। ਨਾਲ, ਉਹ ਜਿਹੜਾ ਸੋਇਆਬੀਨ ਲੈ ਜਾਓ, ਹੋਰ ਕੀ ਹੈ, ਅੰਡੇ ਲੈ ਜਾਓ ਆਟੇ ਲੈ ਜਾਓ, ਬਸ। ਪੀਸ ਲੈ ਜਾਓ। ਹਰ ਛੇ ਘਰ 'ਚ ਅਵੇਲੇਬਲ ਸੋਇਆਬੀਨ ਨਹੀਂ ਹੋਣਾ, ਸੋਇਆਬੀਨ ਮੇਰੇ ਕੋਲ ਆਪ सोए को जाके जगह भी ਉਹ ਪੀਣ ਵਜਾ ਸੋਏ ਨੂੰ। ਉਸਤਾਦ ਜੀ ਇੱਕ ਮੇਰੇ ਦਿਲ 'ਚ ਸਵਾਲ ਆ, ਸੱਚੀ ਮੁੱਚੀ ਇਹ ਚੀਜ਼ਾਂ ਉਸਤਾਦ ਜੀ ਸਾਰੀਆਂ ਹੀ ਪੁਰਾਣੀਆਂ ਵਾ, ਨਵਾਂ ਕੀ ਇਹ 'ਚ ਨਵਾਂ ਕੀ ਦੱਸਿਆ ਜੀ? साले लटक जा पुठा। ਨਵਾਂ ਟੱਡੂ ਗ੍ਰਿਲ ਕਰਕੇ ਖਾ ਲਾ, ਬਿਹਤਰ ਹੈ ਤੇਰੇ ਓ ਵਾਸਤੇ। ਯਾਰ ਮੇਰੀ ਗੱਲ ਸੁਣ, ਤੈਨੂੰ ਜਦੋਂ ਇੱਕ ਬੰਦਾ ਡਾਕਟਰ ਕੋਲ ਜਾਣਾ, ਡਾਕਟਰ ਤੈਨੂੰ ਕਹਿੰਦਾ ਭਾਈ ਰੋਟੀ ਨਹੀਂ ਖਾਣੀ, ਫਲ ਖਾ, ਉਹ ਸਾਰੀਆਂ ਨਵੀਆਂ ਹੁੰਦੀਆਂ, ਤੇ ਉਹਦੇ ਕੋਲ ਅੰਬ ਲੈਣ ਜਾਂਦਾ। ਆਹੋ हर बारी कहता हूँ। ਆਹ ਅੱਛਾ ਕਈ ਬੰਦੇ ਹੁਣ ਹਰ ਡਾਕਟਰ ਨਬਜ਼ ਫੜਦਾ, ਜਿਹੜਾ ਤੇਰੇ ਮਨਪਸੰਦ ਤੇਰਾ ਫੇਵਰਟ ਤੋਂ ਆਪੇ ਕਹਿੰਦਾ ਯਾਰ ਉਹ ਨਬਜ਼ ਫੜ। ਅੱਛਾ ਕਈ ਡਾਕਟਰ ਐਸੇ ਨਬਜ਼ ਫੜ ਕੇ ਅਗਲੇ ਕੋ ਪੁੱਛ ਲੈਣਗੇ ਸਾਰਾ ਕੁਝ, ਹਾਲਾਂਕਿ ਨਬਜ਼ ਦਾ ਤਰੀਕਾ ਇਹ ਹੁੰਦਾ ਕਿ ਵੀ ਮੈਂ ਦੱਸਾਂਗਾ ਵੀ ਹੁਣ ਇਹਨੂੰ ਕੀ ਰੌਲਾ, ਤੇ ਨਬਜ਼ ਫੜ ਕੇ ਆਣਗੇ ਕੀ ਮਹਿਸੂਸ ਹੋ ਰਿਹਾ, ਦਿਲ ਘਬਰਾਉਣ ਗਿਆ ਉੱਤੇ, ਹੋਰ ਸਿਰ 'ਚ ਚੱਕਰ ਆਉਣ ਦੇ ਮਾੜੇ ਮਾੜੇ। ਜਿਸਮ ਦਰਦ ਕਰਦਾ। ਹਾਂਜੀ ਨੀਂਦ ਸਾਜੀ ਰਾਤ ਨੂੰ ਲੇਟ ਆਉਂਦੀ। ਅਜੇ ਹੁਣ ਸਾਰਾ ਕੁਝ ਉਹਦੇ ਕੋ ਪੁੱਛ ਲਿਆ, ਤੇ ਇਹ ਮੈਂ ਛੱਡ ਕੇ ਵੀ ਪੁੱਛ ਲਵਾਂ ਤੇ ਮੈਨੂੰ ਸਮਝ ਆ ਜਾਏ। ਇਹਨੂੰ ਅਭੀ ਨਾਲ ਫੜਿਆ
ਇਹ ਬਿਲਕੁਲ ਗੋਲੀ ਹੈ ਹੋਇਆ ਵੀ ਨਾਲ ਫੜਿਆ ਤੇ ਸਾਰਾ ਕੁਝ ਉਹਦੇ ਕੋਲ ਪੁੱਛੀ ਜਾ ਰਿਹਾ। ਆਦਾ ਕੀ ਆ ਇੱਕ ਪੁਰਾਣੀ ਗੱਲ ਉਸਤਾਦ ਜੀ ਦੀ ਨਬਜ਼ ਤੋਂ ਮੈਨੂੰ ਯਾਦ ਆਈ। ਇੱਕ ਕਲਿੱਪ ਸੀਗਾ ਉਸਤਾਦ ਜੀ ਕਹਿੰਦਾ ਚੋਲ ਛੱਡ ਦੇ, ਕਹਿੰਦਾ ਬਾਂਹ ਛੱਡ ਦੇ। ਉਸਤਾਦ ਜੀ ਸੁਬਹ ਤੋਂ ਇਸ ਨੁਸਖੇ ਤੇ ਅਮਲ ਪੱਕਾ ਡਨ ਸਮਝੋ। ਕਿਹੜੇ ਤੇ? ਅੱਛਾ ਇਹ ਹਾਂ ਬਸ ਠੀਕ ਆ। ਦੂਸਰਾ ਮੈਨੂੰ ਤੁਸੀਂ ਰਿਸਰਚੀਆ ਰੱਖਿਆ ਵਾ, ਮੇਰੀ ਤੁਸੀਂ ਗੱਲ ਲੈਂਦੇ ਹੀ ਤੇ ਮੁੰਡੇ ਲੈਪਟਾਪਾਂ ਤੇ ਬਹਿ ਕੇ ਅਗਲੇ ਚੀਜ਼ਾਂ ਵੰਨ ਸਵੰਨੀਆਂ ਕੱਢ ਕੇ ਫਿਰਦੇ। ਹਾਂਜੀ ਤੇ ਉਹ ਇੱਕ ਤਹਿਕੀਕਰ ਆ ਪੇਸ਼ ਕੀ ਜਾਏ ਰਿਸਰਚ। ਲਿਆ ਯਾਰ ਕੋ ਬਲੇ ਗਏ ਜੀ ਤਹਿਕੀਕ ਪੇਸ਼ ਕਰ ਅੱਜ ਮਾਜ਼ੀ ਕਰੀਬ ਦੇ ਵਿੱਚ ਤੁਸੀਂ ਇੱਕ ਜ਼ਿਕਰ ਕੀਤਾ ਸੀ ਕਿ ਇੱਕ ਔਰਤ ਨੇ ਆਪਣੇ ਸਾਊਂਡ ਸਿਸਟਮ ਨਾਲ ਸ਼ਾਦੀ ਕਰ ਲਈ। ਹਾਂ ਇਹਦੇ ਨਾਲ ਰਿਲੇਟਡ ਮੈਂ ਸ਼ਾਦੀਆਂ ਚੁੱਕ ਲਿਆਇਆ ਅੱਜ ਭਾਈ। ਹੈ ਵੱਲਾ ਆਸਟ੍ਰੇਲੀਆ ਦੀ ਇੱਕ ਮਾਡਲ ਆ, ਉਹਨੇ ਇੱਕ ਪੋਲ ਨਾਲ ਸ਼ਾਦੀ ਕੀਤੀ। यार वैसे यार एक मिनट है, यार एक मिनट है प्लीज दानिश भाई, आप पता क्या करो, आप ना जो भी यहाँ पे बकवास करते हो ना, इसका प्रूफ एडिटर को दिया करो। ਹਾਂ ਅਸੀਂ ਉਸਤਾਦ ਜੀ ਉਹ ਐਡੀਟਰ ਨਹੀਂ ਜਿਹੜੇ ਪ੍ਰੂਫ ਨਾਲ ਗੱਲ ਕਰਦੇ। ਸਾਡੀ ਜ਼ੁਬਾਨ ਤੇ ਇਹ ਗੱਲ ਸਹੀ ਗੱਲ, ਸਾਡਾ ਟੇਵਾ ਹੀ ਹੁੰਦਾ ਉਸਤਾਦ ਜੀ, ਲੇਕਿਨ ਅਸੀਂ ਪ੍ਰੂਫਾਂ ਸ਼ਰੂਫਾਂ ਨਾਲ ਗੱਲਾਂ ਕਰਨ ਵਾਲੇ ਨਹੀਂ ਹੁਣ ਹੈਗੇ। ਤੁਸੀਂ ਆਸਟ੍ਰੇਲੀਆ ਜਾਣਾ ਨਾ, ਉੱਥੇ ਜਾ ਕੇ ਉਸ ਮਾਡਲ ਦੇ ਮੱਥੇ ਲੱਗੋ ਉਹਨੂੰ। ਅੱਛਾ ਆਸਟ੍ਰੇਲੀਆ ਦਾ ਵਾ? ਹਾਂਜੀ ਮਾਡਲ ਲੜਕੀ। ਲੜਕੀ ਆਸਟ੍ਰੇਲੀਆ ਦੀ ਹੈ? ਹਾਂਜੀ यार अल्लाह दे बंदे तू पोस्टां कड़ पढ़ी है ना फेसबुक तो ना, तो ना। सॉलिड तहरीर भी दे सकदा ਆਹ ਦੇਖ ਨਾ ਵੀ ਇਹਦੇ ਅੱਗੋਂ ਕੁੜੀ ਰੰਗੀ ਤੇ ਇੰਜ ਹੋ ਕੇ ਖਲੋ ਗਿਆ ਹੈਗਾ। ਕਿਉਂ ਪੋਲ ਕੁੜੀ ਦਾ ਬੱਚਾ। ਕਹਿੰਦੀ ਇਹ ਤੇਰੀ ਭੋਲ ਆ। ਸਾਜੋ ਐਸੀ ਮੈਂਟਲ ਕੁੜੀ ਹੋਣੀ ਜਿਹੜੀ ਪੁੱਲ ਨੂੰ ਕਹਿੰਦੀ ਹੋਣੀ ਗੱਡੀਆਂ ਲਗਾਈ ਜਾਣੀਆਂ ਸ਼ਾਮ ਨੂੰ ਘਰ ਵੀ ਆ। ਇੱਕ ਮਿੰਠਿਆ ਜਾ ਉਹਦਾ ਪਹਿਲੇ ਜ਼ਰਾ ਤਫਸੀਲ ਸੁਣ ਲੈ। झूठ है उस्ताद जी ਝੂਠ ਆ। ਓਏ ਬੜੇ ਬੜੇ ਖਰ ਦਿਮਾਗ ਪਏ ਨੇ ਦੁਨੀਆ ਤੇ। ਤੈਨੂੰ ਮੈਂ ਕਿਹਾ ਨਾ, ਤੂੰ ਉਹ ਆਮਰ ਖਾਨ ਹੀ ਕਹਿੰਦਾ, और तुम इतना सा गोले का इतनी सी जगह पे इतना सा मामूली बंदा हो के यहाँ पे तुम भगवान की हिफाजत करे। कहना नहीं बड़ी बड़ी गल सी ਉੱਤੇ ਉਹ ਸੇਮ ਤੇਰੇ ਤੇ ਲੱਗ ਹੁੰਦੀ ਵੀ ਤੇਰੀ ਕੋਈ ਔਕਾਤ ਹੀ ਨਹੀਂ ਦੁਨੀਆ ਦੇ ਅੱਗੇ। ਦੁਨੀਆ ਦਾ ਜਿਹੜਾ ਗੋਲਾ ਵਾ ਇੱਥੇ ਕੌਣ ਕੌਣ, ਇੱਥੋਂ ਉਹ ਉੱਥੇ ਉੱਥੋਂ ਫਿਰ ਗੱਲ ਹੋਰ ਪਾਸੇ ਤੁਰ ਪੈਣੀ ਆ। नहीं ਤੁਸੀਂ ਦੇਖੋ ਨਾ ਵੀ ਹੁਣ ਪੁੱਲ ਨਾਲ ਕਿਹਨੇ ਵਿਆਹ ਕਰਾਉਣਾ। ਯਾਰ ਹੁਣ ਜ਼ਰੂਰੀ ਨਹੀਂ ਕਿ ਜੋ ਤੇਰੀ ਲਾਈਫ ਦਾ ਜਿੰਨਾ ਕੁ ਸਰਕਲ ਆ ਉਹਦੇ ਹਿਸਾਬ ਨਾਲ ਤੈਨੂੰ ਸਮਝ ਨਹੀਂ ਆ ਰਹੀ ਤੇ ਤੂੰ ਉੱਥੇ ਕਰ। ਹੁਣ ਐਸੇ ਬੰਦੇ ਨੇ ਜਿਨ੍ਹਾਂ ਨੇ ਸਿਰ ਤੋਂ ਪੈਰਾਂ ਤੱਕ ਟੈਟੂ ਬਣਵਾਏ ਨੇ, ਹਾਂਜੀ ਉਹ ਤੇ ਸਮਝ ਆਉਂਦੀ ਆ ਇਹ ਵੀ ਆਊਗੀ ਤੈਨੂੰ। ਐਸੇ ਵੀ ਬੰਦੇ ਨੇ ਜਿਨ੍ਹਾਂ ਨੇ ਉਹ ਆਹੋ, ਪਾਇਆ। ਆਹੋ। ਐਸੇ ਬੰਦੇ ਨੇ ਜਿਨ੍ਹਾਂ ਨੇ ਪਤਾ ਨਹੀਂ ਮੂੰਹ ਤੇ ਬੋਡੀ ਦੇ ਕੀ ਕੀਤਾ। ਐਸੇ ਬੰਦੇ ਨੇ ਜਿਨ੍ਹਾਂ ਨੇ ਕੁੱਤੇ ਵਰਗਾ ਮੂੰਹ ਬਣਾ ਲਿਆ ਆਪਣਾ। ਹਾਂਜੀ, ਸਾਰਾ ਘੋੜੇ ਵਰਗਾ। ਹੋਰ ਬੜਾ ਕੁਝ ਇਦਾਂ ਦਾ। ਇਹ ਹੁਣ ਪੁੱਲ ਨਾਲ ਸ਼ਾਦੀ ਆ ਇਹ ਮੈਂ ਕਹਿੰਦਾ ਕੁੱਤੇ ਨਾਲ ਸ਼ਾਦੀ ਕੀਤੀ ਕਈਆਂ ਨੇ। ਉਹ ਵੀ ਸਮਝ ਆਉਂਦੀ ਆ ਕੋਈ ਜਾਣਦਾ ਤੇ ਨਹੀਂ ਨਾ ਆਏ ਸੀ ਪਿਛਲੇ 4-5 ਮਹੀਨੇ, ਸੋਚ ਰਹਾ ਨਹੀਂ ਸੀ ਸਮਝ ਆ ਰਹੀ ਵੀ ਕਿਉਂ ਹੋਈ ਹੈ। ਸਹੀ ਗੱਲ। ਨਹੀਂ ਉਹ ਇੱਕ ਜਾਨਦਾਰ ਹੈ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਬਿਲਕੁਲ ਅਥੈਂਟਿਕ ਆ। ਯਾਰ ਉਹ ਆਪਣੇ ਹਿਸਾਬ ਨਾਲ ਸੋਚਦਾ ਨਾ, ਆਪਣੀ ਜ਼ਿੰਦਗੀ ਦੇ ਦਾਇਰੇ ਨਾਲ ਇੱਥੋਂ ਉੱਥੇ ਉਹਦਾ ਇਹਦੇ ਇੱਕ ਇੰਨੇ ਦੇ ਵਿੱਚ ਨਹੀਂ ਹੁੰਦਾ ਤੇ ਉਹਦੇ ਇਹ ਦੁਨੀਆ ਹਰ ਬੰਦੇ ਦਾ ਹਿਸਾਬ ਆ ਤਾਂ ਇਕੱਲੇ ਵਿਚਾਰੇ ਦਾ ਨਹੀਂ। ਨਹੀਂ ਹੁਣ ਪੁੱਲ ਨਾਲ ਵਿਆਹ ਕੀਤਾ ਵਾ ਪੁੱਲ ਨਾਲ ਸ਼ਾਦੀ ਆ ਉਹ ਕੀ ਕਹੂਗੀ ਹਸਬੰਡ ਮੇਰੇ ਤੇ ਟੋਏ ਟੋਏ ਪਏ ਹੋਏ ਆ ਵੀ ਕੀ ਹੁਣ ਵੀ ਮੇਰੇ ਹਸਬੰਡ ਦੇ ਘਰ ਰਿਕਸ਼ਾ ਚੜ੍ਹ ਰਿਹਾ ਸੀਗਾ ਪੁੱਲ ਦਾ ਕੀ ਦੱਸੂਗੀ ਉਹ ਨਹੀਂ ਤਾਂ ਉਹਦੀ ਸੱਸ ਕਵੇ ਸਾਡਾ ਪੁੱਲ ਜਵਾਈ ਆ, ਹਾਂ ਜਿੱਦਾਂ ਕਦੇ ਨਹੀਂ ਵੀ ਹੁਣ ਜਵਾਈ ਪੁੱਲ ਥੱਲੋਂ ਜਾ ਕੇ ਨਿਸ਼ਾਈ ਕੱਢਦੀ ਹੋਵੇ ਕਿ ਚਲੋ ਮੇਰੇ ਬੰਦੇ ਥੱਲੋਂ ਨਿਕਲੋ। ਅੱਛਾ ਭਾਜੀ ਦੱਸ ਫੇਰ। ਸਰ ਜੋਡੀ ਰੋਜ਼ ਲੜਕੀ ਦਾ ਨਾਮ ਆ। ਜੋਡੀ ਰੋਜ਼। ਹਾਂਜੀ ਆਸਟ੍ਰੇਲੀਆ ਦੀ। ਔਰ ਪੁੱਲ ਦਾ ਨਾਮ ਆ ਲੀ ਪਿੰਟ ਨਿਵਰਟੀ ਪੁੱਲ ਟੂ ਡੀਏਬਲ। ਲਓ ਇਹ ਪੁੱਲ ਆ। ਅਸੀਂ ਤੈਨੂੰ ਛੱਡਣਾ ਤੇ ਨਹੀਂ ਗਾ, ਮੇਰੇ ਕੋ ਕਿਹੜਾ ਠੀਕ। ਚਾਟਾ ਡੀਪੀ ਹੈਗਾ ਮੇਰੇ। ਜੋਡੀ ਰੋਜ਼ ਪੁੱਛੋ ਆਸਟ੍ਰੇਲੀਆ ਦੀ ਕੁੜੀ। अस्सलाम वालेकुम चैट जीपीटी। ਠੀਕ ਹੈ। जोडी रोज एक लड़की है जिसने पुल के साथ शादी की है, क्या ये खबर दुरुस्त है? ਆਸਟ੍ਰੇਲੀਆ ਦਾ ਮਾਡਲ ਗਿਆ ਨਾ। ਇੱਥੇ ਪਾਣੀ ਦਾ ਪਾਣੀ ਤੇ ਤਹਿਕੀਕ ਦੀ ਤਹਿਕੀਕ ਹੋ ਜਾਏਗੀ ਯਾਰ। ਭਾਜੀ ਇਹ ਤੁਹਾਡੀ ਗੱਲ ਸਹੀ ਆ। ਇੱਕ ਕੁੜੀ ਨੇ उन्हें जोडी रोज लिखता ही। वसलाम, मैंने इस खबर को चेक किया है, ये आमतौर पर सोशल मीडिया की फेक या बढ़ा चढ़ा के पेश की गई हुई खबर है। दो ਹਾਂ ਹਾਂਜੀ फेला हकीकत क्या है? दुनिया में कुछ केसेस जरूर हुए हैं जहां लोगों ने चीजों ऑब्जेक्ट्स से इलामती शादी का दावा किया, मतलब दरख्त, गुड़िया या इमारत वगैरह, लेकिन कानूनी शादी नहीं होती। अच्छा जी, पुल ब्रिज से शादी वाली खबर भी ज्यादातर या तो पुरानी वायरल स्टोरी होती है या मुकम्मल फेक एडिटेड खबर होती है। सादा लफ्जों में कोई लड़की वाकई कानूनन पुल से शादी नहीं कर सकती। अगर कहीं ऐसी वीडियो या खबर नजर आए तो हकीकी शादी नहीं बल्कि ड्रामा या वायरल कंटेंट होता है। अगर आप चाहें तो मैं वीडियो या तस्वीर मुझे भेज दें, मैं आपको 100% बता दूंगा कि वो असली है या फेक।
ਉਹ ਭਰਾਵਾ ਉਹ ਨਹੀਂ ਨਹੀਂ, ਇਹਦਾ ਥੋੜਾ ਜਿਹਾ ਰੌਲਾ ਹੈਗਾ ਇਹਦਾ। ਇਹਨੇ ਉਹੀ ਚੀਜ਼ ਦੱਸਣੀ ਹੈ ਜਿਹੜੀ ਕਿਤੇ ਪਈ ਹੈ ਕਿਤੇ। ਤੇ ਭਾਜੀ ਉਹ ਹੁਣ ਚੈਟ ਜੀਪੀਟੀ ਤੋਂ ਗਾਹ ਹੋ ਗਿਆ ਤਾਂ ਕੀ ਮੈਂ ਕਰਦਾ ਅੱਗੇ ਉਸਤਾਦ ਜੀ ਉਹਦੇ ਤੋਂ 3-4 ਕਦਮ ਅੱਗੇ ਜਾ ਰਿਹਾ। ਜੋਡੀ ਰੋਜ਼, ਇਹ ਮੂੰਹ ਤੇ ਹੱਥ ਆ, ਉਹਦਾ ਨਾਂ ਪੁੱਲ ਨਾਲ ਵਿਆਹ ਹੋਇਆ। ਤੁਹਾਡੇ ਛਿੱਤਰ ਮੇਰਾ ਸਿਰ। ਸਟਾਰ ਜੀ ਪੋੜਨਾ ਵਿਆਹ ਦਾ ਫਾਇਦਾ ਕੀ ਆ? ਉਹ ਕੀ ਕਹਿੰਦੀ ਹੋਣੀ ਮੈਂ ਜਾਓ ਸ਼ਾਮ ਨੂੰ ਨਾ ਕੋਨਾ ਲਾ ਕੇ ਆਪਣਾ ਭਾਈ ਬੰਦ ਕਰ ਦਿਓ, ਆਪਣੇ ਭਾਈ ਨੂੰ ਬੰਦ ਕਰ ਦਿਓ ਹੈ। ਯਾਰ ਕਿੱਡਾ ਮਾਠਾ ਲੱਗਾ ਹੋਣਾ ਯਾਰ, ਸਿਰਾ ਬੰਨਿਆ ਆ ਪੁੱਲ ਤੇ। ਕੀ ਨਾਮ ਆ? ਜੋਡੀ ਰੋਜ਼ ROS। ਜੀਮਿਨੀ ਨੂੰ ਵੀ ਪੁੱਛ ਲੈਣੇ ਆ। ਤਾਂ ਉਹ ਕੌਣ? जीमिनी में एक है ਦੁਕਾਨ ਇਹ ਆਈ ਦੀ ਰਿਸ਼ਤੇਦਾਰੀ। ਬਸ क्या दुनिया में कोई ऐसी लड़की है जिसका नाम है जोडी रोज और उसने पुल के साथ शादी की है, यानी एक ब्रिज के साथ उसने शादी की है? ऐसा कोई वाकया है दुनिया में? ਉਹ ਜਿਮਨੀ ਕੋ ਤੋਏ ਭਾਜੀ ਨੇ ਆਪ ਖੁੱਡੇ ਨਾਲ ਸ਼ਾਦੀ ਕੀਤੀ ਹੋਈ। ਸਟੇਡੀਅਮ ਮਾਡਲ ਤੇ ਕੋ ਨਾਲ जी ਸ਼ਾਇਦ हाँ, ਪਤਾ ਲੱਗੇ। ये बिल्कुल सच है। ये अजीबोगरीब वाकया साल 2013 में हुआ था। ऑस्ट्रेलिया की रहने वाली जोडी रोज नाम की महिला ने फ्रांस के सिरिट शहर में स्थित एक पत्थर के पुराने पुल से शादी की थी। इस पुल का नाम ले पोंट ड्यू डायबल है, जिसका मतलब है शैतान का पुल। इस अनोखी शादी से जुड़ी कुछ दिलचस्प बातें यहाँ दी गई हैं। शादी का समारोह, जोडी ने बाकायदा सफेद गाउन पहना था और वहाँ के मेयर की मौजूदगी में लगभग 14 मेहमानों के सामने ये शादी हुई थी। वजह, जोडी एक कलाकार, आर्टिस्ट और संगीतकार हैं। उन्होंने बताया कि वो कई सालों से दुनिया भर के पुलों की आवाजें रिकॉर्ड कर रही थीं। उन्हें इस पुल की बनावट, उसकी मजबूती और उसकी वाइब से इतना लगाव हो गया कि उन्होंने इसे अपना जीवन साथी चुनने का फैसला किया। रिश्ते का आधार, उनका कहना था कि ये पुल उनके लिए स्थिरता और वफादारी का प्रतीक है। हालांकि ਤਾੜੀ ਲਾਓ ਜ਼ਰਾ ਗੁੱਜਰ ਦੇ ਨਾਂ ਦੀ ਵੀ। ਇਹਦੇ ਵਿੱਚੋਂ ਸਾਰੀ ਲਾਟ ਵੀ ਹੈਗੀ ਆ। ਦੋ ਸੜਕਾਂ ਕਹਿੰਦੇ ਜਲ ਦੋ। ਤਹਿਕੀਕਰ ਯਾਰ ਬਹਾਨਾ। ਕਿੱਡੀ ਮਾਠੀ ਗੱਲ ਆ, ਪੁੱਲ ਦੇ ਨਾਲ ਸੜਕਾਂ ਬਰਾਰ ਨਾ ਜਾਣ ਡੀਆਂ। ਤੂੰ ਇਹ ਦੇਖ ਵੀ ਉਹਨੇ ਪੋੜਨਾ ਵਿਆਹ ਕੀਤਾ, ਅਗਲੇ ਦਿਨ ਉਹਦਾ ਬੰਦਾ ਸ਼ਿਵਾਸ਼ਨੀ ਸ਼ਾਟ ਆ ਗਏ। हेलो फिक्की चैट जीपीटी, एक पुणा ही आ तू कख नहीं। ਸਾਡਾ ਯਾਰ डॉलर कटी जानी है महीने दे। ਕੱਟ ਗਿਆ ਮੇਰਾ ਯਾਰ। और जीमिनी गूगल दी है ना सच? ਚੈਟ GPT असल में झूठ GPT है। ओ भाई लगता है आज मूड थोड़ा खराब है कहना। ਹਲ मैं समझ रहा हूँ आप क्या करें, आपको लग रहा होगा काम की चीज नहीं मिल रही है, पैसे जाया हो रहे हैं, तो ये वाकई फ्रस्ट्रेटिंग होता है। लेकिन छाड़ करना गल ही नहीं करनी। ਅੱਜ ਦੇਖੋ ਕਿ ਉਸ ਸ਼ਹਿਰ ਦਾ ਮੇਅਰ ਉੱਥੇ ਮੌਜੂਦ ਸੀ। हाँ उन्हें सही दसिया। बाकी वो भाई साढ़े आ चैट जीपीटी सारे बैठे हैं ਨਹੀਂ ਉਸਤਾਦ ਜੀ ਪੋੜਨਾ ਵਿਆਹ ਦਾ ਕੀ ਫਾਇਦਾ? ਉਹ ਕੀ ਕਹਿੰਦੇ ਭਾਜੀ ਉਹਨੇ ਨਹੀਂ ਕੀਤਾ। ਉਹਦੇ ਨਾਲ ਥੋੜਾ ਅੱਗੇ ਕਰਕੇ ਨਾ ਇੱਕ ਵੱਡਾ ਪੋਲਾ ਦਾ ਅੱਬੂ ਪਹਿਲੇ ਉੱਥੇ ਗਈ ਰਿਸ਼ਤਾ ਲੈਣ ਮੁੰਡੇ ਦਾ। ਉਹਨੇ ਕਿਹਾ ਤੇਰੇ ਨਿੱਕੇ ਪੋਲ ਨਾਲ ਮੈਂ ਵਿਆਹ ਕਰਨਾ। ਤਾਈ ਪੁਲੀ ਦਾ ਬੁੜਾ ਵਾ ਉਹ ਸਮਾਰੀ ਪੁਲੀ ਦਾ। ਹਾਂ ਇਹ ਜਿਹੜਾ ਯੂ ਟਰਨ ਨਹੀਂ ਹੁੰਦਾ ਉਹ ਸਰਬਾਲਾ ਬਣਿਆ ਸੀ। ਹਾਂ ਅੱਛਾ ਜਦੋਂ ਤਲਾਕ ਹੋਣੀ ਹੈ ਤਾਂ ਕੀ ਦੱਸੂਗੀ? ਨਹੀਂ ਤੁਹਾਡੇ ਭਾਈ ਦੀ ਢਾਲ ਨਹੀਂ ਸੀ ਸਹੀ ਹੈ, ਤਲਾਕ ਲੈ ਲਈ। ਨਹੀਂ ਤੁਹਾਡੇ ਭਾਈ ਚੰਗੇ ਭਲੇ ਬੰਦਿਆਂ ਨੂੰ ਸਿੱਟ ਦਿੰਦੇ ਸੀ। ਤੁਹਾਡੇ ਭਾਈ ਦੀ ਮੁੱਦਤ ਪੂਰੀ ਹੋ ਗਈ ਨਾ, ਮੈਂ ਤਾਂ ਕਰਕੇ ਤਲਾਕ ਲੈ ਲਈ। ਵੱਡੇ ਟਰਾਲੇ ਨਾਲ ਤੁਹਾਡੇ ਭਾਈ ਨੂੰ ਹਿੱਲਣ ਲੱਗ ਪੈਂਦੇ ਸੀ। ਨਹੀਂ ਮੈਂ ਤਲਾਕ ਤੁਹਾਡੇ ਭਾਈ ਕੋਲ ਤੇ ਪੂਰਾ ਲੱਗ ਗਿਆ ਸੀ। ਤੁਹਾਡੇ ਭਾਈ ਦੇ ਉੱਤੇ ਐਕਸੀਡੈਂਟ ਹੋਇਆ, ਵਿਚਾਰੇ 2 ਬੰਦੇ ਮਰ ਗਏ, ਮੇਰੇ ਦਿਲੋਂ ਲੱਥ ਗਏ ਤੁਹਾਡੇ ਭਾਈ ਨੂੰ। ਨਹੀਂ ਤੇਰੇ ਭਾਈ ਦੇ ਉੱਤੇ ਕੱਲ ਪਰਸੋਂ ਸਾਈਕਲ ਲੈ ਕੇ ਤੇਰੇ ਭਾਈ ਨੇ ਐ ਛਿਲੇ ਕੇ ਸਾਰੇ। ਦੱਸ ਇਹ ਤਾਂ ਸਾਰਾ ਰਗੜਿਆ ਕਿ ਭਾਈ। ਨਹੀਂ ਸਾਜੀ ਪੋੜਨਾ ਕੋਈ ਮਾਲਕ ਤੇ ਕੋਈ ਡਿਸਟਰਬੈਂਸ ਜੀ ਹੈ ਕੋਈ? ਨਹੀਂ ਯਾਰ ਇਹ ਦਿਮਾਗੀ ਹੈ, ਮਿੱਠਾ ਜੀ ਗੇਮ ਹੈ। ਤੁਸੀਂ ਉਹੀ ਗੱਲ ਤੋਂ ਉੱਥੇ ਹੀ ਫਸੇ ਆ ਤੂੰ ਹੁਣੇ। ਨਹੀਂ ਯਾਰ ਸਾਹਮਣੇ ਤੁਹਾਡੀ ਲਾਈਫ ਪਾਰਟਨਰ ਬੈਠੀ, ਤੁਸੀਂ ਇੰਜ ਕਰਕੇ 2 ਕੁਲਫੇ ਓ ਲੈ। ਯਾਰ ਨਹੀਂ ਯਾਰ, ਤੈਨੂੰ ਦੱਸਿਆ ਨਹੀਂ ਯਾਰ, ਹੋਰ ਬੜਾ ਕੁੱਤੇ ਨਾਲ ਵਿਆਹ ਕਰ ਲਿਆ, ਫ੍ਰਿਜ ਨਾਲ ਵਿਆਹ ਕਰ ਲਿਆ, ਵੀਡੀਓ ਗੇਮ ਦੇ ਕਰੈਕਟਰ ਨਾਲ ਵਿਆਹ ਕਰ ਲਿਆ। ਹੈ ਵੀਡੀਓ ਗੇਮ ਦਾ ਜਿਹੜਾ ਮਤਲਬ ਲਾਈਕ ਤੈਨੂੰ ਹਾਜੀ ਪਸੰਦ ਆ, ਇੱਕ ਕੁੜੀ ਨੂੰ ਨੇ ਹਾਜੀ ਨਾਲ ਵਿਆਹ ਕਰਨੇ ਕਹੇ ਮੇਰਾ ਬੰਦਾ ਵਾ। ਹਾਂਜੀ ਲੱਭ ਕੇ ਵੀਡੀਓ ਗੇਮ ਵਾਲਾ ਹਾਜੀ, ਉਹ ਗੇਮ ਵਾਲਾ ਹਾਜੀ ਨਹੀਂ ਜਿਹੜਾ ਜਦੋਂ ਦਾ ਉਹਨੇ ਜਿਹੜਾ ਕਰੈਕਟਰ ਆ ਹਾਂ ਉਹਦੇ ਵਿੱਚ ਵੀ ਇੱਕ ਕੁੜੀ ਨੇ ਕੀਤਾ। ਜਦੋਂ ਦਾ ਅੱਜ ਗੇਮ ਦੇ ਕਰੈਕਟਰ ਨਾਲ ਵੀ ਕਿਸੇ ਹਾਂਜੀ ਕੀਤਾ ਕੁੜੀ ਨੇ। ਅੱਛਾ ਉਹ ਕੁੜੀ ਨੇ ਪੁੱਲ ਨਾਲ ਵਿਆਹ ਕੀਤਾ। ਐਵੇਂ ਹੁਣ 4 ਕੁੜੀ ਨਾਲ ਲਾ ਕੇ ਕਹੀ ਜਾਂਦਾ ਫੋਨ ਤੇ ਉਹ ਪੁੱਲ ਬੋਲਣ ਡਿਆ ਪੁੱਲ। ਉਹ ਪੁੱਲ ਇਹ ਕਿਤੇ ਕਹਿ ਰਹੀ ਚੌਧਰੀ ਪੁਲ ਰੇਲਵੇ ਸਟੇਸ਼ਨ ਨਾਲ ਵੀ ਸ਼ਾਦੀ ਕੀਤੀ ਹੈ। ਲੈ ਹਾਂਜੀ ਲੈ ਲਓ। ਲੋ ਹਾਂ ਉਹ ਪੋਲਾ ਦੀ ਜਿਹੜੀ ਨਾ ਉਹ ਤੇ ਉਹਦੀ ਮਾਂ ਨੂੰ ਸਵੇਰ ਸ਼ਾਮ ਬੋਲਦੀ, ਤੂੰ ਕਿਤੇ ਕਿ 24 ਘੰਟੇ ਪੁੱਲ ਤੇ ਚੜੀ ਰਹਿਣੀ ਹੋ। ਗੱਲ ਸਤਾਰੀ ਦੀ ਫੋਬੀਆ ਟੈਪ ਹੀ ਹੈ, ਦਿਮਾਗ ਖਰਾਬ ਆ। ਨਹੀਂ ਉਹਦੇ ਘਰ ਦੇ ਆ ਕੇ ਕਹਿਣੇ ਛੱਡ ਦੇ ਪੁੱਲ ਦੀ ਜਾਨ, ਘਰ ਵੀ ਚੱਕਰ ਲਾ ਲਾ। ਹਾਂ ਹੁਣ ਸਟੇਸ਼ਨ ਦਾ ਵੀ ਹੋ ਗਿਆ। ਰੇਲਵੇ ਸਟੇਸ਼ਨ ਨਾਲ ਸ਼ਾਦੀ ਕੀਤੀ ਉਹਨੇ। ਔਰ ਇਹ ਵੀ ਤੁਸੀਂ ਇਹਨੂੰ ਪੁੱਛੋ, ਚੈਟ GPT ਨੂੰ ਪੁੱਛੋ, ਅਸੀਂ ਝੂਠੇ ਹੋਏ ਤੁਹਾਡੀਆਂ ਜੁੱਤੀਆਂ ਸਾਡਾ ਸੀ। ਮੂੰਹ ਜਿਹੜਾ ਜਿਹੜਾ ਕੱਟ ਵੱਢ ਕਰਤੀ ਤੂੰ ਜੀਪੀਟੀ ਲੈ ਗਿਆ ਤੂੰ। ਵਾਹ ਜੀ ਗੁਜਰਾ ਨਾਮ ਤੇ ਕੀ ਕਰ? ਗੁੱਜਰ ਤਹਿਕੀਕਰ ਹਾਂ। ਮੱਲੇ ਚ ਸਰਚੀਆ ਕਹਿੰਦੇ। ਨਹੀਂ ਗੁੱਜਰ ਰਿਸਰਚੀਆ ਗੁੱਜਰ ਤਹਿਕੀਕੀਆ। ਉਸਤਾਦ ਜੀ ਮੈਂ ਸੁਣਿਆ ਟੈਚੀ ਕੇਸ ਨਾਲ ਹੀ ਵਿਆਹ ਕੀਤਾ ਇੱਕ ਕੁੜੀ ਨੇ। ਉਹ ਯਾਰ ਬੜਾ ਕੁਛ ਆ, ਬੜਾ ਅਜੀਬੋ ਗਰੀਬ ਦੁਨੀਆ ਦਾ ਕੰਮ ਹੋਇਆ ਵਾ।
ਤੁਹਾਡੇ ਪਾਕਿਸਤਾਨੀ ਫਿਲਮਾਂ ਦੇ ਵਿੱਚ ਦਿਖਾਏ ਨੇ ਕੁੜੀਆਂ ਦਾ ਕੁਰਾਨ ਦੇ ਨਾਲ, ਕੁਰਾਨ ਸ਼ਰੀਫ ਦੇ ਨਾਲ ਵਿਆਹ ਕਰਦੇ, ਨਕਾਬ ਪੜਾਉਂਦੇ, ਇਹ ਜੈਨੂਇਨ ਆ ਪਾਕਿਸਤਾਨ ਦੇ ਕੋਈ ਹੋਇਆ ਸੀ ਵਾਕਿਆ। ਹਾਂਜੀ, ਇਹ ਚ ਕਿਹੜੀ ਗੱਲ ਆ? ਬੜਾ ਬੜਾ ਮਿੱਠਾ ਜੀ, ਬਹੁਤ ਬਹੁਤ ਖੁਸ਼ ਹੁੰਦਾ। ਇੰਡੀਆ ਦੇ ਵਿੱਚ ਉਸਤਾਦ ਜੀ ਨੈਸ਼ੀ ਤੋੜਨ ਲਈ ਵੀ ਸ਼ਾਦੀ ਕੀਤੀ ਜਾਂਦੀ ਕਿ ਦਰਖਤ ਨਾਲ ਕਰਤੀ, ਕੁੱਤੇ ਨਾਲ ਕਰਤੀ। ਨੈਸ਼ੀ ਮਤਲਬ? ਉਹ ਕਹਿੰਦੇ ਕਿ ਕੁੰਡਲੀਆਂ ਬੁਲਾਈਆਂ ਨਾ ਤੇ ਦੁਲਹਾ ਜਾਂ ਦੁਲਹਨ ਦੇ ਮਰਨ ਦਾ ਖਤਰਾ ਵਾ, ਲਿਆਦਾ ਪਹਿਲੇ ਇੱਕ ਸ਼ਾਦੀ ਕਰੋ, ਕੁੱਤਾ ਲਿਆਦਾ ਕਰਨੀ ਯਾਨੀ ਉਹਦੇ ਨਾਲ ਹੀ ਆ, ਹਾਂਜੀ। ਲੇਕਿਨ ਇਹ ਆ ਕਿ ਵੀ ਇਹ ਜਿਹੜੀ ਨੈਸ਼ੀ ਤੋੜੋ, ਹਾਂਜੀ ਉਹਦੇ ਲਈ ਫਿਰ ਪਹਿਲੇ ਦਰਖਤ ਨਾਲ ਵਿਆਹ। ਪਹਿਲੇ ਦਰਖਤ। ਮੈਂ ਸੁਣਿਆ ਫਿਲਮ ਇੰਡਸਟਰੀ ਚ ਸ਼ੌਰੀਆ ਸਾਹਿਬ ਨੇ ਜਾਂ ਕਿਸੇ ਹੋਰ ਐਸੀ ਨੇ ਵੀ ਕਿਤੇ ਨਾਲ ਇਹ ਕੀਤਾ ਸਿਸਟਮ। ਹੈ ਅੱਛਾ, ਇਹ ਤੁਹਾਡੇ ਤੋਂ ਇਦਾਂ ਕਰਕੇ ਕਹਿ ਰਿਹਾ, ਇਹ ਮਤਲਬ ਕਿਸੇ ਨੂੰ ਆਵਾਜ਼ ਨਹੀਂ ਦੱਸ। ਇਹਦਾ ਕੋਈ ਸਬੂਤ ਨਹੀਂ ਨਾ ਹੈ ਕਿ ਕਿਹਦਾ ਵਾ। ਅੱਛਾ, ਇਹ ਐਵੇਂ ਹੀ ਆ, ਜੀ ਉਹਦੇ ਜ਼ੇਨ ਚੈਵਨ ਵਿੱਚ ਸ਼ੋਰੀ ਇਹ ਚੈਟ ਜੀਪੀਟੀ ਟੈਪ ਹੀ ਆ। ਇਹ ਸ਼ੋਰੀ ਜੀ ਕੱਦ ਦੇ ਪਾਲੇ ਪਾਸੇ ਖੜੀ ਸੁਣ ਰਹੀ ਆ। ਅਦਾਕਾਰਾ ਨੇ ਕਿਸੇ ਨੇ ਕੀਤੀ ਹੈ, ਨਾਮ ਨਹੀਂ ਮੇਰੇ ਜ਼ੇਨ। ਚਲੋ ਕੋਈ ਗੱਲ ਨਹੀਂ। ਅੱਛਾ, ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਹੁਣ ਪੁੱਛੋ ਕਿਉਂ ਕੀਤੀ ਸੀ? ਕਿਉਂ? ਉਹਦਾ ਬੰਦਾ ਉੱਥੇ ਕੰਮ ਕਰਦਾ ਸੀ, ਓਕੇ ਉਹ ਮਰ ਗਿਆ। ਲੈ ਓਕੇ, ਉਹਨੇ ਉਹਦੀ ਯਾਦ ਚ ਉਸ ਸਟੇਸ਼ਨ ਨਾਲ ਸ਼ਾਦੀ ਕਰ ਲਈ, ਔਰ ਰੋਜ਼ ਜਾਂਦੀ ਹੈ ਉੱਥੇ। ਯਾਰ ਉਹ ਪੋਲ ਵਾਲੀ ਗੱਲ ਤੇ ਦੇਖਿਆ ਨਹੀਂ ਕਿ ਉੱਥੇ ਦਾ ਮੇਅਰ ਵੀ ਆਇਆ ਸੀ। ਇਹਦਾ ਮਤਲਬ ਉਹਨੇ ਕੋਈ ਫੰਕਸ਼ਨ ਕੀਤਾ ਹੋਏਗਾ। ਮਹਿਮਾਨ ਇਹਦਾ ਆਏ ਮਤਲਬ ਭਾਵੇਂ ਕਾਨੂੰਨੀ ਨਾ ਹੋਵੇ, ਲੇਕਿਨ ਉਹਨੇ ਇੱਕ ਟਾਈਮ ਕਿ ਵੀ ਅੱਜ ਤੋਂ ਮੈਂ ਸਾਰਿਆਂ ਨੂੰ ਦੱਸ ਰਹੀ ਵੀ ਇਹ ਮੇਰਾ ਬੰਦਾ ਜੀ। ਨਹੀਂ ਸਾਹ ਜੀ, ਲਾੜੇ ਦੀ ਜੁੱਤੀ ਲਗਾਉਂਦੇ ਆ, ਪੁਲ ਦਾ ਕੀ ਲਗਾਇਆ ਹੋਊਗਾ? ਬਜਰੀ ਲਕੋਲੀ ਸਾਜੀ ਨੂੰ ਮਿਸਾਲ ਨਾ ਕੱਟੇ 4-5 ਲਕੋਲੇ ਹੋਣ। ਅਗਰ ਪੁੱਲ ਲਾੜਾ ਸੀਗਾ ਤੇ ਅੰਡਰਪਾਸ ਰਵਾਲਾ ਹੋਇਆ। ਭਾਜੀ ਉਹਦੀਆਂ ਜਿਹੜੀਆਂ ਭੈਣਾਂ ਸੀ ਨਾ, ਸਾਲੀਆਂ, ਹਾਂਜੀ, ਉਹਨਾਂ ਨੇ ਪੁਲ ਬਲੌਕ ਵੀ ਕਰਤਾ ਸੀ। ਉਹ ਜਿਹੜਾ ਉਧਰੋਂ ਆ ਰਿਹਾ ਸੀ ਉਹਨੂੰ ਕਹਿੰਦੇ ਸੀ ਭਾਈ ਸਾਨੂੰ ਕੋਈ ਦਿਓ ਫੇਰ ਜਾਣ ਦਿਆਂਗੇ। ਹਾਂ ਭਾਗ ਫੜਾਈ ਤੇ ਹਾਂ, ਨਹੀਂ ਉਹ ਜਿਹੜਾ ਉਹਨਾਂ ਰਸਤਾ ਰੋਕ ਨਹੀਂ ਲੈਂਦੀਆਂ। ਭਾਈ ਰਾਤ ਨੂੰ 2:30 ਵਜੇ ਲੁੱਕ ਪਲਾਈ ਹੋਈ ਸੀ ਸਾਡੀ। ਲੁੱਕ ਭਲਾਈ ਹੋਈ। ਹਾਂ, ਲੁੱਕ ਪਲਾਈ ਟੁੱਟੇ ਮੁੱਤੇ ਲੁੱਕ ਪਲਾਈ। ਆਹੋ ਹਾਂ, ਸਹੀ ਗੱਲ ਆ। ਸਾਜੀ ਉਹ ਆਪਣੇ ਬੰਦੇ ਦੀ ਯਾਦ। ਭਾਜੀ ਬਲਡੋਜ਼ਰਾਂ ਦੇ ਵਾਜਿਆਂ ਲਿਆਏ ਸੀ। ਮਹਿੰਦੀ ਤੇ ਕਿੰਜ ਘੁੰਮ ਘੁੰਮ ਕੇ ਬਜਰੀ ਸੁੱਟੀ। ਸਵੇਰੇ ਸੁਥਰਾ ਪੰਜਾਬ ਵਾਲਾ ਨੇ ਆ ਕੇ ਤਿਆਰ ਕੀਤਾ ਉਹਨੂੰ। ਹਾਂ, ਇੰਜ ਕਰਕੇ ਸਾਰੀ ਰਾਤ ਉਹਨਾਂ ਨੇ। ਸਾਫ਼ ਕਰਦੇ ਸਾਜੀ ਉਹ ਮਸ਼ੀਨ ਨਹੀਂ ਘੁੰਮਦੀ, ਲੈਂਡਰ ਵਾਲੀ। ਉਹ ਵੱਜੀ ਸੀ। ਹਾਂ, ਭਾਈ ਨਿਕਾਹ ਤੋਂ ਅੱਛਾ, ਢੋਲ ਟੈਪ। ਨਿਕਾਹ ਤੋਂ 3 ਘੰਟੇ ਪਹਿਲੇ ਬਾਰਿਸ਼ ਹੋ ਗਈ, ਲਾੜੋ ਵੀ ਸਾਰੇ ਗਿੱਲੇ ਹੋ ਗਏ, ਕੱਪੜੇ ਖਰਾਬ ਹੋ ਗਏ ਲਾੜੇ। ਉਹ ਰੇਲਵੇ ਸਟੇਸ਼ਨ ਨਾਲ ਸ਼ਾਦੀ ਹੈ ਉਹ। ਨਹੀਂ ਤੇ ਉਹ ਰੇਲਵੇ ਸਟੇਸ਼ਨ ਨਾਲ ਜਿਹੜੀ ਸ਼ਾਦੀ ਕੀਤੀ ਉਹਨੇ, ਰੋਜ਼ ਉੱਥੇ ਕੀ ਕਰਦੀ ਸੀ? ਉਹ ਬੇਦੀ ਸੀ ਉੱਥੇ। ਬਹਿ ਕੇ ਆਂਦੀ। ਯਾਰ ਯਾਰ ਤੂੰ ਅੱਲਾ ਦੇ ਬੰਦੇ, ਤੁਹਾਨੂੰ ਸਮਝ ਨਹੀਂ ਆ ਰਹੀ। ਇਹ ਇੱਕ ਮੈਂਟਲੀ ਇੱਕ ਮੰਨਣਾ ਹੁੰਦਾ ਵਾ। ਰੈਗੂਲੇਸ਼ਨ ਆ। ਮੈਂ ਹੁਣ ਇਸ ਕੈਮਰੇ ਨਾਲ ਸ਼ਾਦੀ ਕਰ ਲੈਣਾ ਵਾ, ਕੈਮਰਾ ਮੇਰਾ, ਮੇਰੀ ਬੁੱਢੀ ਆ, ਹਾਂਜੀ ਤੁਸੀਂ ਮੇਰਾ ਕੀ ਕਰ ਲੋਗੇ? ਕੈਮਰਾ ਵੀ ਗਿਆ। ਕੀ ਕਰ ਸਕਦੇ ਤੁਸੀਂ ਮੇਰਾ? ਅਸੀਂ ਤੁਹਾਡੀ ਬੁੱਢੀ ਕੈਪ ਕਰ ਸਕਦੇ ਹਾਂ, ਉਹ ਤੁਹਾਡਾ ਕੁਝ ਨਹੀਂ ਕਰ ਸਕਦੇ ਵੀ ਕਿ ਫਾਈਲ ਨੂੰ ਬੰਦ ਕਰਕੇ ਸਾਈਡ ਤੇ ਰੱਖ ਦੇ। ਨਹੀਂ ਅਸੀਂ ਕੈਮਰੇ ਮੋੜੇ ਵੀ ਇੱਜ਼ਤ ਨਾਲ ਲੰਘਣਾ, ਉਹ ਨਹੀਂ ਕਿਉਂ ਭਾਈ, ਇਹ ਤਾਂ ਗੱਲ ਆ ਪਿਆ। ਕਿ ਸਾਡੇ ਸਾਥ ਜੀ ਦੀ ਇੱਜ਼ਤ ਆ ਯਾਰ। ਸਾਜੀ ਲੇਕਿਨ ਤੁਸੀਂ ਕੈਮਰੇ ਨਾਲ ਨਾ ਕਰੋ ਯਾਰ, ਤੁਸੀਂ ਕੋਈ ਮੁਤਬਾਦਲ ਹੈ ਵਾ 10 ਮਿੰਟ ਹੋਰ ਸ਼ੈ। ਗੱਲ ਕਰ ਲੈਂਦੇ ਆ। ਵਾਹ ਸੀ ਉਹ ਮਾਈਕ ਸ਼ੁਰੂ ਜਿਆਦਾ ਮਾਈਕ ਹਾਰਡ ਡਿਸਕ ਪਈ ਕੋਈ? ਲੈਟ ਹੋ ਜੇ। ਆ ਲੈਟ ਪਈ ਕੋਈ? ਲੈਟ ਦੀ ਆ ਲੈਟ ਕੋਈ ਵਿੰਡੋ ਪਈ ਹੈ? ਤਹਿਕੀਕਰ ਗੰਦਾ ਜਿਹਾ ਆਵਾਜ਼। ਜਿਹਦਾ ਕੈਲਵਨ ਜ਼ਰਾ 5600 ਹੋਵੇ, ਪਰਚਰ ਤੇਜ਼ ਹੋ। ਆ ਪਰਚਰ ਦਾ 34-3500 ਹੋਵੇ ਆਹੋ ਕੈਲਵਨ। ਅਸੀਂ ਇਹ ਚੀਜ਼ ਕਰਕੇ ਭਾਬੀ ਜੀ, ਸੌਰੀ ਦੀ ਭਾਬੀ, ਕੀ ਹਾਲ ਠੀਕ ਹੋ? ਯਾਰ ਕਾਲੂ ਕਿੱਡਾ ਪਾਗਲ ਹੈ ਕਿ ਸਟੇਸ਼ਨ ਤੇ ਜਾ ਕੇ ਕੀ ਕਰਦੀ ਹੋਗੀ ਉਹ 10 ਉਹ ਵਾਰੀ। ਯਾਰ ਉਹਨੇ ਮੰਨ ਲਿਆ ਵਾ, ਤੁਸੀਂ ਹੁਣ ਫਿਜ਼ੀਕਲੀ ਉਹਨੂੰ, ਫਿਜ਼ੀਕਲੀ ਤੇ ਫਿਰ ਬਹੁਤ ਅੱਗੇ ਗੱਲ ਚਲੀ ਜਾਣੀ ਯਾਰ, ਫਿਰ ਛੱਡ ਦੇਣਾ। ਨਹੀਂ, ਆਮ ਤੇ ਬੰਦੇ ਥੱਲੇ ਲੱਗਦੇ ਆ ਬੁੱਟੀਆਂ ਦੇ, ਉਹਨੇ ਉਹਨੂੰ ਥੱਲੇ ਲਾਇਆ ਉਹ ਸਟੇਸ਼ਨ ਨੂੰ ਕਿ ਮੇਰੇ ਹਾਂ, ਥੱਲੇ। ਜਦੋਂ ਉੱਤੇ ਫਿਰਨ ਦੀ ਇਹਦੇ ਥੱਲੇ ਯਾਰ ਇੱਕ ਨੇ ਸੋਚ ਲਈ ਹੈ ਗੱਲ। ਹਾਂਜੀ। ਦੇਖ ਹੁਣ ਜਿਹੜੀ ਔਰਤ ਨੇ ਵੀਡੀਓ ਗੇਮ ਦੇ ਕਰੈਕਟਰ ਨਾਲ ਵਿਆਹ ਕੀਤਾ, ਹਾਂਜੀ ਉਹ ਖੇਡਦੀ ਹੋਏਗੀ, ਉਹ ਇੱਕ ਜਿੱਦਾਂ ਕਈ ਬੰਦੇ ਨੇ ਉਹਨਾਂ ਨੇ ਉਹੀ ਮੰਨਣਾ ਹੁੰਦਾ ਇੱਕ ਆਪਣਾ ਕਰੈਕਟਰ, ਹਾਂਜੀ। ਉਹ ਉਹਦੇ ਨਾਲ ਹੀ ਉਹਨਾਂ ਨੂੰ ਖੇਲਣਾ ਹੁੰਦਾ ਵਾ, ਉਹਦੇ ਨਾਲ ਹੀ ਉਹਨਾਂ ਦਾ ਬਟਨ ਚੱਲਦੇ ਆ, ਉਹਦਾ ਉਹਨਾਂ ਨੂੰ ਪਤਾ ਹੁੰਦਾ। ਫਾਈਟਰ ਜਿਹੜੇ ਉਹ ਫਾਈਟਰ ਵਾਲੀ ਗੇਮ ਸੀ ਕੋਈ, ਪਤਾ ਨਹੀਂ ਸਟਰੀਟ ਫਾਈਟਰ ਕੋਈ ਇਦਾਂ ਦੀ, ਉਹਦਾ ਕੋਈ ਕਰੈਕਟਰ ਉਹਦੇ ਨਾਲ ਹੀ ਖੇਡਦੀ ਸੀ। ਉਹਨੂੰ ਇੰਨੀ ਨਸੀਹਤ ਹੋ ਗਈ ਉਹਦੇ ਨਾਲ, ਉਹਨੇ ਕਿਹਾ ਮੈਂ ਲਾਈਫ ਹੀ ਮੈਂ ਇਹਦੇ ਨਾਲ ਗੁਜ਼ਾਰਨੀ। ਹਾਂ, ਤੇ ਇੱਥੇ ਸਾਰੀ ਗੱਲ। ਹਾਂਜੀ, ਉਹਨੇ ਕਿਹਾ ਇਹ ਮੇਰਾ ਬੰਦਾ ਵਾ। ਨਾਲੇ ਸਟੇਸ਼ਨ ਤੇ ਜਾ ਕੇ ਉਹਨੇ ਕੀ ਕਰਨਾ ਉਸਤਾਦ ਜੀ 10 ਵਾਰੀ ਕਰਕੇ ਕਹਿੰਦੇ ਮੈਂ ਚੱਲੀ ਹਾਂ। ਹਾਂ, ਨਹੀਂ ਸਾਰੇ ਬੈਂਚਾਂ ਤੇ ਟਾਕੀ ਮਾਰਨ ਦੀ ਕਿ ਮੇਰੇ ਖਾਵਨ ਨੇ ਸਾਫ ਸੁਥਰੇ ਲਗਾ। ਉੱਥੇ ਲਾਣ ਵੀ ਇਦਾਂ ਹੁੰਦਾ ਨਾ, ਹਜ਼ਰਾ ਸਮਝ ਸਟਾਇਲ ਲਾਉ से कराची जाने वाली गाड़ी खामन नंबर 2 पे आ रही है। ਆਓ ਲੋਕ ਉੱਥੇ ਤਾਂ ਕਹਿੰਦੇ ਯਾਰ ਉਹਦੇ ਖਾਮਨ ਸਟੇਸ਼ਨ ਤੇ ਚਲੀ ਗਏ। ਆਹੋ, ਵੀ ਉਧਰੋਂ ਕੋਈ ਕ੍ਰਾਸ ਪੈ ਰਿਹਾ, ਉਹਨੇ ਕਹਿਣਾ ਯਾਰ ਇਹ ਭਲਾ ਉੱਥੇ ਹਸਬੈਂਡ ਤੇ ਰੁਕੇਗੀ ਕਿ ਨਹੀਂ, ਫਲਾਨੀ ਦੇ ਬੰਦੇ ਤੇ ਰੁਕੇਗੀ ਕਿ ਨਹੀਂ ਭਲਾ। ਇਹਦਾ ਨਾਮ ਵੀ ਫੇਰ ਨਾ ਮਿਸਿਸ ਸਟੇਸ਼ਨ, ਜਿੱਦਾਂ ਹੁੰਦਾ ਮਿਸਿਸ। ਆਹ ਬਸ ਇਹ ਫੀਲ ਆ, ਗੱਲ ਸਾਹਿਬ ਫੀਲ ਆ। ਰਸਤੇ ਚ ਤੁਸੀਂ ਵੀ ਫੀਲ ਲਵੋ, ਤੂੰ ਮੇਰੇ ਮਤਲਬ ਫੀਲ ਲੈ ਲੈ ਕੋਈ ਇੱਕ ਮਿਸਾਲ। ਮੰਨਣਾ ਹੀ ਹੈ ਨਾ, ਤੂੰ ਮੰਨ ਲਾ, ਪ੍ਰੈਕਟੀਕਲੀ ਕੋਈ ਵੀ ਨਹੀਂ ਗੱਲ। ਤੁਸੀਂ ਪਹਿਲਾਂ ਉਸਤਾਦ ਜੀ ਪਹੁੰਚ ਕਦੀ ਤੇਰੀ ਅੰਮੀ ਨੇ ਤੈਨੂੰ ਕਿਹਾ ਮੈਂ ਮੇਰੇ ਵੱਲੋਂ ਕਿ ਇਹ ਹਰਾਮ ਦੇ ਕਿਸਮਤ ਨਾਲ ਚੰਗੇ ਨਿਕਲਦੇ ਆ? ਉਹ ਮੁੱਕ ਨਹੀਂ ਨਾ ਗਿਆ?
ਫਿਰ ਸਮਝ ਆ ਗੱਲ ਨੂੰ ਕਿ ਫੀਲ ਹੁੰਦੀ ਹੈ ਇੱਕ ਬਸ, ਇਹ ਫੀਲ ਦੀ ਗੇਮ। ਆਹੋ ਫੀਲ ਦੀ ਗੇਮ ਹੈ ਤਾਂ ਤੂੰ ਫੀਲ ਹੀ ਨਹੀਂ ਕਰ ਰਿਹਾ। ਓਕੇ ਮੈਂ ਫੀਲ ਕਰ। ਅਗਲਾ ਨੈਕਸਟ ਸਰ। ਰਸਤੇ 'ਚ ਟੀਟੀ ਨੇ ਪੁੱਛਿਆ, ਕਹਿੰਦਾ ਕਿੱਥੋਂ ਚੜਿਆ? ਕਹਿੰਦਾ ਖਾਮਨ ਤੋਂ ਚੜਿਆ। ਖਾਵਦਾ ਕਹਿੰਦਾ ਜੀ ਖਾਮਨ ਤੋਂ ਚੜਿਆ। ਆਹੋ ਅਗਲਾ ਸਟੇਸ਼ਨ ਆਹੋ ਅਗਲਾ ਖਾਮਨ। ਹਾਂ, ਇੱਕ ਐਸਾ ਬੰਦਾ ਜਿਹਨੇ ਆਪਣੇ ਆਪ ਨਾਲ ਵਿਆਹ ਕੀਤਾ। ਉਹੀ ਦੱਸਣ ਓਏ ਲੱਗਾ। ਹੋਏ ਤੋਬਾ ਵਾਹ 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 ਵਾਹ। ਮਤਲਬ ਮਿੱਠਾ ਵਾ, ਮਿੱਠੇ ਨੇ ਉਹਨੇ ਆਪਣੇ ਆਪ ਨਾਲ ਵਿਆਹ ਕੀਤਾ ਵਾ, ਅੱਧੀ ਬੁੱਢੀ ਅੱਧਾ ਬੰਦਾ ਟੈਪ, ਔਰ ਉਹ 100 ਬੰਦੇ ਦੀ ਬਰਾਤ ਵੀ ਲੈ ਕੇ ਗਿਆ ਵਾ। ਯਾਰ ਸੁਭਾਨ ਅੱਲਾਹ, ਮੈਂ ਸਦਕੇ ਜਾਵਾਂ ਕੀ ਕਰਦਾ ਮੈਂ ਵੀ ਤੈਨੂੰ ਮੁਸ਼ਰ ਕੀ ਹੈ ਤੂੰ ਕੋਕਾ ਪਾਇਆ। ਇਹ ਕਿਹੜਾ ਰੌਲਾ 100 ਬੰਦੇ ਦੀ ਬਰਾਤ ਵੀ ਲੈ ਕੇ ਗਿਆ ਉਹ, ਵੀ ਇਧਰੋਂ ਅੱਡੀ ਵਾਲੀ ਜੁੱਤੀ ਪਾਈ, ਆਪੇ ਹੀ ਲੈ ਗਿਆ, ਆਪੇ ਹੀ ਵਿਆਹ ਕੇ ਵੀ ਆ ਗਿਆ ਕੱਲਾ ਹੀ। ਰੁਕਸੀਆਂ ਦੇ ਇਧਰੋਂ ਛੱਡਿਆ ਇਧਰੋਂ। ਅੱਛਾ, ਉਹਦਾ ਕੀ ਹੈ? ਬ੍ਰਾਜ਼ੀਲ ਦਾ ਉਸਤਾਦ ਜੀ ਉਹੀ ਦੱਸਣ ਲੱਗਾ, ਕ੍ਰਿਸ ਗਲੇਰਾ ਉਹਦਾ ਨਾਮ ਆ। ਉਹਨੇ ਕ੍ਰਿਸ ਗਰੇਰਾ। ਲਓ ਜੀ। ਆਪਣੇ ਆਪ ਨਾਲ ਸ਼ਾਦੀ ਕੀਤੀ। ਹਾਂਜੀ, ਉਹਨੇ ਆਪਣੇ ਆਪ ਨਾਲ ਸ਼ਾਦੀ ਕੀਤੀ। ਨਹੀਂ, ਉਹਨੇ ਆਪਣੇ ਆਪ ਦੀ ਗੱਲ ਕਿਹਦੇ ਨਾਲ ਕੀਤੀ ਹੋਣੀ ਆ ਕਿ ਮੈਂ ਇਹਦਾ ਮਾਂ ਪਿਓ ਨਾਲ, ਕੁੜੀ ਦੇ ਮਾਂ ਪਿਓ ਨਾਲ ਗੱਲ ਕਰਨੀ। ਯਾਰ ਉਹ ਤਾਂ ਕਿਹਦੇ ਨਾਲ ਕੀਤੀ ਹੋਣੀ? ਦੱਸਣੇ ਨੇ ਵੀ ਹਾਂ ਸਾਈਡ ਸਾਰੀ ਲੇਡੀਜ਼ ਕਰਨੀ, ਹਾਂ ਸਾਈਡ ਜੈਂਟਸ ਕਰਨਾ। ਯਾਰ ਇਹ ਤਾਂ ਪਾਗਲਪਨ ਵਾ ਯਾਰ। ਦਾਨਿਸ਼ ਸਿੰਘ ਤਾਂ ਇੱਕ ਤੇ ਯਾਰ ਜਿਹੜਾ ਉਹ ਜਿਹਨੇ ਪੋਲਣਾ ਵਿਆਹ ਕੀਤਾ ਉਹ ਡਾਕਟਰ ਸੀਗੀ, ਉਹ ਵੀ ਤਾਂ ਪਾਗਲਪਨ ਹੀ ਸੀ। ਉਹੀ ਤਾਂ ਮੈਂ ਕਹਿ ਰਿਹਾ, ਪਾਗਲਪਨ ਵਾ ਉਹ ਯਾਰ। ਯਾਰ ਜਿੱਦਾਂ ਹੁਣ ਬੰਦਾ ਉਹ ਕਈ ਬੰਦੇ ਕੈਰੈਕਟਰ ਸੁਣਦੇ ਸੀ, ਸਭ ਖੇਲਦੇ ਕੀ ਸੀ ਜਿਹੜੀ ਤਤ ਕਰਦੀ ਸੀ ਗੇਮ, ਪਬਜੀ ਖੇਲ ਕੇ एक मिनट यार, एक मिनट। वो कौन सा इंसान है दुनिया में जिसने अपने आप से शादी की है, उसकी तफसील बताओ। ਇਹ ਚਾਰ ਜੀਬੀਟੀ ਹੈ ਨਾ, ਇਹ ਝੂਠ ਹੋ ਜਾਣਾ ਦੇਖ। दुनिया में अपनी जात से शादी करने के रुझान को सोलोगमी कहा जाता है। अगरचे कई लोगों ने ऐसा किया है, लेकिन हालिया बरसों में 2 नाम बहुत ज्यादा मशहूर हुए हैं। 1. किश्माबंधु, भारत में अपनी नौइयत का पहला और सबसे मशहूर मामला किश्माबंधु का है, जो गुजरात के शहर विडोदरा की रहने वाली हैं। शादी की तारीख जून 2022। तफसील: किश्मा ने रिवायती हिंदू रस्मो रिवाज के मुताबिक खुद से शादी की। उन्होंने अपनी शादी का बाकायदा कार्ड छपवाया, मेहंदी और हल्दी की रस्में की और फेरे भी लिए। वजह: उनका कहना था कि वो कभी शादी नहीं करना चाहती थी, लेकिन दुल्हन बनने का शौक रखती थी। वो खुद से बेपनाह मोहब्बत करती हैं और उनके नजदीक ये शादी खुद को कबूल करने का एक अहद था। 2. एड्रियाना लीमा, ब्राजील। आलमी सतह पर मशहूर मॉडल एड्रियाना लीमा ने भी 2017 में अपनी एक तस्वीर शेयर की थी, जिसमें उन्होंने मंगनी की अंगूठी पहनी हुई थी और ऐलान किया था कि उन्होंने खुद से शादी कर ली है। सोलोगमी क्या है? ये एक ऐसी तकरीब है जहां इंसान अपनी जात के साथ वफादारी का अहद करता है। कानूनी हैसियत: दुनिया के किसी भी मुल्क में खुद से शादी को कानूनी तौर पर तस्लीम नहीं किया जाता, यानी कागजी कार्रवाई या टैक्स के मामलात में वो शख्स सिंगल ही रहता है। इसका मकसद आम तौर पर अपनी इज्जत नफ्स, सेल्फ एस्टीम को बढ़ाना और खुद मुख्तारी का इजहार करना होता है। क्या जी? आप इस ਸਮਝ ਆਈ ਗੱਲ ਦੀ? ਕਾਲੂ ਸਾਹਿਬ ਉਹਨੇ ਕਹਿਤਾ ਨਾ ਉਹੀ ਗੱਲ ਜਿਹੜੀ ਮੈਂ ਤੈਨੂੰ ਕਹੀ ਸੀ ਕਿ ਇਹਦਾ ਉਹ ਰੌਲਾ ਨਹੀਂ ਹੈਗਾ। ਇਹਦਾ ਰੌਲਾ ਇਹ ਹੈ ਕਿ ਤੁਸੀਂ ਆਪਣੇ ਜ਼ੇਨ ਦੇ ਨਾਲ ਹੀ, ਕੋਈ ਗਵਰਨਮੈਂਟ ਨਹੀਂ ਮੰਨਦੀ। ਹਾਂਜੀ ਹਾਂਜੀ। ਬਈ ਇਹ ਵੀ ਹੁਣ ਉਹਨੂੰ ਸ਼ਾਦੀ ਦਾ ਕਾਰਡ ਆਇਆ, ਉਹਨੇ ਲਿਖਿਆ ਵੀ ਮੈਂ ਹਲੋ ਯਾਰ, ਤੇ ਉਹ ਇਕੱਲਾ ਹੀ ਜਾ ਰਿਹਾ। ਮੈਂ ਆ ਗਿਆ ਵਿਦ ਫੈਮਿਲੀ। ਹਾਂ, ਤੇ ਵਿਦ ਫੈਮਿਲੀ ਆਓ। ਲਓ ਜੀ। ਹਾਂਜੀ, ਮੈਂ ਹਿਸਾਬ ਲਾਇਆ ਉਸਤਾਦ ਜੀ, ਦੁਨੀਆ ਦੇ ਬੜੇ ਨਹੀਂ ਲਾਇਆ ਤੂੰ ਹਿਸਾਬ ਸਹੀ ਲਾਇਆ ਇਹਨੂੰ। ਉਸਤਾਦ ਜੀ ਮਿੱਠੇ ਨੇ ਆਪਣੇ ਆਪ ਨਾਲ ਸ਼ਾਦੀ ਕਰਨੀ ਸੀ ਤੇ ਉਹ ਆਪਣੇ ਆਪ ਨੇ ਨਾ ਕਰਤੀ। ਕਹਿੰਦਾ ਨਹੀਂ ਭਾਈ। ਨਹੀਂ ਆਪਣੇ ਆਪ ਨਾਲ ਇਹਨੇ ਆਪਣੇ ਆਪ ਨਾਲ ਵਿਆਹ ਕਰਨਾ ਸੀ ਤੇ ਰਾਤ ਨੂੰ ਟੈਨਸ਼ਨ 'ਚ ਬੈਠਾ ਆਪਣੇ ਆਪ ਨੇ ਕਹਿੰਦਾ ਯਾਰ ਮੈਂ ਮੰਨਣ ਹੀ ਨਹੀਂ ਦਿਆ ਯਾਰ। ਇਹਨੇ ਆਪਣੇ ਆਪ ਨਾਲ ਵਿਆਹ ਕਰਨਾ ਤੇ ਫੇਰ ਵਿੱਚ ਵਿਚੋਲਾ ਪਾਇਆ। ਆਹੋ ਪਤਾ ਹੀ ਹੈ ਤੂੰ ਕੌਣ ਆ। ਯਾਰ ਆਪਣੇ ਆਪ ਨੂੰ ਟੰਡਾ ਮਾਰ ਕੇ ਕਹਿੰਦਾ ਝਾਂਬਾ ਆ ਉੱਪਰ ਜਾਈਦੀ। ਆਹੋ ਆਪਣੇ ਆਪਣਾ ਵਿਆਹ ਕਰਨਾ, ਕੱਲਾ ਬੇਟਾ 4 ਬੰਦਿਆਂ ਕਹਿ ਰਹੇ ਚਲ ਮੰਨ ਜਾ ਯਾਰ, ਕੋਈ ਏਡਾ ਰੌਲਾ ਨਹੀਂ। ਤੇ ਕਹਿ ਰਿਹਾ ਨਹੀਂ ਜੀ ਮੈਂ ਉਹਦੇ ਨਾਲ ਨਹੀਂ ਕਰਨੀ, ਕੋਈ ਮਸਲਾ ਨਹੀਂ ਐ, ਮੈਨੂੰ ਪਸੰਦ ਹੀ ਨਹੀਂ ਹੈ। ਤੇ ਥੋੜੀ ਦੇਰ ਬਾਅਦ ਬਾਬੇ ਘੁੰਮ ਕੇ ਫੇਰ ਆ ਕਹਿ ਰਹੇ ਚੱਲ ਤੂੰ ਹੀ ਮੰਨ ਜਾ, ਤੇ ਕਹਿੰਦਾ ਮੈਂ ਤੇ ਮੰਨੀ ਆ, ਉਹਨੂੰ ਹੁਣ ਪੁੱਛ ਲਓ। ਉਸਤਾਦ ਜੀ ਆਪਣੇ ਆਪ ਨਾਲ ਵਿਆਹ ਕਰਨਾ ਸੀ, ਸਾਰੀ ਰਾਤ ਨਾਈ ਕੋ ਗੁਜ਼ਾਰਤੀ। ਯਾਰ ਸਵੇਰੇ ਮੈਂ ਆਪਣੇ ਆਪ ਨੂੰ ਵੇਖਣਾ ਆ ਰਿਹਾ। ਨਾਰਾਜ਼ ਹੋ ਕੇ ਬਾਹਰ ਆਉਣ ਡਿਆ, ਕਹਿੰਦਾ ਆਪਣੇ ਆਪ ਨਾਲ ਵਿਆਹ ਕਰਨਾ ਸੀ, ਉਹਨੇ ਨਾ ਹੀ ਕਰਦੀ ਆਪਣੇ ਆਪ ਨੂੰ। ਮੈਂ ਪੁੱਛਿਆ ਜਾਣ ਡਿਆ, ਕਹਿੰਦਾ ਤੇਰੀ ਭਰਜਾਈ ਨੂੰ ਭਜਾਇਆ ਹੈ ਨਾਲ। ਜਿਹੜਾ ਦੇ ਰਿਹਾ ਮੋਟਾ ਹੋਈ ਜਾ ਰਿਹਾ ਤੇ ਨਾਲ ਕਹੀ ਜਾ ਰਿਹਾ ਤੂੰ ਫਿੱਟੀ ਜਾ ਏਦਾਂ ਹੀ ਖਾ ਪੀ ਕੇ, ਹਨਾ? ਉਹ ਹਰ ਨੁਕਸ ਉਹਦੇ ਚ ਪਾਇਆ ਹਿਸਾਬ ਕਿਤਾਬ। ਆਪਣੇ ਆਪ ਨਾਲ ਵਿਆਹ ਹੋਇਆ ਤੇ ਆਪੇ ਮੂੰਹ ਦਿਖਾਈ ਮੰਗੀ ਜਾਂਦੇ ਆ। ਆਹੋ। ਮੈਨੂੰ ਮੂੰਹ ਦਿਖਾਈ ਵੀ ਦੇ ਯਾਰ ਆਪਣੇ ਆਪ ਨਾਲ ਵਿਆਹ ਕਰਕੇ ਅੰਦਰ ਬੈਠਾ, ਆਪੇ ਬੜਾ ਘੁੰਮੜ ਚੁੱਕਣ ਡਿਆ। ਕੱਲਾ ਹੀ ਕਹਿੰਦਾ ਚੁੱਕਣ ਡਿਆ। ਸਾਡੀ ਹੁਣ ਇੱਕ ਬਰਤਾਨੀਆ ਦੀ ਔਰਤ, ਉਹਨੇ ਡੋਲਫਿਨ ਨਾਲ ਵਿਆਹ ਕੀਤਾ।
ਯਾਰ ਮੈਨੂੰ ਕੋਈ ਗੱਲ ਦੱਸ, ਤੂੰ ਸਹੀ ਜਾ ਰਿਹਾ ਜ਼ਿੰਦਗੀ 'ਚ? ਸ਼ੁਕਰ ਤੇਰੀ ਲਾਈਫ ਠੀਕ ਜਾ ਰਹੀ ਹੈ? ਬਾਕੀ ਛੱਡ ਜਿੰਨੇ ਨੂੰ ਜਿੱਥੇ ਕੀਤਾ ਤੂੰ ਕਿਉਂ ਵੀ ਟੈਨਸ਼ਨ ਚਾਹੀਦੀ? ਯਾਰ ਕੋਈ ਤਹਿਕੀਕ ਇੱਕ ਤਰ੍ਹਾਂ ਨਾਮ ਗੁਜਰਾ ਦਾ ਦਾਰਾ ਤਹਿਕੀਕ ਤੂੰ ਚੈਟ ਜੀਪੀਟੀ ਫੇਲ ਕੀਤੀ ਹੈ। ਫੇਲ ਕਰਤੀ ਹੈ, ਜੈਮਿਨੀ ਵੀ ਫੇਲ ਕਰ ਦੇਣੀ ਆ। ਲੇਕਿਨ ਸਾਡੇ ਗੁਰਦੇ ਵੀ ਨਾ ਫੇਲ ਕਰਤੀ, ਕੋਈ ਐਸੀ ਗੱਲ ਦੱਸ ਕੇ ਅਸੀਂ ਇੰਜੋਏ ਕਰੀਏ। ਡਾਲਫਿਨ ਨਾਲ ਸ਼ਾਦੀ ਕੀਤੀ ਹੈ, ਉਹਦੇ ਨਾਲ ਖੇਡਦੀ ਹੈ। ਹਾਂਜੀ। ਉਸ ਜ਼ਿੰਦਾ ਜ਼ਮੀਨ ਹਾਂ ਯਾਰ ਉਹਦੇ ਨਾਲ ਮਾਨੂਸ ਹੋ ਜਾਂਦਾ ਬੰਦਾ। ਹੁਣ ਉਹਦੇ ਨਾਲ ਡਾਲਫਿਨ ਨਾਲ ਬੰਦੇ ਨੇ ਸ਼ਾਦੀ ਕੀ ਬੰਦੇ ਨੇ ਕੀਤੀ ਭਾਜੀ? ਬੁੱਢੀ ਨੇ ਸ਼ੈਰੋਨ ਸ਼ੈਰੋਨ ਲੈ ਹਾਂ ਬਰਤਾਨੀਆ ਦੀ ਹੈ। ਹੁਣ ਡਾਲਫਿਨ ਵੀ ਲੜਕੀ ਹੈ, ਉਹ ਵੀ ਲੜਕੀ ਹੈ। ਨਹੀਂ ਡਾਲਫਿਨ ਮੇਲ ਵੀ ਹੋ ਸਕਦੀ, ਫੀਮੇਲ ਵੀ ਹੋ ਸਕਦੀ। ਡਾਲਫਿਨ ਲੇਡੀਜ਼ ਨਾਮ ਨਹੀਂ? ਨਾਲੇ ਉਹਨੇ ਕੋਈ ਇਸ ਤਰ੍ਹਾਂ ਨਹੀਂ ਕਿ ਉਹਨੇ ਜੈਂਡਰ ਦੇ ਹਿਸਾਬ ਨਾਲ ਨਹੀਂ ਸ਼ਾਦੀ ਕੀਤੀ ਹੋਣੀ, ਉਹਨੇ ਉਹਦੇ ਨਾਲ ਬਸ ਭਾਵੇਂ ਮੇਲ ਆ ਭਾਵੇਂ ਫੀਮੇਲ, ਉਹਦੇ ਨਾਲ ਮਾਨੂਸ ਹੋ ਗਈ ਆ ਤਾਂ ਕਰ ਲਿਆ। ਅੱਗੋਂ ਵੀ ਹੋ ਜਾਂਦੀ ਹੈ ਨਾ ਤਾਂ ਕਿ ਉਹ ਬਹੁਤ ਵੱਡਾ ਫਾਇਦਾ। ਦਿਲ ਕਰੇ ਉਹਨੇ ਪਹਿਲੇ ਕੀਤੀ ਹੋਵੇ ਇਹਦੇ ਨਾਲ। ਯਾਰ ਮੈਂ ਤੇ ਹੈਰਾਨ ਆ ਉਸਤਾਦ ਜੀ। ਆ ਤੂੰ ਡਾਲਫਿਨ ਕਰ ਲੈ, ਡਾਲਫਿਨ ਮਰ ਵੀ ਜਾਂਦੀ ਆ ਜੁਦਾਈ ਚ। ਹਾਂਜੀ ਤੈਨੂੰ ਪਤਾ ਡਾਲਫਿਨ ਦਾ ਅਟੈਚ ਬਹੁਤ ਡਾਲਫਿਨ ਇੰਨਾ ਅਟੈਚ ਹੋ ਜਾਂਦੀ ਕਿ ਜਿਹੜਾ ਉਹਦਾ ਜਿਹਦੇ ਨਾਲ ਉਹਦੀ ਅਟੈਚਮੈਂਟ ਉਹਦੀ ਉਹਨੂੰ ਨਾ ਨਜ਼ਰ ਆਵੇ ਨਾ, ਉਹ ਭੁੱਖੀ ਰਹਿ ਕੇ ਜਾਂ ਵੈਸੇ ਉਹ ਮਰ ਵੀ ਜਾਂਦੀ, ਖੁਦਕੁਸ਼ੀ ਵੀ ਕਰ ਲੈਂਦੀ ਉਹਦੀ ਯਾਦ ਚ। ਹੁਣ ਇੱਥੇ ਕੀ ਕਰੇਗਾ ਤੂੰ? ਚੱਲ ਦੱਸ। ਹੁਣ ਮੈਨੂੰ ਤਾਂ ਡਾਲਫਿਨ ਦਾ ਇਲਮ ਨਹੀਂ ਹੈ, ਤੇਰੀ ਡਾਲਫਿਨ ਨਾਲ ਬੋਲਾ ਤੇ ਫਿਰ ਜਿਸ ਚੀਜ਼ ਦਾ ਨਹੀਂ ਲੰਮਾ ਕਿ ਉਹਨੂੰ ਇਨਕਾਰ ਕੋ ਕਰੀ ਜਾਂਦਾ ਕਿ ਆਹ ਕੀ ਹੁੰਦਾ, ਆਹ ਕੀ ਹੁੰਦਾ? ਫਿਰ ਤੂੰ ਕਹਿ ਕੇ ਭਾਈ ਹੁੰਦਾ ਹੋਏਗਾ, ਮੈਨੂੰ ਨਹੀਂ ਪਤਾ। ਅਕਲ ਨਹੀਂ ਤਸਲੀਮ ਕਰਦੀ। ਅਕਲ ਤੇਰੀ ਨਹੀਂ ਹੈਗੀ ਇੰਨੀ, ਤੇਰੀ ਅਕਲ ਇੰਨੀ ਆ ਝੰਡਾ ਪੀਰ ਤੇ ਇੱਥੇ ਇਹਦੇ ਦਰਮਿਆਨ ਚ 80 ਰੇਡੀਆਂ ਫਰੀ ਆ। 80 ਰੇੜੀਆਂ ਦਾ ਵਾਇਆ ਤੇਰਾ ਘਰ, 80 ਰੇੜੀਆਂ ਦਾ ਵਾਇਆ ਤੇਰਾ। ਬਸ ਉਹ ਹੀ ਤਰ੍ਹਾਂ। ਹਾਂ ਨਹੀਂ ਡੋਲਫਨ ਦੇ ਲਾਗੇ ਜੇ ਦੁਖੀ ਕਰਨ ਲਾਇਆ ਉਹ ਮਰ ਜੂਗੀ ਜੇ ਗਮ। ਯਾਰ ਮਰਦਾ ਹਰ ਮੱਛੀ ਮਰਦੀ ਆ, ਹਰ ਮੱਛੀ ਸ਼ਾਰਕ ਨਹੀਂ ਮਰ ਜਾਂਦੀ। ਉਹ ਥੱਲੇ ਰੇਡੀਓ 'ਚ ਦੁਖੀ ਗਾਣੇ ਸੁਣਦੀ ਹੋਵੇ, ਪਾਣੀ 'ਚ ਬੁਲਬੁਲੇ ਹੋਣ ਲਿਓ ਕੀ ਛੱਡ ਕੁਛ। ਡਾਲਫਿਨ ਦੇ ਲਾਗੇ ਦੁਖੀ ਗਾਣਾ ਲਾਇਆ ਉਹਦੇ ਨਾਲ। ਇਹ ਸਾਡੀ ਜਾਣ ਕੇ ਤੁਹਾਡੇ ਕੋਲੋਂ ਨਾ ਉਹੋ ਜੀ ਗੱਲ ਸੁਣਨਾ ਚਾਹੁੰਦਾ ਹਾਂ। ਕਦੀ ਤੂੰ ਈਦ ਤੇ ਸੂਟ ਲੈ ਕੇ ਆਇਆ ਹੋਵੇ ਘਰ ਮਰਦਾਨਾ ਤੇ ਤੇਰੀ ਮਾਂ ਨੇ ਤੈਨੂੰ ਝਾੜਿਆ ਹੋਵੇ ਕਿ ਆਹ ਦੇਣਾ ਹੀ ਭਾਣ ਨੂੰ, ਇੰਨਾ ਸਸਤਾ। ਸਿਆਪਾ ਮਾਰਨ ਗਾਲੂ ਜੀ ਗੱਲ ਕਰਨ ਦਾ ਮਕਸਦ ਹੋਗਾ ਜਿਹੜੇ ਸ਼ਹਿਰ ਨੂੰ ਅਕਲ ਤਸਰੀ ਅਕਲ ਫਹਿਮ ਓ ਯਾਰ ਤੇਰੀ ਅਕਲ ਤੇਰੇ ਹਿਸਾਬ ਨਾਲ ਨਾ, ਤੂੰ ਉਨੀ ਕਿ ਦੁਨੀਆ ਹਰ ਬੰਦੇ ਦੀ ਦੇਖ ਨਾ। ਹੁਣ ਇੱਕ ਐਸਾ ਬੰਦਾ ਵਾ ਜਿਹੜਾ ਦੁਨੀਆ 'ਚ ਟਰੈਵਲਿੰਗ ਕਰਦਾ ਵਾ, ਮੁਖਤਲਿਫ ਦੁਨੀਆ 'ਚ ਫਿਰਦਾ ਵਾ, ਉਹਦੀ ਅਕਲ ਤੇਰੇ ਹਿਸਾਬ ਨਾਲ ਹੋਰ ਆ। ਉਹਨੇ ਇੱਥੇ ਬਹਿ ਕੇ ਤੇਰੇ ਨੂੰ ਗੱਲ ਨਹੀਂ ਕਰਨੀ। ਤੂੰ ਜਿਹੜਾ ਕਹਿੰਦਾ ਮੈਂ ਦੁਨੀਆ ਫਿਰੀ, ਦੁਨੀਆ ਕਿਤੇ ਨਹੀਂ ਫਿਰੀ ਤੂੰ। ਨਾ ਅਸੀਂ ਵੀ ਦੁਨੀਆਦਾਰੀ ਨਹੀਂ, ਨਹੀਂ, ਦੇਖੀ, ਨਹੀਂ। ਸਾਨੂੰ ਪਤਾ ਵਾ ਰਿਸ਼ਤਿਆਂ ਦਾ ਪਤਾ, ਸਾਨੂੰ ਕਦਰੋਂ ਕੀਮਤ ਦਾ ਪਤਾ। ਹਾਂ ਬਸ ਉੱਥੇ ਹੀ ਆ। ਤੈਨੂੰ ਇਹਨਾਂ ਕੀ ਹੈ? ਨਾ ਤੇਰਾ ਸਫਰ ਸੁਲਤਾਨੀ ਸੇ ਜਾਨੀ ਤੱਕ का ਕੁਛ ਤੂੰ ਇਹ ਦੇਖ ਕਿ ਯਾਰ ਲੋਕ ਪਾਗਲ ਆ ਵੀ ਉਹਨੇ ਪੁੱਲ ਨਾਲ ਵਿਆਹ ਕਰ ਲਿਆ, ਉਹਨੇ ਦਰਖਤ ਨਾਲ ਵਿਆਹ ਕਰ ਲਿਆ। ਤੂੰ ਤੇ ਯਕੀਨ ਕਰ, ਤੇਰੇ ਰਸਤੇ 'ਚ ਰੇੜੀਆਂ ਖਤਮ ਕਰ ਦਈਏ ਤੂੰ ਦਾਸ ਹੋ ਜਾਵੇਂ। ਸਾਥੀਆਂ ਵੀ ਰੇਡੀ ਤੁਹਾਨੂੰ ਕਰਨ ਲੱਗਾ। ਅੱਛਾ ਕੈਸੀ ਗੱਲ ਆ? ਮੈਨੂੰ ਪਤਾ ਲੱਗਾ ਜੀ ਇਹਨੇ ਇੱਕ ਬੇਰਾਂ ਵਾਲੀ ਰੇੜੀ ਵਾਲੇ ਬੰਦੇ ਨਾਲ ਵਿਆਹ ਕਰ ਲਿਆ। ਪੇਰਾਂ ਵਾਲੇ ਬੰਦੇ ਨਾਲ ਇਹਨੇ ਬੇਰਾਂ ਦੀ ਪੱਲੀ ਨਾਲ ਵਿਆਹ ਕਰ ਲਿਆ, 5 ਕਿਲੋ ਵਾਲੀ ਪੱਲੀ ਨੂੰ। ਤੇ ਕੋਈ ਇਹਦੇ ਬੰਦੇ ਚ ਪੁੱਟ ਭਰ ਕੇ ਲੈ ਗਿਆ। ਸ਼ਾਮ ਤੱਕ ਸਾਰੀ ਬੀਵੀ ਵੇਖ ਗਈ। ਇਹਦੇ ਬੰਦੇ ਦੇ ਕਈ ਹਿੱਸੇ ਦਾਗੀ ਨਿਕਲੇ। ਯਾਰ ਰੇੜੀਆਂ ਖਤਮ ਕਰਦੀਆਂ ਉਸਤਾਦ ਜੀ, ਵੱਡੀ ਨਾਸੀ ਵਾਲੀ ਦੀ ਘਰ ਜਾਵੇ, ਉਧਰ ਜਾਵਾ। ਹਾਂ ਸਹੀ ਗੱਲ। ਤੈਨੂੰ ਵੀ ਇਸ ਚੀਜ਼ ਦਾ ਪਤਾ, ਮੈਂ ਠੀਕ ਕਰਾਉਣ ਵਾਲੀ ਜਾਂਦਾ ਰੇੜੀਆਂ ਸਿਰਫ ਤੇਰਾ ਕਰਕੇ ਪਾਈਆਂ ਸੀਗੀਆਂ, ਹੁਣ ਤਾਂ ਮੈਂ ਠੀਕ ਕਰਾਉਣ ਵਾਲੀ ਸੋਹਣਾ ਅੰਦਰ ਕੱਟ ਕਰਕੇ ਸੋਹਣੀ ਡੈਕੋਰੇਸ਼ਨ ਦੇਖਦੇ ਚਾਹੀਦਾ ਵਾ। ਉਸਤਾਦ ਜੀ ਇਹ ਲੋਕ ਪਾਗਲ ਨੇ। ਸਿਰਫ ਇਸ ਗੱਲ ਦਾ ਸ਼ਦਾਈ ਆ, 30 ਰੁਪਏ ਦਾ ਕਿਲੋ ਸੁਣਦਾ ਜਾਣਾ, 30 ਰੁਪਏ ਦਾ ਕਿਲੋ। ਹਾਂ ਇਹ ਆਡੀਓ ਸੁਣਦਾ ਜਾਂਦਾ ਤੇ ਉਹਦੇ ਲਈ ਉਹੀ ਦੁਨੀਆ ਇੰਨੀ ਕੀ। ਅੱਛਾ ਫਿਰ ਟਰੈਕ ਹੋਰ ਪਾਸੇ ਚੱਲ ਜਾਣਾ, ਮੈਂ ਵੀ ਕਹੂੰਗਾ ਰਕਸ਼ਾ ਵੇਲਾ ਆ ਜਾਣਾ, ਨਹੀਂ ਬਸ ਠੀਕ ਆ ਉਹ ਪਾਸੇ। ਇਹ ਲੋਕ ਪਾਗਲ ਆ, ਇਹ ਲੋਕ ਜ਼ਮ ਹੋ ਚੁੱਕੇ ਨੇ। ਇਹਨਾਂ ਲੋਕਾਂ ਦੇ ਦੁਨੀਆ ਤੇ ਕੋਈ ਵਜੂਦ ਨਹੀਂ। ਇਹ ਲੋਕ ਨਵਾਂ ਕਰਨ ਦੇ ਚੱਕਰਾਂ 'ਚ ਨਾ ਦੁਨੀਆਦਾਰੀ ਦਾ ਬੇੜਾ ਕਰਨ ਦੇ। ਕਿਉਂ ਜੀ? ਐਫਲ ਟਾਵਰ ਤੇ ਕਿਉਂ? ਬਿਲਕੁਲ ਸਹੀ। ਹੈ ਜੀ? ਐਫਲ ਟਾਵਰ ਉਹਨਾਂ ਦੇ ਪਾਕਿਸਤਾਨ ਵਰਗਾ ਕੀ ਹੋਇਆ, ਲੈ ਗਿਆ ਕੋਈ? ਉਹ ਵੀ ਸ਼ਾਦੀशुदा। ਹਾਂਜੀ ਐਫਐਲ ਟਾਵਰ ਨਾਲ ਵਿਆਹ ਆ ਕੀਤਾ। ਲੈ ਲਓ ਫਿਰ ਸਾਡਾ ਹੀ ਚਾਹੀਦਾ ਟਾਵਰ ਮਾੜਾ ਵਾ। ਨਹੀਂ ਤੇ ਜਿਹੜਾ ਤੂੰ ਵੀ ਕਰ ਲਾ, ਤੂੰ ਘੰਟਾ ਕਰਨਾ ਕਰ ਲਾ ਵਿਆਹ, ਕਿਉਂ ਕਰਨਾ? ਜਿਹੜੇ ਕਰ ਲਾ ਲੱਗ ਤੇਰੇ ਰਹੇ ਡੇਲੇ ਨਾ ਬਾਹਰ ਆ ਕੇ ਗੱਲ ਕਰੀ। ਹਾਂਜੀ ਹੁਣ ਵੱਜਣਾ ਉਹਨੇ ਐ ਠਾ ਉੱਤੇ ਆ ਕੇ। ਮਨਾਰੇ ਪਾਕਿਸਤਾਨ ਦਾ ਕੰਮ। ਮੈਂ ਕਹਿੰਦਾ ਕਰਦਾ ਵਿਆਹ ਕਰਾਉਣ ਥੱਲੇ ਆਲ ਤੋਲੇ ਬੇਚੇ ਕਹੀਂ ਲੈ ਕੇ ਬੈਠੇ ਮੇਰੀ ਵੈਰੀ ਤੇ ਆਇਓ। ਨਹੀਂ ਉਸਤਾਦ ਜੀ ਜਿਹੜਾ ਲਾਹੌਰ ਬਣਿਆ ਐਫਲ ਟਾਵਰ 2 ਨੰਬਰ ਉਹਦਾ ਮੁੰਡਾ ਵਾ, ਉਹਦੀ ਲਾਦ ਆ। ਆਹੋ ਦਾ ਬੇਟਾ ਵੱਡਾ ਮੁੰਡਾ ਉਹਦਾ। ਦਾਨਸ ਜੀ ਜਿਸ ਚੀਜ਼ ਦਾ ਇੱਥੇ ਜਾਂ ਇੱਥੇ ਸਕੂਲੇ ਕਲਮ ਅਸਰ ਹੋਵੇ ਨਾ, ਉਹ ਅਕਲ ਨੂੰ ਤਸਲੀਮ ਉਹ ਹੋਣੀ ਭਾਈ ਚਾਹੀਦੀ ਹੈ। ਮਿੱਠੇ ਤੇਰਾ ਕਿੱਦਾਂ ਦਿਲ ਲੱਗਣਾ ਵਾ? ਇੱਕ ਰੇੜੀ ਵਾਲੇ ਨੂੰ ਫੋਨ ਕਰਨਾ, ਯਾਰ ਵਾਸੀਆਂ ਨਹੀਂ ਮੁੱਕਣੀਆਂ, ਗਲੀ 'ਚ ਰੇੜੀ ਕੱਢ ਜਾ, ਦਿਲ ਨਹੀਂ ਲੱਗਣਾ। ਦਾਸ ਹੋ ਗਿਆ। ਹਾਂ ਮੈਂ ਦੱਸ ਹੋ ਗਿਆ। ਐਫਲ ਟਾਵਰ ਨਾਲ ਸ਼ਾਦੀ ਹੋਈ ਹੈ ਸਾਜੀ, ਉਹਨੇ ਬਕਾਇਦਾ ਉਹ ਵੀ ਰਸਮ ਨਾਲ ਹੀ ਹੋਈ ਹੈ। ਲੈ ਸਾਰੀ ਪੂਰੀ ਤਕਰੀਬਨ ਚਿੱਟਾ ਸੂਟ ਫੁੱਲ ਰੱਖੇ, ਪੂਰੀ ਉਹਨੇ ਵੀ ਤਕਰੀਬ ਕੀਤੀ। ਹਾਂਜੀ ਪਹਿਲੇ ਤੇ ਇਹ ਦੱਸੋ ਐਫਲ ਟਾਵਰ ਹੈ ਕਿਹੜੇ ਮੁਲਕ 'ਚ? ਫਰਾਂਸ। ਤੇ ਉਹ ਕੁੜੀ ਵੀ ਫਰਾਂਸ ਦੀ ਸੀ? ਹਾਂਜੀ ਉੱਥੇ ਦੀ ਸੀ। ਅੱਛਾ ਫਰਾਂਸ ਨਾ ਇਹਦੇ ਨਾ ਕੋਈ ਰੁਖਸਤੀ ਦਾ ਮਜ਼ਾ, ਨਾ ਕੋਈ ਵਾਜੇਬਾਜ਼ੀ ਦਾ ਮਜ਼ਾ। ਉਹ ਉੱਥੇ ਹੀ ਫਸੇ। ਹਾਂ ਉਹ ਗਲੀਆਂ ਮਹੱਲਿਆਂ 'ਚ ਉਹ ਉੱਥੇ ਹੀ ਉਨੀ ਕੁ ਉਹਦੀ ਦੁਨੀਆ, ਉਨੀ ਕੁ ਉਹਦੀ ਅਕਲ ਆ।
ਉੱਥੇ ਘੁੰਮੀ ਜਾ ਰਿਹਾ, ਔਰ ਉਸ ਤੋਂ ਬਾਅਦ ਜਿਹੜੀ ਵੀ ਗੱਲ ਹੋਏਗੀ ਉਹਨੂੰ ਸਮਝ ਨਹੀਂ ਆ, ਉਹ ਕਹਿ ਰਿਹਾ ਅਕਲ ਨਹੀਂ ਤਸਲੀਮ ਕਰ ਰਹੇ। ਉਹ ਤੇਰੀ ਇੰਨੀ ਕੁ ਅਕਲ ਆ, ਹੁਣ ਅੱਗੋਂ ਤਸਲੀਮ ਵਾਲੀਆਂ ਚੀਜ਼ਾਂ ਬਹੁਤ ਵੱਡੀਆਂ ਉਹ ਕਿੱਦਾਂ ਕਰ ਲਵੇ? ਉਸਤਾਦ ਜੀ ਦੁਨੀਆ ਦੇ ਫਿਤਨਾ ਨਹੀਂ ਹੈ ਨਹੀਂ। ਦੇਖੋ ਨਾ ਵੀ ਫਿਤਨਾ ਉਹ ਯਾਰ ਬੜੇ ਬਹੁਤ ਹਜ਼ਾਰਾਂ ਸਾਲ ਪਹਿਲੇ ਵੀ ਬੜੇ ਬੜੇ ਅਨੋਖੇ ਕੰਮ ਹੋਏ। ਇਨਸਾਨ ਜਦੋਂ ਦਾ ਆਇਆ ਉਦੋਂ ਦੇ ਵਿੱਚ ਕਈ ਨਾ ਕਈ ਐਸੇ ਜੰਮ ਪਏ ਜਿਹੜੇ ਲਹਿਦਾ ਹੀ ਸੋਚ ਲੈ ਕੇ ਜੰਮ ਪਏ। ਉਸਤਾਦ ਜੀ ਤਾਏ ਦੀ ਕੁੜੀ ਨਾਲ ਵਿਆਹ ਹੋਵੇ, ਆ ਜਿਹੜਾ ਹਰਾਬੇ ਮਿਸਰ ਵਾਲਿਆਂ ਦੀ ਸੋਚ ਸੀ ਕਿ ਯਾਰ ਅਸੀਂ ਇਹਨਾਂ ਨੂੰ ਦਫਨਾਉਣਾ ਨਹੀਂ, ਅਸੀਂ ਇਹਨਾਂ ਨੂੰ 1000 ਸਾਲ ਮੰਮੀ ਆਪਣੀ ਇਦਾਂ ਹੀ ਰੱਖਣੀ। ਇਹ ਕੀ ਸੀ? ਉਸਤਾਦ ਜੀ ਉਹਨਾਂ ਦਾ ਦਿਮਾਗ ਕਿੰਨਾ ਸੀ ਕਿ ਉਹਨਾਂ ਨੇ ਦੀਵਾਰਾਂ ਤੇ ਚੀਜ਼ਾਂ ਬਣਾਈਆਂ, ਕਾਗਜ਼ ਉਹਨਾਂ ਨੂੰ ਪਤਾ ਕਿ ਮਿਟ ਜਾਣੇ। ਮੈਂ ਉਹੀ ਗੱਲ ਕਰ ਰਿਹਾ ਨਾ। ਨਹੀਂ ਚਲੋ ਇਹ ਤੇ ਇੱਕ ਕਾਰੀਗਰੀ ਹੈ ਨਾ, ਇੱਕ ਸੋਚ ਆ ਕਿ ਯਾਰ ਅਸੀਂ ਇਹ ਜਿਹੜਾ ਨਾ ਇਹਨੂੰ ਅਸੀਂ ਮਸਾਲੇ ਲਾ ਕੇ ਇਦਾਂ ਕਰਕੇ ਰੱਖੀਏ, ਜੀਂਦੇ ਆ ਇਹ ਫਲਾਣਾ। ਉਹਨਾਂ ਦਾ ਇੱਕ ਧਰਮ ਦਾ ਹਿੱਸਾ ਸੀ, ਲੇਕਿਨ ਇੱਕ ਨਵੀਂ ਚੀਜ਼ ਸੀ ਨਾ ਉਸ ਦੌਰ 'ਚ। ਕਿਤੇ ਦੁਨੀਆ 'ਚ ਹੋਰ ਵੀ ਕੋਈ ਕੌਮ ਹੋਏਗੀ ਜਿਹਦਾ ਹੋਰ ਹਿਸਾਬ ਦਾ ਹੋਏਗਾ ਹਿਸਾਬ। ਤੇ ਹੁਣ ਇਹ ਉੱਥੇ ਬੈਠੇ ਵੀ ਅਕਲ ਨਹੀਂ, ਅਕਲ ਤੇ ਫਿਰ ਤੇਰੀ ਹਰਾਮੇ ਮਿਸਰ ਜਾ, ਤੇਰੀ ਅਕਲ ਉਹਦਾ ਜਿਹੜਾ ਇੰਨਾ ਕੁ ਬੀਟਾ ਨਾ ਉਹਦੇ ਥੱਲੇ ਮੁੱਕ ਜਾਣੀ ਆ। ਉਸਤਾਦ ਜੀ ਉਹ ਹੋਰ ਚੀਜ਼ ਹੈ, ਉਹ ਇੱਕ ਬਣਾਵਟ ਵਾਲੀ ਚੀਜ਼ ਹੈ ਯਾਰ। ਹੁਣ ਇਨਸਾਨਾਂ ਨੇ ਉਹ ਵੀ ਦੁਨੀਆ ਤੇ ਬਣੀ ਆ। ਹਾਂਜੀ, ਉਹ ਦੁਨੀਆ ਤੇ ਬਣੀ ਆ, ਫਿਜ਼ੀਕਲ ਉਹਦਾ ਨਾਪ ਤੋਲ ਕਰਕੇ ਕਿਸੇ ਨੇ ਬਣਾਈ ਆ। ਉਹ ਜਿੱਤੇ ਵੱਡੇ ਵੱਡੇ ਸਾਇੰਸਦਾਨ ਰਹਿ ਕੇ ਮੈਂ ਖੱਚ ਕਹੂੰਗਾ। ਹਾਂ, ਤੇ ਫਿਰ ਇੱਥੇ ਵੀ ਤੂੰ ਖੱਚ ਸਮਝ ਕੇ ਆਪਣੇ ਆਪ ਨੂੰ ਰਹਿ ਜਾ। ਐਫਲ ਟਾਵਰ ਦਾ ਵਿਆਹ ਦਾ ਫਾਇਦਾ ਕੀ ਆ ਵੀ ਤੁਹਾਡੀ ਇੰਜ ਕਰਕੇ ਤਾਏ ਦੀ ਕੁੜੀ ਨਾਲ ਸ਼ਾਦੀ ਹੋਵੇ, ਢੋਲਕੀ ਵੱਜ ਰਹੀ ਹੈ, ਤੀਆਂ ਯਾਰ ਹੁਣ ਹਰਾਮੇ ਮਿਸਰ ਨਾ, ਹਾਂਜੀ, ਕੋਈ ਕੁੜੀ ਉੱਠਦੀ ਆ, ਉਹ ਐਲਾਨ ਕਰ ਦਿੰਦੀ ਕਿ ਜੀ ਮੈਂ ਉਹਦੇ ਨਾਲ ਸ਼ਾਦੀ ਕਰ ਲਈ, ਉਹ ਮੇਰਾ ਖਾਵੰਦ ਆ। ਕੁੜੀ ਪਾਗਲ ਆ। ਹਾਂਜੀ, ਪਾਗਲ ਕਹਿਣਾ ਤੂੰ। ਯਾਰ ਮੇਰੀ ਗੱਲ ਸੁਣ, ਤੂੰ ਤਹਿਕੀਕ ਨੂੰ ਪੁੱਲ ਕਰਾ, ਤੂੰ ਭਾਈ ਰਿਸ਼ਤੇ ਕਰਾਉਣ ਵਾਲਾ ਬਣ ਜਾ। ਹਾਂ, ਕਈ ਥੜੇ ਦਾ ਕਿਸੇ ਨਾਲ ਕਰਾਤਾ, ਕਦੀ ਲੋਡਰ ਦਾ ਕਿਸੇ ਨਾਲ ਕਰਾਤਾ, 10,000 ਦੁਬੇ ਦਾ ਕਰਾਤਾ ਕਿਸੇ ਨਾਲ, ਫ੍ਰਿਜ ਦਾ ਕਰਾ ਦੇ ਕਿਸੇ ਨਾਲ, ਲੈ ਫਰੀ ਦਾ ਕਰਾ ਦੇ, ਪਾਣੀ ਵਾਲੀ ਟੈਂਕੀ ਦਾ ਵਿਆਹ ਹੋ ਗਿਆ ਜੇ ਇੱਕ ਕੁੜੀ ਦੇ ਨਾਲ। ਬੱਲੇ ਦਾ ਵਿਆਹ ਕਰਾਤਾ ਵਾ, ਦਰਵਾਜ਼ੇ ਦਾ ਕਰਾਤਾ ਵੀ ਮੇਰੇ ਕੋਲ ਸ਼ੇਅਰ ਕਵਰ ਪਿਆ ਸੀ ਉਹਦਾ, ਕੱਲ ਮੈਂ ਵਿਆਹ ਕਰਤਾ ਭਾਈ। ਚਾਈਨਾ ਦਾ ਇੱਕ ਉਸਤਾਦ ਜੀ ਇੰਜੀਨੀਅਰ ਸੀ। ਉਹ ਯਾਰ ਪਹਿਲਾਂ ਤੇ ਹਜ਼ਮ ਹੋ ਲੈਂਦੇ ਕੁਛ। ਚਾਈਨਾ 'ਚ ਬੜੇ ਅਜੀਬੋ ਕੰਮ, ਗਰੀਬੋ ਹੁੰਦੇ ਕੰਮ। ਚਲੋ ਆਪਾਂ ਬੀਜੇ ਨੂੰ ਉਤਰਨਾ ਮੈਂ 2 ਘੰਟੇ ਚੈਨਲ ਸੈੱਟ ਕਰ ਦਿਆਂਗੇ ਆਪਾਂ। ਜ਼ੈਂਗ ਜਿਆਨਜੀਆ ਹੈ ਉਹਦਾ ਨਾਮ ਆ। ਹਾਂ, ਕਿਹੋ ਜੀ ਕੀ ਲਾ ਕੇ ਜੀ? ਜ਼ੈਂਗ ਜਿਆਨਜੀਆ। ਕਿਹੋ ਜੀ? ਜ਼ੈਂਗ ਜਿਆਨਜੀਆ। ਹਾਂ, ਜਾਂਜੀਆ ਜ਼ਿੰਦਗੀ ਕਰੇ ਜਿਵੇਂ ਨਾਲ ਪੜ੍ਹਦੀ ਰਹੀ ਹੈ, ਕਿੰਨਾ ਯਾਦ ਕੀਤਾ ਵਾ। ਨਹੀਂ ਭਾਈ ਆ। ਭਾਈ ਆ। ਅੱਛਾ, ਜ਼ੈਂਗ ਜਿਆਨਜੀਆ। ਉਹਨੇ ਉਸਤਾਦ ਜੀ ਇੱਕ ਰੋਬੋਟ ਬਣਾਇਆ, ਉਹਨੂੰ ਉਹਦੇ ਨਾਲ ਮੁਹੱਬਤ ਹੋ ਗਈ, ਹਾਂ। ਫਿਰ ਉਹਨੇ ਉਹਦੇ ਨਾਲ ਸ਼ਾਦੀ ਕਰ ਲਈ। ਹਾਂਜੀ, ਤੁਹਾਡਾ ਭਲਾ ਰਿਪੋਰਟ ਨਾਲ ਰਿਪੋਰਟ ਨਾਲ। ਹਾਂਜੀ, ਤੇ ਕੀ ਕਹਿੰਦਾ ਹੋਣਾ ਯਾਰ, ਤੇਰੀ ਭਾਬੀ ਦਾ ਘਰ ਪਟਾਕਾ ਪੈ ਗਿਆ, ਕਿਤੇ ਬੈਟਰੀ ਡਾਊਨ ਹੋ ਗਈ ਤੇਰੀ ਭਾਬੀ। ਯਾਰ ਕੁੜੀ ਨੇ ਕੀਤਾ ਕਿ ਬੰਦੇ ਨੇ? ਬੰਦੇ ਨੇ ਕੀਤਾ ਰਿਪੋਰਟ ਨਾਲ। ਰਿਪੋਰਟ ਨਹੀਂ ਬਣਾਈ ਹੋਣੀ। ਅੱਛਾ ਯਾਰ, ਇਹ ਉੱਥੇ ਹੀ ਜੈਂਡਰ 'ਚ ਬਸੇ ਨੇ। ਤੇ ਜੈਂਡਰ ਇਹਨਾਂ ਦਾ ਇਹ ਆਪਣੇ ਗਲੀ ਮਹੱਲੇ ਦੇ ਵਿਆਹ ਵਾਲੇ, ਆਪਣੇ ਭਰਾਵਾਂ ਭੈਣਾਂ ਦੇ ਵਿਆਹ 'ਚੋਂ ਬਾਹਰ ਨਹੀਂ ਨਿਕਲਦੇ। ਜੰਜਾ ਲੁੱਟਣ ਵਾਲੇ। ਜੰਜਾ ਲੁੱਟਣ ਵਾਲਾ ਵੀ ਉਹਦੇ ਵਿਆਹ ਦੇ ਕੋਈ ਉਹਦੀ ਤਾਰ ਸੜ ਗਈ, ਉਹਦਾ ਫਲਾਣ ਕਰ ਰਿਹਾ। ਸੋਚ ਹੀ ਨਹੀਂ ਹੈ, ਛੋਟੀ ਜੀ ਸੋਚ ਹੈ। ਅੰਦਰ ਕੱਤੇ ਉਹਨੇ ਵਿਆਹ ਕਰ ਲਿਆ ਰਿਪੋਰਟ ਦੇ ਨਾਲ। ਉਹ ਮਜ਼ਾ ਹੋ ਗਿਆ, ਵਾਜੇ ਵਜਾਓ ਏ। ਉਹ ਮਜ਼ਾ ਕਿੱਥੇ ਹੋਣਾ? ਇਹਨਾਂ ਦੇ ਕੋਲ ਕਾਪੀ ਬਾਜ਼ੀ ਨਹੀਂ ਵਾਜੇ ਵਜਦੇ ਉੱਥੇ। ਨਾ ਉਹਦਾ ਮਿੱਠਾ ਜੀ, ਨਾ ਕੋਈ ਸੋਹਰਾ, ਨਾ ਉਹਦਾ ਕੋਈ ਸਾਲਾ, ਨਾ ਉਹਦੀ ਕੋਈ ਸਾਲੀ, ਹਾਂ, ਬਸ। ਯਾਰ ਨਾ ਸਾਂਢੂ ਹੈ। ਜਦੋਂ ਉਹਨੂੰ ਲੱਗਾ ਕਿ ਮੇਰੀ ਬੇਗਮ ਓਵਰ ਬੋਲ ਰਹੀ ਹੈ, ਉਹਨੂੰ ਸੋਚ ਕੱਢਦਾ ਵਾ। ਬਸ ਚੁੱਪ ਬਸ। ਇਹਨੇ ਇੱਕ ਦਰਖਤ ਨਾਲ ਵਿਆਹ ਕੀਤਾ। ਮੈਂ ਹਾਂ, ਇਹ 4 ਘੰਟੇ ਬਾਅਦ ਆਇਆ ਤੇ ਆ ਕੇ ਤੇ ਕਹਿੰਦਾ ਆਹ ਕੌਣ ਬਗੈਰਤੀ ਕਰ ਗਿਆ। ਉਹਦੇ ਤੇ ਸੋਹਣਾ ਕਿਸੇ ਨੇ ਨਾ ਦਿਲ ਬਣਾ ਕੇ ਤੀਰ ਲਗਾਇਆ ਵੀ ਇਹਦੇ ਖਾਵਨ ਦੇ ਉੱਤੋਂ। ਇੱਕ ਦਰਖਤ ਨਾਲ ਵਿਆਹ ਕੀਤਾ, ਉਹਦੇ ਚ ਜਾਦੂ ਵਾਲਾ ਕਿੱਲ ਠੋਕਣ। ਯਾਰ ਇੱਕ ਦਰਖਤ ਨਾਲ ਵਿਆਹ ਕੀਤਾ ਤੇ ਉਹ ਤੋਤੇ ਨੇ ਘਰ ਜਿਹਾ ਬਣਾਇਆ ਸੀ, ਕਹਿੰਦਾ ਹਾਂ ਮੇਰੇ ਖਾਵਤ ਦੀ ਏਡੀ ਬੜੀ ਧੁੰਦੀ। ਯਾਰ ਇੱਕ ਦਰਖਤ ਨਾਲ ਵਿਆਹ ਕੀਤਾ, ਤੁਹਾਨੂੰ ਸਰਕਾਰੀ ਲੈਵਲ ਤੇ ਚਿੱਟਾ ਰੰਗ ਕਰਕੇ ਆਪਣਾ ਬੰਦੇ ਭੁੱਲ ਗਏ। ਉਹ ਕਹਿੰਦਾ ਮੇਰੇ ਸਾਰੇ ਇੱਕੋ ਜਿਹੇ ਰੰਗ ਕਰਕੇ ਇਹਦੇ ਬੰਦੇ ਦਾ ਨੰਬਰ ਵੀ ਲਾ ਕੇ 631। ਸੁਬਾ ਉੱਠ ਕੇ ਕਹਿ ਰਿਹਾ, ਲੋ ਜੀ ਮੈਂ ਤੁਹਾਡੇ ਭਾਜੀ ਨੂੰ ਪਾਣੀ ਦੇ ਕੇ ਆਇਆ। ਆਹੋ, ਸੋਹਣਾ ਉਹਨਾਂ ਨੇ ਬੰਦਾ ਕੱਟ ਕੇ ਤੇ ਮੇਜ਼ ਬਣਾ, ਕੁਰਸੀਆਂ ਬਣਾ ਲਈਆਂ ਬੰਦੇ ਦੀ। ਬੰਦੇ ਨੂੰ ਮਾਗੀ ਵੀ ਲੱਗਾ। ਆਪਣੀ ਬੁੱਢੀ ਨਾਲ ਲੜਨ ਜਾਣ ਦੇ ਦਰਖਤ ਨਾਲ ਵਿਆਹ ਕਰਕੇ ਤੇ ਮੋਢੇ ਤੇ ਕੁਹਾੜੀ ਰੱਖੀ। ਹਾਏ, ਕਿੱਡੀ ਅੱਛੀ ਗੱਲ ਸੀ ਯਾਰ, ਉਹ ਕਿੱਡੀ ਵੱਡੀ ਗੱਲ ਸੀ। ਉਹ ਜਿਹੜਾ ਬੰਦਾ ਕੁਹਾੜੀ ਲੈ ਕੇ ਵੱਢਣ ਦਿਆ ਵੱਢਣ ਆ ਰਿਹਾ ਹੁੰਦਾ, ਕੋਈ ਸਾਰੇ ਦਰਖਤ ਜਿਹੜੇ ਨਾ ਦੇਖ ਰਹੇ ਹੁੰਦੇ ਕਿ ਉਹ ਜਿਹੜਾ ਨਾ, ਦਸਤਾ ਹਾਂ, ਲੈ ਕੇ ਆ ਰਿਹਾ ਹੁੰਦਾ ਤੇ ਇੱਕ ਦਰਖਤ ਦੂਜੇ ਨੂੰ ਕਹਿੰਦਾ, ਉਹ ਜਦੋਂ ਵੱਢਣਾ ਸ਼ੁਰੂ ਕਰਦਾ ਨਾ, ਕਹਿੰਦਾ ਜਿਹੜਾ ਗੌਰ ਕਰੋ, ਕਹਿੰਦਾ ਜਿਹੜਾ ਦਸਤਾ ਨਾ ਇਹਦੇ ਵਿੱਚ, ਇਹ ਸਾਡੇ ਵਿੱਚੋਂ ਹੀ ਇੱਕ ਆ। ਓਏ ਉਹਦੇ ਨਾਲ ਹੀ ਵੱਢ। ਉਹਦੀ ਕੀ ਜ਼ਰੂਰਤ ਸੀ? ਲੇਕਿਨ ਗਦਾਰੀ ਕਰਿਆ, ਸਾਡਾ ਹੀ ਨਾਲ ਰਲਿਆ ਕੋਈ। ਤੁਹਾਨੂੰ ਪਤਾ ਹੁਣ ਦਸਤੇ ਉਹਦੀ ਨਹੀਂ ਉਹ ਅਗਲਾ ਕਹੂਗਾ, ਉਹਨੇ ਗੱਲ ਸੁਣ ਲਈ ਦਰਖਤ ਦੀ, ਉਹ ਕਹਿੰਦਾ ਭਾਈ ਤੁਸੀਂ ਏਡੀ ਟੈਨਸ਼ਨ ਨਾ ਲਓ, ਫੜੋ ਦਸਤਾ ਆਪਣਾ। ਉਹਨੇ ਵੱਡੀ ਆਰਾ ਕੱਢ ਲਿਆ। ਉਹ ਦਰਖਤ ਨਾਲ ਦੇ ਕਹਿੰਦਾ ਲਾ ਫੁੱਲਾ ਨਾ ਤੇਰੀ ਜ਼ਿੰਦਗੀ ਤੇ ਉਹਦਾ ਸ਼ਾਇਦ ਉਹ ਥੱਕ ਕੇ 2 ਵੱਢਦਾ, ਇੰਜ ਨੇ 19-20 ਵੱਢ। ਅਗਰ ਦਸਤਾ ਕਹਿੰਦਾ ਮੇਰੀ ਤੇਰੀ ਤੇਰੀ ਕਹਾਵਤ ਤੇ ਲਾਣਤ। ਇਹਨਾਂ ਦੀ ਗੱਲ ਪਰਸੋਂ ਵਾਰੀ ਸੀ ਉਹ। ਆਹੋ, ਉਹਨਾਂ ਨੇ ਥੱਕ ਜਾਣਾ ਸੀ। ਕਹਿੰਦਾ ਉਹਨਾਂ ਨੇ ਭਾਜੀ ਐਵੇਂ ਬਕਵਾਸ ਕਰ ਰਿਹਾ, ਤੁਸੀਂ ਕੁਹਾੜੀ ਲਵੋ। ਕਹਿੰਦਾ ਤੁਸੀਂ ਰੱਖੋ ਹੁਣ,
ਰੱਖੋ ਹੁਣ ਤੁਸੀਂ ਆ ਦੇਖ ਲਓ ਇਹ ਚ ਕੋਈ ਲੱਕੜ ਦੀ ਚੀਜ਼ ਤੇ ਨਹੀਂ ਨਾ? ਚਲੋ ਜਿਹਨੇ 2 ਦਿਨ ਜਿਹੜਾ ਸੀ ਉਹਨੂੰ ਕਿਹਾ ਥੋੜਾ ਕੀ ਹੋਣ ਡਿਆ ਸਰ ਜੀ ਸਾਨੂੰ ਪਤਾ ਹੀ ਨਹੀਂ ਆ ਜ਼ਮੀਨ ਨਹੀਂ ਜਿਹੜੀ ਇਹਦੀ ਇੱਕ ਆਵਾਜ਼ ਆ। ਹਾਂ ਘੁੰਮਣ ਦੀ ਇਹਨੂੰ ਕਹਿੰਦੇ ਆ ਭੂਮੀ ਕਹਿੰਦੇ ਜ਼ਮੀਨ ਨੂੰ ਭਚਾਲ ਟੈਪ ਜ਼ਲਜ਼ਲੇ ਦੀ ਵੀ ਇੱਕ ਗੂੰਜ ਹੁੰਦੀ ਹੈ ਹਰ ਚੀਜ਼ ਦੀ ਕੋਈ ਨਾ ਕੋਈ ਆਵਾਜ਼ ਆ, ਕੋਈ ਲਹਿਰ ਆ, ਹਾਂ ਪਤਾ ਨਹੀਂ ਬੇਸ਼ੁਮਾਰ ਆਵਾਜ਼ਾਂ ਵਾਧੂ। ਹੂੰ ਭਾਜੀ ਕੀੜੀ ਵੀ ਵੋਕਲਿਸਟ ਹੈਗੀ ਆ ਡਬਿੰਗ ਵੀ ਕੀੜੀ ਦੀ ਆਵਾਜ਼ ਹੈਗੀ ਆ ਕੀੜੀ ਦੀ ਆਵਾਜ਼ ਹੈਗੀ ਆ ਓਏ ਆਹੋ ਯਾਰ ਹਰ ਸ਼ੈ ਦੀ ਆਵਾਜ਼ ਹੈਗੀ ਤਾਜੀ ਜਦੋਂ ਫ੍ਰੀਕੁਐਂਸੀ ਘੱਟ ਹੈ ਨਾ ਹਾਂ। ਉਹ ਇਨਸਾਨ ਨਹੀਂ ਸੁਣ ਸਕਦਾ ਤੁਸੀਂ ਸਟੈਥੋਸਕੋਪ ਦੇ ਨਾਲ ਦੇਖਣਾ ਵਾ ਕੀੜੀ ਨੂੰ ਇਹ ਪੂਰਾ ਆਹੋ ਪੂਰਾ ਫੋਕਸ ਕਰਕੇ ਹੈ ਮਾਈਕਰੋਸਕੋਪ ਉਹ ਕੀੜੀ- ਯਾਰ ਮੈਂ ਸਟੈਥੋਸਕੋਪ ਨਾਲ ਕੀੜੀ ਨੂੰ ਵੇਖਣਾ ਜਿੱਥੋਂ ਕੀੜੀ ਤੁਰੇਗੀ ਨਾ ਉੱਥੇ ਤੁਹਾਨੂੰ ਸਫਾਈ ਨਜ਼ਰ ਆਏਗੀ ਅੱਛਾ ਉਸਤਾਦ ਜੀ ਕੀੜੀ ਦੇ ਅੱਗੇ ਤੁਸੀਂ ਇੰਜ ਪੈਨਸਲ ਨਾਲ ਲੈਣ ਬਾਅਦ ਉਹਨੂੰ ਲੱਗੇਗਾ ਰਸਤਾ। ਆ ਰੱਸਾ ਬੰਦ ਇਹ ਸਹੀ ਤਾਂ ਤੁਸੀਂ ਕਿਸੇ ਦੇ ਅੱਗੇ ਵੀ ਲਾ ਦਿਓ ਕੀੜੇ ਨੂੰ ਵੀ ਭਾਜੀ ਇਹਨਾਂ ਦੀ ਉਹ ਵਿਚਾਰਾ ਨਾ ਕਹਿ ਕਾਰ ਚ ਕਹਿੰਦਾ ਨਹੀਂ ਯਾਰ ਇਹਨੇ ਲੈਣ ਲਾਈ ਇਹਦਾ ਮਤਲਬ ਇਹਨੇ ਮੈਨੂੰ ਰੋਕਿਆ ਨਹੀਂ 1 ਮਿੰਟ ਕੀੜੀ ਜਿਹੜੀ ਕਿ ਲੈਣ ਲਾਉਣੀ ਉਹ ਪੈਨਸਲ ਨਾਲ ਲੈਣ ਲਾ ਦੇ ਉਹ ਉਦੋਂ ਕ੍ਰਾਸ ਨਹੀਂ ਕਰੇਗੀ ਉਹਨਾਂ ਨੂੰ ਦੇਖ ਕੇ ਵਾਪਸ ਆਈ ਐਨ ਨੂੰ ਕੋਈ ਜਾਈ ਜੀ ਐਨ ਜਾਈ ਭਾਜੀ ਉਹਦੀਆਂ ਅੱਖਾਂ ਹੀ ਨਹੀਂ ਹੁੰਦੀਆਂ, ਉਹ ਨਹੀਂ ਵੇਖ ਸਕਦੀ, ਉਹ ਟੱਕਰ ਖਾ ਕੇ ਦੇਖਦੀ ਆ। ਚੱਲ ਨਹੀਂ ਅੱਖਾਂ ਹੁੰਦੀਆਂ ਉਹ ਲਕੀਰ ਐਡੀ ਵੱਡੀ ਹੁੰਦੀ ਐਡੀ ਪੋਟੀ ਹੁੰਦੀ ਆ ਲੈ ਨਹੀਂ ਹੁੰਦੀਆਂ ਅੱਖਾਂ ਉਹਦੀਆਂ, ਉਹ ਇਦਾਂ ਜਾਊਗੀ ਵੱਜੂਗੀ ਫਿਰ। ਯਾਰ ਕਿੱਡੀ ਕੁ ਹੁੰਦੀ ਆ ਕੀੜੀ ਤੇ ਉਹਨੇ ਨਹੀਂ ਕਹਾ ਜੇ ਰੋਟੀ ਦਾ ਭੋਰਾ ਫੜਿਆ ਤੇ ਜਾ ਰਹੀ ਹੁੰਦੀ ਉਈ ਯਾਰ ਸਾਰਾ ਨੇ ਉਹਨੂੰ ਵੀ ਵੇਲਾ ਕੀ ਯਕੀਨ ਆ ਕਿ ਮੇਰੇ ਰੱਬ ਨੇ ਰਿਜ਼ਕ ਦੇਣਾ ਉਹਨੂੰ ਵੀ ਤੇ ਅਸੀਂ ਵੇਲਾ ਸਾਵਾ ਅਸੀਂ ਖੋਈ ਜਾਂਦੇ ਆ ਵੀ ਰੱਬ ਨੇ ਕੋਈ ਨਹੀਂ ਦੇਣਾ ਇਹਨੇ ਉਹ ਕੀੜੀ ਦਾ ਭੋਰਾ ਖੋ ਕੇ ਵੀ ਬੇਗਨ ਨੂੰ ਕਹਿਣਾ ਸਾਲ ਪਾ ਕੇ ਲਿਆ ਭੋਰਾ ਤਾਂ ਜੀ ਇੱਕ ਅੰਗਰੇਜ਼ ਨੇ ਐਕਸਪੈਰੀਮੈਂਟ ਕੀਤਾ ਕੀੜੀ ਉੱਤੇ ਕੈਮਰਾ ਲਾਇਆ ਉਹਨੇ ਕਿ ਮੈਂ ਅੰਦਰਲੀ ਸੁਰੰਗ ਦੇਖਣੀ ਉਹ ਕੀੜਾ ਸੀ ਵੱਡਾ ਥੋੜਾ ਕੀੜੀ ਤੇ ਹੀ ਲੱਗ ਸਕਦਾ ਉਹ ਕੀੜੇ ਤੇ ਕੀੜੀ ਅੰਦਰ ਤੇ ਲੈ ਲੈ ਗਿਆ ਅੰਦਰ ਸੌਜੀਆਂ ਪੂੜੀਆਂ ਮੁਰਗੀਆਂ ਪਈਆਂ ਹਾਂ ਨਹੀਂ ਇਹ ਆਈ ਨਹੀਂ ਯਾਰ ਨਹੀਂ ਉਹ ਥੋੜੇ ਵੱਡੇ ਜਾਨਵਰਾਂ ਤੇ ਲਾ ਦਿੰਦੇ ਨੇ ਉਹ ਲਾਇਆ ਹੋਏਗਾ ਉਹਨਾਂ ਨੇ ਭਾਜੀ ਜਿਹੜਾ ਗਰਮੀਆਂ ਦੇ ਵਿੱਚ ਉਹ ਚਿੱਟੇ ਚਿੱਟੇ ਏਡੇ ਉਹ ਵਾਲਾਂ ਵਾਲੇ ਟਿੱਡੇ ਨਹੀਂ ਮਾਈ ਭੁੰਡੀ ਮਾਈ ਪੁੰਡੀ ਆਏ ਇਹ ਕੀ ਆ? ਉਹ ਜਾਨਵਰ ਨਹੀਂ ਹੈਗਾ ਉਹ ਉੱਥੋਂ ਨਿਕਲਦੀ ਜਦੋਂ ਫਸਲਾਂ ਦੀ ਨਹੀਂ ਹੁੰਦੀ ਐਡੀ ਫਸਲਾਂ ਚ ਹਾਂਜੀ ਆ ਜਿਹੜੀ ਕੀ ਹੁੰਦੀ ਦਰਖਤਾਂ ਤੋਂ ਝੜਦੀ ਸਾਡੀ। ਤਾਜੀ ਮਾਈ ਪੁੰਡੀ ਨਹੀਂ ਅਮਨ ਦੀ ਮਾਈ ਪੁੰਡੀ ਅਮਨ ਦੀ ਲੱਭ ਸੀਗੀ ਨਹੀਂ ਯਾਰ ਕਿਸੇ ਚੀਜ਼ ਦੀ ਵੀ ਲਾਮਤ ਨਹੀਂ ਹੈਗੀ ਬੇਸਿਕਲੀ ਉਹ ਇਹ ਉਹਨਾਂ ਚ ਦਰਖਤ ਤੋਂ ਝੜਦੀ ਸਾਡੀ। ਹਾਂ ਕੋਈ ਉਹਦੇ ਚ ਤਾਜੀ ਸਿਆਣੇ ਕਹਿੰਦੇ ਜਦੋਂ ਮਾਈ ਪੁੰਡੀ ਆਵੇ ਨਾ ਸਮਝੋ ਉਹ ਯਾਰ ਉਹ ਗੱਲਾਂ ਹੀ ਬਣੀਆਂ ਨੇ ਯਾਰ ਰਿਜ਼ਕ ਲੈ ਕੇ ਆਉਂਦੀ ਕੋਈ ਕਣਕਾਂ ਹੁੰਦੀਆਂ ਸੀ ਨਾ ਦਿਨਾਂ ਦੇ ਵਿੱਚ ਤੇ ਆ ਵੀ ਗੱਲ ਹੈਗੀ ਹੈ ਜਦੋਂ ਬੱਚਾ ਡੇਗਦਾ ਇਹ ਕੀੜੀ ਦਾ ਆਟਾ ਡੁੱਲ ਗਿਆ ਹੋਣਾ ਕੋਣ ਆ ਗੱਲ ਹੀ ਬਣੀ ਨਾ ਕੀੜੀ ਦਾ ਆਟਾ ਡੁੱਲ ਗਿਆ ਬੱਚੇ ਨੂੰ ਬਹਿਲਾਉਣ ਵਾਸਤੇ ਐਵੇਂ ਉਸਤਾਦ ਜਿਸ ਘਰ ਦੇ ਵਿੱਚ ਚਿੜੀ ਆਲ ਨਾ ਪਾਉਗੇ ਨਾ ਉਸ ਘਰ ਦੇ ਵਿੱਚ ਅਮਨ ਸਕੂਨ ਬਰਕਤ ਦੀ ਬਰਕਤ ਹੋਏਗੀ ਸਿਆਣੇ ਕਹਿੰਦੇ ਆ ਮੇਰੀ ਕੋਈ ਗੱਲ ਨਹੀਂ ਹੈਗੀ ਬਿਰਸਾਰ ਕਾਲ ਭਾਜੀ ਇੱਕ ਸਵਾਲ ਕਰਾਂ ਤੁਹਾਡਾ ਮੈਂ? ਇੱਧਰ ਮੇਰੇ ਤੇ 5 ਜਵਾਬ ਦੇ ਚੋਣ ਇੱਕ ਸਵਾਲ ਆ ਸੀਰੀਅਸ। ਆ ਮੱਝ ਜਦੋਂ ਬੋਲਦੀ ਆ ਆਵਾਜ਼ ਆਂਦੀ ਬਾਹਰ ਨੂੰ ਵਾਹ, ਹਾਂ ਫਿਰ ਜਦੋਂ ਉਹ ਕੰਨਾਂ ਜਿਹੜੇ ਜਾਨਵਰ ਉੱਡਣ ਵਾਲੇ ਆ ਇਹ ਬਾਹਰ ਨੂੰ ਆਵਾਜ਼ ਕੱਢਦੇ ਕਿ ਅੰਦਰ ਨੂੰ? ਮਤਲਬ ਯਾਨੀ ਮੱਝ ਬੋਲੀ ਵਾਹ ਆਵਾਜ਼ ਆਈ ਬਾਹਰ ਨੂੰ। ਆ ਜਿਹੜੀਆਂ ਚਿੜੀਆਂ ਆਵਾਜ਼ ਸਾਰੀ ਬਾਹਰ ਨੂੰ ਨਿਕਲਦੀ ਹੈ ਭਾਵੇਂ ਜਿਹੜਾ ਮਰਜ਼ੀ ਆਵਾਜ਼ ਬਾਹਰ ਚਿੜੀ ਹੈ ਜਿਹੜੀ ਮਰਜ਼ੀ ਜਿੱਥੋਂ ਮਰਜੀ ਜਿਹਦਾ ਨਾ ਆਵਾਜ਼ ਆ ਉਹ ਜਦੋਂ ਨਿਕਲਣੀ ਉਦੋਂ ਹੀ ਆਵਾਜ਼ ਆਉਣੀ ਆ ਕਾਂ ਦੇ ਹੁਣ ਕਾਂ ਦੇ ਕੰਨ ਦੇ ਨੇ ਕਾਂ ਕਾਂ ਬਾਹਰ ਨੂੰ ਬਾਹਰ ਅੱਛਾ ਇਹਦੀ ਤਰਜ਼ ਇੱਕੋ ਹੀ ਹੈ ਸਾਲਾ ਪਰਿੰਦੇ ਬਦਲੀ ਜਾਂਦਾ ਕੋਇਲ ਵੀ ਜਿਹੜੀ ਕਾਂ 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 ਕੋਇਲ ਵੀ ਇਹ ਕੱਟਾ ਵੀ ਇਹ ਇੱਕੋ ਹੀ ਕੰਪੋਜੀਸ਼ਨ ਦੇ ਉੱਤੇ ਸ਼ਾਇਰੀ ਚੇਂਜ ਕਰੀ ਜਾ ਰਿਹਾ ਪਰਿੰਦੇ ਬਦਲੀ ਜਾ ਰਿਹਾ ਕੋਇਲ ਵੀ ਘੂ ਕਾਂ ਵੀ ਕਾਂ ਮੱਝ ਵੀ ਆ ਸਾਰਾ ਉਹੀ ਕੁਛ ਹੀ ਹੈ ਨਹੀਂ ਤੇਰਾ ਸਵਾਲ ਲੌਜੀਕ ਦੇ ਨਾਲ ਨਹੀਂ ਸੀ ਹੈਗਾ ਤਾਂ ਲੌਜਿਕ ਨਹੀਂ ਬੋਲਦਾ ਇਹ ਕਿਹੜੀ ਗੱਲ ਆ ਆਵਾਜ਼ ਬਾਹਰ ਨਹੀਂ ਆਉਂਦੀ ਕਿ ਦੇਖਿਆ ਹੁਣ ਖੋਤਾ ਸਹੀ ਬੋਲਦਾ ਟੈਂਪੋ ਚ ਸਮਝ ਵੀ ਆਉਂਦਾ ਹਾਂ ਉਹ ਕੀ ਹੁੰਦਾ ਸਾਜਿਆ ਇਹ ਟੈਂਪੋ ਚ ਆ ਟੈਂਪੋ ਪੂਰਾ ਆ ਸਹੀ ਹੈ। ਸਮਝ ਤੇ ਬੋਲਦਾ ਹੀ ਬੋਲਦਾ ਸਭ ਤੋਂ ਮਾੜਾ ਭੇਡੂ ਬੋਲਦਾ ਵਾਹ ਸਭ ਮਾੜਾ ਬੋਲਦਾ ਓਏ ਅੱਛਾ, ਤੁਸੀਂ ਕਦੀ ਦੇਖਿਆ ਜਿਹਦੇ ਬੱਕਰਿਆਂ ਦਾ ਕਦੇ ਗਲਾ ਬਹਿ ਜਾਂਦਾ ਤੁਸੀਂ ਉਸਤਾਦ ਜੀ ਦੱਸੀ ਕਿਚੜਾ ਦੱਸੀ ਤੇ ਆਪਣੀ ਨੂੰ ਉਹਦੇ ਜ਼ਿਹਨੀ ਤੌਰ ਤੇ ਪੂਰੀ ਆਵਾਜ਼ ਕੱਢ ਰਿਹਾ ਹੁੰਦਾ ਅਕਸਰ ਤੁਸੀਂ ਬੱਕਰਾ ਫੜਿਆ ਹੁੰਦਾ ਨਾ ਵੱਡੀ ਤੇ ਬੱਕਰਾ ਪਰੋ ਜਾਂ ਤੇ ਰੱਸੀ ਯਾਰ ਕੁਚੋ ਤੋਂ ਗਲਾ ਪੈਰ ਜਦੋਂ ਯਾਰ ਮੇਰੇ ਪਤਾ ਨਹੀਂ ਕੋਈ ਰਿਸ਼ਤੇਦਾਰ ਸੀ ਕਿ ਛੋਟੇ ਹੁੰਦੇ ਉਹਨਾਂ ਨੇ ਵੱਡੀ ਤੇ ਬੱਕਰਾ ਲਿਆ ਦਾ ਤੇ ਉਹਨਾਂ ਨੇ ਕੋਈ ਮੁੰਡਾ ਕੋਈ 10-12 ਸਾਲ ਦਾ ਸੁੱਤਾ ਤੇ ਉਹ ਸਾਰੀ ਰਾਤ ਬੋਲੀ ਜਾ ਰਿਹਾ ਤੇ ਘੱਟ ਟਾਟਰੀ ਵੀ ਉਹਨੂੰ ਕਿੰਨੀ ਬੜੀ ਟਾਟਰੀ ਖਵਾਤੀ ਉਹਨੂੰ ਟਾਟਰੀ ਖਵਾਤੀ ਤੇ ਸਵੇਰ ਨੂੰ ਉੱਠ ਕੇ ਸਿਰ ਕਹਿੰਦਾ ਮੁੱਕੋ ਪਰ ਅੱਜ ਕਰ ਰਿਹਾ ਤੂੰ ਆਰਾਮ ਨਾਲ ਸੁੱਤਾਗਾ ਕਰੀ ਜਾ ਭੁੱਖ ਵੀ ਲੱਗੀ ਤੇ ਵਿਚਾਰਾ ਮਰ ਗਿਆ ਉਹ ਕਹਿ ਵੀ ਨਹੀਂ ਦੱਸਦਾ ਕਿਸੇ ਨੂੰ ਭੁੱਖ ਲੱਗੀ ਉਹ ਜਿੱਦਾਂ ਨਾ ਇੱਕ ਉਹ ਕਿਤੇ ਗੂੰਗੇ ਨਾ ਇੱਕ ਕਮਰੇ ਦੇ ਵਿੱਚ ਸਾਰੇ ਗੂੰਗੇ ਉਹ ਵੀ ਲੱਗਾ ਇੰਜ ਲੱਗਾ ਤੇ ਇੱਕ ਬੰਦਾ ਆਇਆ ਬਾਹਰ
ਕਹਿੰਦਾ ਓਏ ਤੁਸੀਂ ਚੁੱਪ ਕਰਨਾ ਕਿ ਮੈਂ ਬੱਤੀ ਬੰਦ ਕਰਾਂ। ਨਿਕਲੇ ਨਹੀਂ ਇੱਕ ਦਿਨ ਨੂੰ। ਨਜ਼ਰ ਨਹੀਂ ਆਉਣਾ ਵੀ ਕੀ ਕਰਨ ਦੇ। ਲੈ ਕੈਸੀ ਗੱਲ ਆ, ਚੁੱਪ ਕਰਕੇ ਉਹਨੇ ਬੱਤੀ ਬੰਦ ਕਰਨੀ ਤੇ ਗੂੰਗੇ ਬੈਠੇ ਹੈ ਹੀ ਨਹੀਂ। ਜਿਹੜੀ ਆਵਾਜ਼ ਦੀ ਉਹ ਜਿਵੇਂ ਇੱਕ ਅੰਨੇ ਨੂੰ ਕਹਿੰਦੇ ਸੌਂਦਾ ਨਹੀਂ, ਕਹਿੰਦਾ ਤੁਸੀਂ ਸੋਵੋ ਅਸੀਂ ਤੇ ਅੱਖਾਂ ਹੀ ਬੰਦ ਕਰਨੀਆਂ। ਆਵਾਜ਼ ਦੀ ਫ੍ਰੀਕੁਐਂਸੀ ਹਰ ਚੀਜ਼ ਦੇ ਉੱਪਰ ਦੀ ਜਿਸ ਚੀਜ਼ ਦੇ ਵਿੱਚ ਜਾਨ ਹੈ, ਜਿਸ ਇਨਸਾਨ ਦੇ ਮਿੱਠਾ ਵਿੱਚ ਜੀ ਜਾਨ ਤੁਸੀਂ ਉੱਥੇ ਤੱਕ ਕੁਦਰਤ ਤੱਕ ਅਸੀਂ ਪਹੁੰਚ ਹੀ ਨਹੀਂ ਸਕਦੇ, ਇੱਥੇ ਵੱਡੇ ਵੱਡੇ ਨਹੀਂ ਪਹੁੰਚੇ ਹਾਲੇ ਤੱਕ ਕਿ ਕੀ ਦੁਨੀਆ ਵਾ, ਕੀ ਉਹਦੇ ਰੰਗ ਨੇ, ਕੀ ਉਹਨੇ ਕ੍ਰੀਏਸ਼ਨ ਕੀਤੀ ਹੈ। ਜੇਤਾ ਸਾਹਿਬ ਤੁਹਾਡੀ ਸੋਚ ਹੀ ਆ, ਤੁਸੀਂ ਪਾਗਲ ਹੋ ਜਾਓ ਇੱਕ ਇੱਕ ਚੀਜ਼ ਦੇ ਪਿੱਛੇ ਜਾਓ ਕਿ ਇਹ ਕੀ ਆ ਹਿਸਾਬ ਕਿਤਾਬ। ਉਸਤਾਦ ਜੀ ਮੇਰੇ ਸਵਾਲ ਦਾ ਜਵਾਬ ਸਮਝ ਆ ਰਹੀ ਗੱਲ ਦੀ? ਇਸ ਸਵਾਲ ਦਾ ਜਵਾਬ ਤੋਂ ਹੀ ਜੀ ਕੱਛੂ ਕੁਮੇ ਦੀ ਵੀ ਫ੍ਰੀਕੁਐਂਸੀ ਹੈਗੀ ਆ। ਹਰ ਚੀਜ਼ ਦੀ ਫ੍ਰੀਕੁਐਂਸੀ ਉਹਦੀ ਹਲਕੀ ਜਿਹੀ ਆ ਇਹ ਕੱਛੂ ਦੀ ਆਵਾਜ਼ ਪੜ 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 ਇਹ ਵਾ। ਉਹ ਕਿੰਨੇ ਇਹ ਸੋਚਿਆ ਹੋਊਗਾ ਕਿ ਰੇਗਿਸਤਾਨ ਦੇ ਵਿੱਚ ਅਗਰ ਮੇਰੇ ਬੰਦਿਆਂ ਨੇ ਸਫ਼ਰ ਕਰਨਾ ਵਾ ਤੇ ਉੱਥੇ ਤੇ ਬਹੁਤ ਲੰਮਾ ਵਾ, ਇਹਨਾਂ ਨੂੰ ਪਾਣੀ ਦੀ ਕਿੱਦਾਂ ਮੈਂ ਕਿਹੜਾ ਜਾਨਵਰ ਬਣਾਵਾਂ ਐਸਾ ਜਿਹੜਾ ਪਾਣੀ ਵੀ ਸਟੋਰ ਕਰੇ, ਜਿਹੜਾ ਰੇਗਿਸਤਾਨ 'ਚ ਲੰਮਾ ਸਫ਼ਰ ਆ ਤੇ ਭੱਜੇ ਵੀ ਸੁਭਾਨ ਅੱਲਾ, ਤੇ ਉਹਦਾ ਵਾਇਆ ਵੀ ਜ਼ਿਆਦਾ ਹੋਵੇ ਤੇ ਉਹਦੇ ਤੇ ਬਹਿ ਵੀ ਜਾਣ ਆਰਾਮ ਨਾਲ, ਉਹਦੇ ਪੈਰ ਵੀ ਮੈਂ ਏਦਾਂ ਦੇ ਬਣਾਵਾਂ ਕਿ ਰੇਤ 'ਚ ਧੱਸਣ ਤੇ ਉਹ ਮਜ਼ਬੂਤ ਹੋਣ। ਤੇ ਉਹਨੇ ਫਿਰ ਤਖਲੀਕ ਕੀਤਾ ਜੇਦਾ ਸਾਹਿਬ, ਕਿਆ ਕਹਿੰਦੇ ਇਤਫਾਕ ਹੈ ਇਤਫਾਕ। ਹਾਂ ਲਓ ਜੀ ਬਾਬਾ ਜੀ।